ਤਾਜੀ ਇਹਨੂੰ ਵੀ ਉਹਨਾਂ ਨੇ ਵਰਦੀ ਦਿੱਤੀ, ਉਹ ਸੁਈਆਂ ਪਸਾਈਆਂ ਉਹਨਾਂ ਨੇ ਨਿੱਛ ਮਾਰਨ ਲੱਗਾ ਉਹ ਭਾਈ ਵੇਖ मेरी एज 41-42 साल है। ठीक है की करता तू? ਉਸਤਾਦ ਛੋਟਾ ਨਿਕਲਿਆ ਨਾ ਉਸਤਾਦ ਜੀ ਇਹਨੇ ਉੱਥੇ ਜਾ ਕੇ ਸਲਿੱਪ ਵੀ ਹੋਣ ਦਾ ਮੈਨੂੰ ਡਰ ਲੱਗ ਰਿਹਾ ਨਹੀਂ ਜੀ ਸਲਿੱਪ ਨਹੀਂ ਕਰ ਉਹ ਦੋ ਮੈਂ ਜੁੱਤੀ ਨੂੰ ਸਹੀ ਪਵਾ ਦੇਣੀ ਹਾਂ ਅਲਰ ਕੀ ਖੈਰ अस्सलाम वालेकुम नाज़रीन टी टाइम च खुश आमदीद। ਹਾਂ ਕੀ ਹੋਇਆ ਸਾਜੀ ਪਲਸਤਰ ਹੋਇਆ ਦਿਖਣ ਨਹੀਂ ਰਿਹਾ, ਟੁੱਟ ਗਿਆ, ਗੁੱਟ ਨਿਕਲ ਗਿਆ ਵਾ, ਇੰਨਾ ਵੀ ਨਹੀਂ ਪਤਾ। ਭਾਜੀ ਇੱਥੇ ਹੁਣ ਇੱਕ ਹੁਣ ਪਹਿਲਾ ਦੌਰ ਨਹੀਂ ਰਿਹਾ ਭਲਵਾਨਾਂ ਦੇ ਪਲਸਤਰ ਵਾਲਾ ਪੱਟੀ ਕਰਕੇ। ਹਾਂਜੀ ਹੁਣ ਪਲਸਤਰ ਡਿਜੀਟਲ ਆ ਰਿਹਾ ਵਾ। ਪਲਸਤਰ ਗਰਮ ਵੀ ਕਰ ਲਓ, ਅੰਦਰੋਂ ਠੰਡਾ ਕਰ ਲਓ। ਪਲਸਤਰ ਨਹੀਂ ਹੁੰਦਾ, ਪਲਸਤਰ ਦੇ ਅੰਦਰ ਹੀਟ ਹੁੰਦੀ ਹੈ। ਹਾਂਜੀ ਹੀਟ ਘਟ ਜੇ ਅਗਰ ਤੇ ਇਥੋਂ ਪਲਸਤਰ ਦੀ ਹੀਟ ਤੇਜ਼ ਹੋ ਜਾਂਦੀ ਅੰਦਰੋਂ। ਵਾਹ ਤੁਹਾਡੇ ਸੱਟ ਲੱਗੀ ਆ ਨਹੀਂ ਵੈਸੇ ਖੁਸ਼ੀ ਨਾ ਪਾਇਆ ਨਹੀਂ ਇਹ ਫਿਰ ਕਾਹਤੋਂ ਪਾਇਆ ਜੀ ਤੁਸੀਂ? ਅੰਦਰ ਪਿਆ ਸੀ। ਇਹ ਉਸਤਾਦ ਜੀ ਇਹ ਡਿਜੀਟਲ ਲਾਨਤ ਆ। ਲਾ ਨਹੀਂ ਸ਼ੁਆਵਾਂ ਵਾਲੀ। ਕਹਿੰਦੇ ਨੇ ਉਹ ਬਾਲਾਂ ਰੋਕਣ ਵਾਲਾ ਵਾ ਯਾਰ, ਬਾਲਾਂ ਨਹੀਂ ਸਿਖਾਉਂਦੇ ਗੋਲ ਨਹੀਂ 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 ਹਾਂ ਉਹ ਵੀ ਹੁੰਦਾ ਇਦਾਂ ਦਾ, ਉਹ ਜਿੱਦਾਂ ਫੜਦਾ ਗੇਂਦ। ਹਾਂਜੀ ਹਾਂਜੀ ਉਹ ਹੈ ਨਹੀਂ ਨਹੀਂ ਇਹ ਬੇਸਿਕਲੀ ਮਸਾਜਰ ਆ। ਉਹ ਮੈਂ ਜਦੋਂ ਦਾਦੀ ਵਾਲਾ ਸ਼ੋਅ ਨਹੀਂ ਕਰਦਾ ਹੁੰਦਾ ਸੀ ਹਾਂਜੀ 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 ਉਦੋਂ ਕੋਈ ਵਿਚਾਰਾ ਮੇਰਾ ਵੀਰ ਉਹ ਬੈਠਾ ਸੀ, ਉਹਨੇ ਕਿਹਾ ਉਸਤਾਦ ਜੀ ਇਹ ਤੁਹਾਡਾ ਹੱਥ। ਮੈਂ ਕਿਹਾ ਯਾਰ ਹੱਥ। ਉਸ ਤੋਂ ਬਾਅਦ ਉਹਨੇ ਦੇਖਿਆ ਜਦੋਂ ਮੈਂ ਸ਼ੋਅ ਖਤਮ ਕੀਤਾ ਨਾ ਤੇ ਮੇਰੇ ਇੱਥੇ ਹੱਥ ਤੇ ਲਸਰਾਂ ਜੀਆਂ ਪਈਆਂ, ਉਹ ਸ਼ਰੀਟਾਂ ਟਾਈਪ। ਝਰੀਟਾ ਨਹੀਂ, ਉਹ ਜਿਹੜਾ ਨਿਸ਼ਾਨ ਪੈ ਜਾਂਦਾ ਤੇ ਅੱਗੋਂ ਵੀ ਸਾਰਾ ਜਮ ਉਚੜ ਗਿਆ ਹੱਥ। ਤੇ ਉਹਨੇ ਮੈਨੂੰ ਕਿਹਾ ਉਸਤਾਦ ਜੀ ਮੈਂ ਤੁਹਾਡੇ ਵਾਸਤੇ ਭੇਜਦਾ। ਉਹਨੇ ਫਿਰ ਆ ਭੇਜਿਆ ਪਤਾ ਨਹੀਂ ਕਿੱਥੋਂ, ਦੁਬਈਓਂ ਫਿਰ ਉਹ ਸਮਾਬ ਲੈ ਕੇ ਆਇਆ। ਕਿਆ ਤੇ ਤੁਸੀਂ ਤਾਂ ਪਰਲੇ ਹੱਥ ਨਾਲ ਦਾਦੀ ਕਰਦੇ ਸੀ, ਚੜਾਇਆ ਤੇ ਹੋਇਆ ਵਾ। ਏਦਾਂ ਲੱਗਦਾ ਉਸਤਾਦ ਜੀ ਬਾਕੀ ਭੁੱਲ ਗਏ ਆ ਸਾਰੇ। ਇੰਨੇ ਕੁ ਰਹਿ ਗਏ ਤਾਜੀ ਇੱਥੇ ਦਾਦੀ ਚਾੜਨੀ ਇੱਧਰ ਚਾੜਨੀ ਆ ਅੱਛਾ ਲੇਕਿਨ ਉਹਨੇ ਖੱਬੂ ਭੇਜਤਾ। ਉਸਤਾਦ ਜੀ ਸਹੀ ਹੈ, ਇੱਧਰ ਦਾਦੀ ਚੜਾ ਲਈ, ਇੱਧਰ ਐਂ ਹੀ ਕਰੀਗੇ ਤਾੜੀ ਮਾਰ ਲਈ। ਲੇਕਿਨ ਇਹ ਹੋ ਗਿਆ ਹੁਣ ਮੈਨੂੰ ਇਹ ਕੰਮ ਨਹੀਂ ਕਰਨ ਦਿਆ। ਸਿਰਫ ਇਸ ਜਗ੍ਹਾ ਤੇ ਨਾ, ਇਸ ਜਗ੍ਹਾ ਤੇ ਹਾਂਜੀ ਇਸ ਜਗ੍ਹਾ ਤੋਂ ਥੋੜੀ ਥੋੜੀ ਜਿਵੇਂ ਬਲੱਡ ਪ੍ਰੈਸ਼ਰ ਮਸ਼ੀਨ ਨਹੀਂ ਇੰਜ ਕਰੀ ਜੋ ਤੇ ਉਹ ਟਾਈਟ ਕਰੀ ਜਾਂਦੀ। ਉਸ ਤੋਂ ਬਾਅਦ ਉਹ ਕਰਦੇ ਪੁੰਜ ਹੁੰਦਾ ਥੋੜੀ ਥੋੜੀ ਦੇਰ ਬਾਅਦ ਇੱਥੇ ਪ੍ਰੈਸ਼ਰ ਜਿਹਾ ਅੱਗੋਂ ਆ ਸਾਰਾ ਉਦਾਂ ਹੀ ਵੇਲਾ ਹੀ ਆ। ਹਾਂ ਇਹ ਹੋ ਸਕਦਾ ਵੀ ਹੌਲੀ ਹੌਲੀ ਤੇਜ਼ ਹੁੰਦੀ ਹੋਵੇ। ਨਹੀਂ ਹੌਲੀ ਹੌਲੀ ਮੈਂ ਹੁਣ ਬੈਠਾ ਰਵਾਂ ਪਾ ਕੇ। ਤਾਜੀ ਕਾਲੂ ਹੁਣ ਮੈਂ ਵਾਸ਼ਰੂਮ ਜਾਣਾ ਤਾਂ ਮੈਂ ਕੀ ਕਰੂੰਗਾ? ਇਹ ਲਾ ਕੇ ਲੈ ਨਹੀਂ ਘੰਟਾ ਪਾ ਕੇ ਬੈਠੇ ਰਹੋ, ਮਿੱਠਾ ਸਹੀ ਸ਼ਾਇਦ ਘੰਟੇ ਬਾਅਦ ਚੱਲ ਪਵੇ, ਫਿਰ ਰੁਕੇ ਹੀ ਨਾ। ਨਹੀਂ ਚੱਲਦੀ ਪਈ ਆ ਇੱਥੋਂ ਕਰਕੇ, ਸਿਰਫ ਆ ਗੁੱਟ ਦੇ ਕੋਲੋਂ ਇੰਜ ਕਰਕੇ ਹੁੰਦੀ ਹੈ। ਉਸ ਤੋਂ ਬਾਅਦ ਥੋੜੀ ਦੇਰ ਬਾਅਦ ਇੰਜ ਬਸ ਸਟੈਪ ਬਾਈ ਸਟੈਪ। ਮੈਂ ਸਮਝਿਆ ਸ਼ਾਇਦ ਇੰਜ ਕੁੱਟੇਗੀ ਮਸਾਜ ਟੈਪ। ਉਹ ਕੁੱਟੇਗੀ, ਲੇਕਿਨ ਇਹਦਾ ਜਿਹੜਾ ਤੁਹਾਨੂੰ ਮੈਨੂ ਪੜ੍ਹਨਾ ਪੈਣਾ ਨਾ ਕਿ ਕਿੱਦਾਂ ਇਹਦੇ ਫੰਕਸ਼ਨ ਉਹ ਚੱਲਦੇ। ਮੈਨੂ ਪੜਨਾ। ਇੱਥੋਂ ਟਿਚ ਟੁਚ ਕਰਕੇ ਦੇਖੋ ਨਾ, ਉੱਤੋਂ ਮੀਡੀਅਮ ਲਿਖਿਆ, ਸਮਾਲ ਲਿਖਿਆ, ਲਾਰਜ। ਇਹ ਖੋਲੋ ਜਰਾ, ਸੈੱਲ ਘਟ ਗਏ ਹੁਣੇ। ਸੈੱਲ ਬਹੁਤ ਤਸ਼ੀਬਾ ਦੇ ਜਨਮ। ਬਰਹਾਲ ਮਿੱਠਾ ਜੀ ਮੇਰੀ ਜ਼ਿੰਦਗੀ ਦਾ ਤਜਰਬਾ ਵਾ ਕਿ ਇੰਨੀ ਰੰਗ ਬਰੰਗੀ ਲਾਈਟ ਵਾਲੀ ਸ਼ੈ ਕੋਈ ਪਾਇਦਾਰ ਨਹੀਂ ਹੁੰਦੀ। ਸਾਰੀ Amazon ਤੋਂ ਹਾਂਜੀ ਉੱਥੋਂ ਚੀਜ਼ਾਂ ਸਾਰੀਆਂ ਇੱਕ ਨੰਬਰ ਹੀ ਹੋ ਗਈਆਂ। ਇਹ ਫਿਰ ਕੋਈ ਇੱਥੇ ਰੌਲਾ ਵਾ, ਸੈੱਲ ਤਸ਼ੀਫਾ ਦੇ ਪੈਣਗੇ। ਉਹ ਸੈੱਲ ਨਹੀਂ ਯਾਰ, ਚਾਰਜ ਹੁੰਦੀ ਹੈ ਸੀ ਨਾ। ਸੀ ਟੈਪ ਹਾਂ ਬੈਟਰੀ ਲੋ ਆ, ਪੱਕੀ ਗੱਲ ਆ। ਕੋਈ ਨਾ ਕੋਈ ਇਹਦੇ ਚ USB ਲੱਗੀ ਹੋਣੀ। ਗਾਣੇ ਚੱਲਦੇ ਸਾਜੇ ਚ ਉਹ ਨਹੀਂ ਉਸਤਾਦ ਜੀ ਸਮਾਰਟ ਹੱਥ ਹੈਗਾ ਵਾ। ਉਹ ਅੱਗੇ ਸਪੀਕਰ ਦਾ ਲੱਗਾ ਆ, ਦੇਖੋ ਗੋਲ ਜਿਹਾ ਆ ਵੀ ਕੁਝ ਬਣਿਆ, ਪਤਾ ਨਹੀਂ ਕੀ ਹੈ ਇਹਦਾ ਹਿਸਾਬ। ਇਹ ਹਾਂਜੀ ਇਹ ਇਦਾਂ ਸਾਜੇ ਉਹ ਨੱਕ ਸਾਫ ਕਰਨ ਵਾਸਤੇ। ਉਸਤਾਦ ਜੀ ਮੈਂ ਦੱਸਦਾ ਅੱਛਾ ਇਹ ਦਰਅਸਲ ਨਾ ਬਾਸੀ ਰੋਕਣ ਲਈ ਬਣਾਇਆ ਗਿਆ। ਇਹ ਜਿਹੜਾ ਪੂਰਾ ਮੂੰਹ ਲੁਕ ਜਾਂਦਾ ਇਹਦੇ ਅੱਛਾ ਵਿੱਚ। ਹਾਂ ਹਾਂਜੀ ਤਾਜੀ ਕਾਲੂ ਦੇ 9 ਵਧੇ ਸੀ, ਪਾੜ ਕੇ ਤੇ ਡੋਲੇ ਘਟਾਉਂਦੇ ਆ। ਇਧਰੋਂ ਦੀ ਪਾੜ ਕੇ ਇਧਰੋਂ ਦੀ ਪਾੜ ਕੇ ਉੱਤੇ ਜਿਹੜਾ ਆ ਵੇਖ ਨਾ ਹੁਣ ਸਹੀ ਹੈ। ਹੋ ਗਿਆ ਤੁਰਿਆ ਕੰਮ? ਸਾਜੀ ਚੱਲ ਪਿਆ ਬਸ ਫਿਰ। ਓਹੋ ਬੈਟਰੀ ਵੀ ਲੋ ਹੋ ਗਈ ਉਦੋਂ। ਇੱਥੋਂ ਕਰਕੇ ਹੀ ਆ, ਬਸ ਇੱਥੋਂ ਕਰਕੇ ਫੜਦਾ ਐ ਕਰਕੇ। ਉਸਤਾਦ ਜੀ ਇਹਦੇ ਮਸ਼ੀਨਾਂ ਹੱਥ ਖਾ ਵੀ ਜਾਂਦੀਆਂ, ਵਿੱਚੋਂ ਹੱਥ ਪਕਾਉਣੇ ਨਹੀਂ ਦਾ ਨਹੀਂ ਨਿਕਲ ਕੁਝ ਨਹੀਂ ਆਵੇ। ਹੁੰਦਾ। ਸਾਜੀ ਨਾ ਕਰੇ ਮੁੜ ਕੇ ਤੁਹਾਡਾ ਹੱਥ ਨਾ ਮੁਚੜਿਆ। ਸਾਜੀ ਹੀਟ ਆ, ਸਿਰਫ ਇੱਥੇ ਕਰ ਰਹੀ ਉਸਤਾਦ। ਹੀਟ ਪ੍ਰੋਡਿਊਸ ਕਰ ਰਿਹਾ, ਉਹ ਕਰ ਰਿਹਾ ਹੀਟ, ਲੇਕਿਨ ਮੈਂ ਹੀਟ ਬੰਦ ਕਰ ਦਿੰਦਾ। ਉਸਤਾਦ ਜੀ ਇੱਕ ਤਰ੍ਹਾਂ ਨਾ ਕਰ ਲਿਓ, ਕੀੜੇ ਮਿਟ ਜਾਣ। ਹੱਥ ਦੀਆਂ ਆਹੋ ਹੱਥ ਵਿੱਚੋਂ ਸਾਦਾ ਜਿਹਾ ਨਿਕਲ ਆਵੇ। ਹੀਟ ਨਹੀਂ ਚਾਹੀਦੀ ਮੈਨੂੰ। ਸਾਜੀ ਹੱਥ ਵੀ ਪੜ ਲੈਂਦਾ ਵਿੱਚੋਂ, ਇਹ ਕਹਿੰਦੇ ਹੱਥ ਪੜ ਕੇ ਕੋਈ ਪਰਚੀ ਨਿਕਲਦੀ ਆ। ਉਹ ਹੋ ਸਕਦੀ ਮਸ਼ੀਨ। ਉਹ ਹੋ ਸਕਦੀ ਉਹਦੇ ਉੱਤੇ ਡਿਸਪਲੇ ਬਣਿਆ ਹੋਵੇ। ਇਹਦੇ ਚ ਗਲਤੀ ਇਹੋ ਹੀ ਆ ਉਸਤਾਦ ਜੀ। ਸਾਜੀ ਸਾਜੀ ਇਹ ਵੈਸੇ ਬੜਾ ਅੱਛਾ ਆਈਡੀਆ ਜੇ। ਇਹ ਕੋਈ ਜਿਹੜਾ ਨਹੀਂ ਹੁੰਦਾ ਪਾਮਿਸਟ, ਹਾਂਜੀ ਉਹਨਾਂ ਸਾਰਾ ਕਰਕੇ ਨਾ ਬੰਦਾ ਉਹਨਾਂ ਬਹਿ ਕੇ ਹਰ ਚੀਜ਼ ਉਹਦੇ ਨਾਲ ਡਿਸਾਈਡ ਕਰਕੇ ਇੱਕ ਮਸ਼ੀਨ ਬਣਾਵਾ। ਤੁਸੀਂ ਉਹ 'ਚ ਹੱਥ ਦੇਣਾ ਵਾ, ਉੱਤੇ ਡਿਟੇਲ ਆ ਜੇ ਤੇਰੇ ਇੰਨੇ ਵਿਆਹ, ਇੰਨੇ ਬੱਚੇ, ਇੰਨੀਆਂ ਬੁੱਢੀਆਂ, ਇੰਨੇ ਫਲਾਣੇ, ਇੰਨੇ ਸਾਲੇ ਸਾਲੀਆਂ, ਇੰਨੇ ਤੇਰਾ ਕਾਰੋਬਾਰ, ਇੰਨਾ ਤੇਰਾ ਰਿਜ਼ਕ, ਇੰਨਾ ਲੰਗਰ, ਇਹ ਤੇਰੀ ਐਵਰੇਜ ਜ਼ਿੰਦਗੀ ਹੈ, ਸਾਰਾ ਹਿਸਾਬ ਦਾ। ਦੌਲਤ ਵਾਲੀ ਲਕੀਰ ਵੀ ਆ ਤੇਰੀ ਇੰਨੀ ਦੌਲਤ। ਅੱਜ ਸਫਰ ਨਾ ਕਰੀ ਇਹ। ਹਾਂ ਯਾਨੀ ਕਿ ਫਾਲਟ ਹੈ ਪੌਨ ਮੈਰਸਟ। ਹਾਂ ਬਾਲ ਕੱਟਣ ਵਾਲੀ ਆ ਸਕਦੀ ਸਾਜੀ, ਇਹ ਵੀ ਆ ਸਕਦਾ ਤੇ ਜਿਹੜਾ ਵਿੱਚ ਸਿਰ ਤੋਂ ਹੁੰਦੇ ਆ। ਉਹ ਤਾਂ ਸਭ ਫੇਕ ਆ। ਬੇਸਿਕਲੀ ਉਹ ਮਸ਼ੀਨ ਨਹੀਂ, ਉਹ ਸਕੈਨਰ ਹੋਣਾ ਚਾਹੀਦਾ।
ਉਹਨੇ ਕਿਉਂਕਿ ਸਕੈਨ ਕਰਨਾ, ਤੁਸੀਂ ਹੱਥ ਰੱਖਣਾ, ਉਹਨੇ ਸਕੈਨ ਕਰਕੇ ਤੁਹਾਨੂੰ ਦੱਸ ਦੇਣਾ ਵੀ ਤੂੰ ਟਕੇ ਦਾ ਆਦਮੀ ਨਹੀਂ ਹੈਗਾ। ਨਹੀਂ ਤਾਂ ਦੌਰ ਜਦੀਦ ਆ ਤਾਂ ਕਰਦੇ ਨਹੀਂ, ਅੱਖਾਂ ਆਈ ਸਕੈਨ ਹੁੰਦੀ ਹੈ ਹੁਣ ਸਾਡੀ, ਹੁਣ ਤਾਂ ਉਹ ਰਹਿ ਗਿਆ ਸਿਸਟਮ। ਲੇਕਿਨ ਇਹਦਾ ਹੁਣ ਤੁਹਾਨੂੰ ਕੋਈ ਫਾਇਦਾ ਖੁਦਾ ਕੋਈ ਨਹੀਂ, ਫਾਇਦਾ ਨਹੀਂ, ਨੁਕਸਾਨ ਹੀ ਆ। ਹਾਂਜੀ ਉਹ ਜਿੱਥੇ ਹੱਥ ਸਕੈਨ ਕਰਦੇ ਕਾਲੂ ਉੱਥੇ ਆਪਣਾ ਟੁੰਡ ਹੀ ਰੱਖੀ ਜਾਂਦੀ। ਤੇ ਟੁੰਡ ਰੱਖੀ ਜਾਵੇ, ਚਲੋ ਮਸ਼ੀਨ ਕਹੇ ਜਾਵੇ ਐਮਟੀ ਖਾਲੀ ਖਾਲੀ ਟੁੰਡ ਤੇ ਜਿਹੜੀ ਸੱਟ ਦੀ ਲਕੀਰ ਸੀ ਉਹ ਹੀ ਸਕੈਨ ਕਰਕੇ ਤੁਸੀਂ, ਉਹਨੂੰ ਸਮਝ ਨਹੀਂ ਆ ਰਹੀ ਕਿ ਇਹ ਕਿਹੜਾ ਹੱਥ ਆ। ਉਹਨੇ ਸੱਟ ਦੀ ਲਕੀਰ ਸਕੈਨ ਕਰਤੀ। ਉਸਤਾਦ ਜੀ ਇਹਨਾਂ ਨਜੂਮੀ ਵਾਲੀ ਮਸ਼ੀਨ 'ਚ ਹੱਥ ਦੇ ਕੇ ਸਕੈਨ ਕੀਤਾ, ਉਹ ਰੋਣ ਲੱਗ ਪਈ, ਕਹਿੰਦੀ ਇੰਨਾ ਬਦਕਿਸਮਤ। ਨਹੀਂ ਮੈਂ ਤੁਹਾਨੂੰ ਦੱਸਦਾ, ਵਿਚਾਰੇ ਜਿਨ੍ਹਾਂ ਦਾ ਹੱਥ ਨਹੀਂ ਹੁੰਦਾ, ਇੱਕ ਮਿਸਾਲ, ਹਾਂਜੀ ਉਹ ਸਲਾਮ ਕਿੱਦਾਂ ਲੈਂਦੇ ਹੋਣਗੇ? ਟੁੰਡੀ ਅੱਗੇ ਕਰ ਦਿੰਦੇ ਆ। ਹਾਂਜੀ ਸਾਜ ਜੀ। ਤੇ ਤੁਸੀਂ ਕਿੱਦਾਂ ਫੜ ਕੇ ਸਲਾਮ ਕਰਦੇ? ਇੰਜ ਕਰਦੇ ਹੋ? ਇੱਥੋਂ ਇੰਜ ਪੱਟੀ ਸਾਜ ਜੀ, ਇੱਥੋਂ। ਨਹੀਂ ਉਸਤਾਦ ਜੀ, ਉਹ ਹੱਥ ਨਹੀਂ ਅੱਗੇ ਕਰਦੇ, ਸਲਾਮ ਅਲੈਕੁਮ ਹੀ ਕਹਿੰਦੇ ਨੇ। ਅੱਛਾ, ਉਹ ਨਹੀਂ ਕਰਦੇ। ਹਾਂਜੀ ਸਾਜ ਜੀ, ਬਾਤ ਕਰ ਬੰਦੇ ਕੰਮ ਕਰਦੇ ਨੇ ਮਜ਼ਦੂਰ ਟਾਈਪ, ਹੱਥਾਂ ਤੇ ਮਿੱਟੀ ਲੱਗੀ ਹੋਵੇ, ਉਹ ਐਂ ਕਰ ਦਿੰਦੇ ਆ ਇੱਥੋਂ ਹੱਥ ਤਲੀ ਦੀ ਐ ਏਦਾਂ ਜਿਹੜੇ ਟੁੰਡੇ ਆ ਸਾਜ ਇੰਜ ਫੜ ਕੇ, ਜਦ ਤੁਸੀਂ ਇੰਜ ਛੱਲੀ ਨਹੀਂ ਝਾੜਦੇ ਐਂ ਕਰਕੇ। ਜੇ ਪੁਲਿਸ ਲੱਗ ਜੇ ਉਹ ਬੰਦਾ ਤੇ ਉਹ ਸਲੂਟ ਕਿੱਦਾਂ ਮਾਰੂਗਾ? ਇੰਜ ਇਹ ਗਾਇਬ ਹੋਣਾ ਜੀ ਉਹਨੇ। ਹਨਾ ਹਾਂਜੀ ਟੁੰਡ ਸਿੱਧਾ ਕਰਦਾ। ਯਾਰ ਤੂੰ ਆਲੂ ਛੋਲੇ ਨਹੀਂ ਲੈ ਕੇ ਐਵੇਂ। ਉਸਤਾਦ ਜੀ ਅੰਦਰ ਪਏ ਆ, ਮੈਨੂੰ ਪਹਿਲੇ ਦੱਸ ਦੇ। ਸਾਜ ਜੀ ਦੇ ਕਮਰੇ 'ਚ ਪਏ ਆ, ਘਰ ਰੱਖ ਕੇ ਆਇਆ ਮੈਂ। ਆਲੂ ਛੋਲੇ? ਹਾਂਜੀ ਤੇ ਦੱਸਿਆ ਕਿਉਂ ਨਹੀਂ ਤੁਸੀਂ? ਸਾਜ ਜੀ ਮੈਂ ਕਿਹਾ ਤੁਸੀਂ ਤੁਹਾਡਾ ਜਰਾ ਮੈਂ ਮੂਡ ਦੇਖਿਆ, ਮੈਂ ਕਿਹਾ ਪਤਾ ਨਹੀਂ ਅਨਫਰੈਸ਼ ਆ। ਫਰੈਸ਼। ਇਹ ਕਿਹੜੀ ਟਰਮ ਅਨਫਰੈਸ਼? ਮੈਂ ਕਿਹਾ ਅਨਫਰੈਸ਼ ਵਾ, ਜੇ ਫਰੈਸ਼ ਹੋਇਆ ਤਾਂ ਫੇਰ ਲੈ ਕੇ ਜਾਵਾਂਗੇ। ਭਾਜੀ ਉਹਦੀ ਬੈਟਰੀ ਡਾਊਨ ਆ ਦੇਖ ਲਓ। ਉਸਤਾਦ ਜੀ ਲੇਕਿਨ ਇਹਦੀ ਮੈਨੂੰ ਸਮਝ ਨਹੀਂ ਆਈ, ਇਹਦੇ ਤੇ ਆਪਰੇਟਿੰਗ ਸਿਸਟਮ ਹੀ ਕੋਈ ਨਹੀਂ ਹੈ। ਪਤਾ ਤਾਂ ਚੱਲੇ ਨਾ ਕਿ ਇੱਥੋਂ ਘੁੱਟ ਉਂਗਲੀਆਂ ਘੁੱਟ। ਇਹਨੂੰ ਚਾਰਜ ਲਾ ਕੇ ਆਵਾਂ ਸਾਜ ਜੀ? ਲਾ ਕੇ ਆ ਓਏ ਸੱਜਾ ਵੀ ਪੈ ਜਾਂਦਾ ਵਾ। ਭਾਜਨ, ਮੇਰੇ ਪਿੰਨ ਸਹੀ ਆਇਆ ਹੀ ਸੱਜੇ ਤੇ ਹੈ, ਪਤਾ ਨਹੀਂ ਤੁਸੀਂ ਕਿਉਂ ਖੱਬੇ ਦਾ ਕਰ। ਆਹ ਇੱਧਰ ਹੋਣਾ ਚਾਹੀਦਾ, ਲੇਕਿਨ ਇਹ ਸੱਜਾ ਖੱਬਾ ਦੋਵੇਂ ਹੀ ਆ ਯਾਰ, ਅੱਲਾ ਦੇ ਬੰਦੇ। ਇਹ ਮੈਨੂਅਲ ਹੀ ਆ। ਹਾਂ ਦਰਮਿਆਨਾ ਵੀ ਪੈ ਜਾਂਦਾ। ਆ ਫੜ, ਇਹ ਜਾਦੂ ਆ ਫੇ ਇੱਕ ਕਿਸਮ ਦਾ। ਇਹ ਸੀ ਤੇ ਚਾਰਜਿੰਗ ਤੇ ਲਾ ਗਿਆ। ਅਰੇ ਮਿੱਠਾ ਜੀ, ਔਰ ਡੱਬਾ ਤੇ ਆ ਲੈ ਫੜ, ਉਹ ਬਸ ਸੀ ਤੇ ਚਾਰਜਿੰਗ ਤੇ ਲਾ ਗਿਆ। ਟੈਕਨੋਲੋਜੀ ਲਿਆਓ ਸਾਜ ਜੀ। ਸਾਜ ਵਿੱਚ ਮਸਾਲੇ ਬਸ ਇਹਨੇ ਬਹੁਤ ਵਾਲੇ ਆ। ਕਿਉਂ ਕੈਸਾ ਮਜ਼ਾ ਆਇਆ ਸਾਜ ਜੀ? ਉਹ ਛੱਡ ਮਿੱਠੇ, ਲੇਕਿਨ ਅੱਜ ਤੂੰ ਕਰੰਟ ਕਲਰ ਦਾ ਸੂਟ ਪਾਇਆ। ਉਸ ਦਾ ਉਸਤਾਦ ਜੀ ਨੂੰ ਡਿਸਕਸ ਕਰਨੀ ਹੈ, ਤੈਨੂੰ ਮੁਬਾਰਕ ਹੋਵੇ ਜਿਹੜੀ ਤੂੰ ਖੁਸ਼ਖਬਰੀ ਨਹੀਂ ਸੀ ਦੱਸੀ, ਆਹੋ। ਉਹ ਅੱਲਾ ਨੇ ਸੁਣ ਲਈ ਭਰਾ ਦੀ। ਅੱਛਾ ਜੀ। ਉਸਤਾਦ ਜੀ ਸਾਡੇ ਇਲਾਕੇ ਦੀਆਂ 10 ਗਲੀਆਂ ਵਾ, 10 ਗਲੀਆਂ ਤੇ ਤਾਜਰਾਂ ਦਾ ਇਲੈਕਸ਼ਨ ਆ ਜੀ। ਅੰਜਮਨ ਤਾਜਰਾਂ। ਤੇ ਤੁਹਾਡੇ ਪੁੱਤ ਨੂੰ ਐਜ਼ ਏ ਤਾਜਰ ਆਪਣੀ ਗਲੀ ਦੀ ਰਿਪਰੈਜ਼ੈਂਟੇਟਿਵ ਦਿੱਤੀ ਹੈ। ਉਹਨੇ ਕਿਹਾ ਮਿਠਾਈ ਤੁਸੀਂ ਨੁਮਾਇੰਦਗੀ ਕਰਨੀ ਹੈ ਤੇ ਮੈਂ ਐਜ਼ ਏ ਤਾਜਰ ਖੜਾ ਹੋਣਾ ਵਾ। ਪਰਸੋਂ ਨੂੰ ਮੈਂ ਕਹੀ ਯਾਰ ਮੈਨੂੰ ਕੋਈ ਤਕਰੀਰ ਸਿਖਾ, ਕੋਈ ਲਫ਼ਜ਼ੀ ਜੁਮਲੇ ਜਿਹੜੇ ਮੈਂ ਕਹਿਣੇ ਆ ਜਲੂਸ ਦੇ ਵਿੱਚ, ਉਹ ਜ਼ਰਾ ਮੈਨੂੰ ਥੋੜਾ ਸਿਖਾਉਣਾ ਵਾ। ਕੈਸੇ ਬਣੇ ਅੰਜਮਨ ਸਾਜੀ? ਤਾਜਰਾਂ ਵਾਲਿਆਂ ਨੇ ਜੀ ਇਹਨੂੰ ਕਿਹਾ ਵਾ ਕਿ ਤੂੰ ਸਾਡੀ ਨੁਮਾਇੰਦਗੀ ਕਰ, ਯਾਨੀ ਕਿ ਉੱਥੇ ਦੇ ਜਿਹੜੇ ਦੁਕਾਨਦਾਰ ਹਜ਼ਰਾਤ ਨੇ। ਕੈਸੇ ਬਣੇ ਸਾਜੀ? ਮਿੱਠੇ ਦਾ ਵੀਜ਼ਾ ਲੱਗ ਗਿਆ ਜੀ ਆਸਟ੍ਰੇਲੀਆ ਦਾ। ਆਹਾ ਕੀ ਬਾਤ ਹੈ। ਆਸਟ੍ਰੇਲੀਆ ਦਾ ਬੇਟਾ ਵੀਜ਼ੇ ਦਾ ਮਿੱਠਾ ਲੱਗ ਗਿਆ। ਹਾਂ, ਤੁਸੀਂ ਗੱਲਾਂ ਬਹੁਤ ਕਰਦੇ ਸਾਜ ਜੀ। ਕਾਲੂ ਇਦਾਂ ਕਰਦਾ, ਕਾਲੂ ਇੰਜ ਕਰਦਾ। ਮਿੱਠੇ ਦਾ ਵੀਜ਼ਾ ਲੱਗ ਗਿਆ। ਮਿੱਠੇ ਦਾ ਵੀਜ਼ਾ? ਮਿੱਠੇ ਦਾ ਵੀਜ਼ਾ, ਮਿੱਠੇ ਦੀ ਭਾਈ ਮਠਿਆਈ ਮੰਗਾਈ। ਮਿੱਠੇ ਦਾ ਵੀਜ਼ਾ ਲੱਗ ਗਿਆ। ਹਾਂ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ ਯਾਰ। ਹੈਲੋ ਸਾਜ ਜੀ, ਓਰੀਜਨਲ ਆ, ਸਹੀ ਆ, ਓਕੇ ਆ ਭਾਈ ਯਾਰ ਇਹ ਮੁਦੱਸਰ ਸਾਹਿਬ ਆਪਣੇ ਬੱਚਿਆਂ ਦਾ ਦੇ ਕੇ ਗਏ ਨੇ ਕੱਲ, ਵੱਡਾ ਡੱਬਾ ਮੁਦੱਸਰ ਆਪਣਾ। ਹਾਂਜੀ ਠੀਕ ਆ, ਤੇ ਬਗੈਰ ਤਾਂ ਉਹਦਾ ਦੱਸ ਕੇ ਤੇ ਤੂੰ ਜਿਹੜਾ ਕੱਖ ਨਹੀਂ ਲੈ ਕੇ ਆ ਉਹਦੇ ਤੇ ਪਾਈ ਜਾ ਰਿਹਾ ਕਿ ਜੀ ਆ ਵੀਜ਼ੇ ਦਾ। ਆਲੂ ਛੋਲੇ ਮੈਨੂੰ ਕਿਹਾ ਸਾਜ ਜੀ। ਆਲੂ ਛੋਲੇ ਦਾਰੇ ਸਾਹਿਬ ਮੈਂ ਸਹੀ ਪਿੱਟਦਾ ਨਾ, ਰਿਜ਼ਕ ਦਾ ਦਿਆ ਹੋ ਰਿਹਾ। ਤਿੰਨ ਦਿਨ ਫਰਿੱਜਾਂ 'ਚ ਪਈਆਂ ਰਹਿੰਦੀਆਂ ਸ਼ਾਮਾਂ, ਮੁੜ ਕੇ ਅਸੀਂ ਸੁੱਟੀ ਦੀਆਂ ਹੈ। ਆ ਦੇਖੋ ਅਸੀਂ ਅੱਜ ਮੈਂ ਅੱਧਾ ਕੀਤਾ ਆ ਕੇ, ਇਹ ਸਹੀ ਪਿਆ ਸੀ ਅੱਧਾ ਕਰਕੇ। ਕਿਆ ਕਹਿੰਦੇ ਆਹਾ ਕੁਰੈਸ਼। ਵਾਹ ਵਾਹ। ਤੁਸੀਂ ਨਾ ਇੰਨਾ ਖਾਓ, ਤੁਹਾਡਾ ਕੋਲੇਸਟ੍ਰੋਲ ਵੱਧ ਜਾਣਾ। ਲੈ ਤੂੰ ਨਾ ਨਹੀਂ ਖਾ, ਮਠਿਆਈ ਘਟ ਜਾਣੀ ਆ, ਕਿਤੇ ਫਾਲਸਾ ਘਟ ਜਾਣਾ। ਅੰਦਰ ਕੋਈ ਬਿਮਾਰੀ ਨਾ ਜਾਗ ਪਵੇ ਜਿੰਨਾ ਤੂੰ ਖਾਂਦੇ ਆ। ਆਲੂ ਛੋਲੇ ਦੀ ਤਾਰੀਫ ਨਹੀਂ ਕੀਤੀ ਉਸਤਾਦ ਜੀ। ਉਧਰ ਅਗਲਾ ਅੰਜਮਨ। ਬੇਟਾ ਜੀ ਆਸਟ੍ਰੇਲੀਆ ਤੁਸੀਂ ਚੱਲੇ ਹੋ, ਸ਼ੁਕਰ ਹੈ ਜੀ, ਤੁਹਾਡੇ ਨਾਲ ਹੀ ਚੱਲੇ ਆ ਜੀ। ਉਹਦੇ ਕੁਝ ਪਰਹੇਜ਼ ਵੀ ਨੇ। ਹਾਂਜੀ ਬਿਲਕੁਲ ਪਰਹੇਜ਼ ਆ ਜੀ ਉਹਦੇ। ਉੱਥੇ ਕਾਂਗਰੂ ਬਹੁਤ ਨੇ। ਆਸਟ੍ਰੇਲੀਆ ਜੀ? ਹਾਂ, ਦੋ ਹੀ ਚੀਜ਼ਾਂ ਉੱਥੇ ਮਸ਼ਹੂਰ ਨੇ ਪੂਰੇ ਆਸਟ੍ਰੇਲੀਆ 'ਚ, ਕਾਂਗਰੂ ਤੇ ਮਲਕ ਜ਼ਿਸ਼ਾਨ ਸਾਹਿਬ। ਮਲਕ ਜ਼ਿਸ਼ਾਨ ਆ ਜਿਹੜੇ ਆਪਣਾ ਪ੍ਰਮੋਟਰ ਨੇ। ਹਾਂਜੀ PSSA ਵਾਲੇ ਮਲਕ ਜ਼ਿਸ਼ਾਨ ਸਾਹਿਬ ਵਰਲਡ ਫੇਮਸ ਆਦਮੀ ਨੇ ਪੂਰੇ, ਮਤਲਬ ਦੋ ਹੀ ਜਣੇ, ਕਾਂਗਰੂ ਮਸ਼ਹੂਰ ਨੇ ਤੇ ਮਲਕ ਜ਼ਿਸ਼ਾਨ ਸਾਹਿਬ ਹੁਣ ਅਸੀਂ ਜਾ ਕੇ ਕਿਹਨੂੰ ਮਿਲਣਾ ਪਹਿਲੇ? ਵੱਡੇ ਆਦਮੀ ਨਿਸ਼ਾਨ ਸਾਹਿਬ ਨੂੰ। ਸਾਨੂੰ ਜਿਹੜਾ ਪਹਿਲੇ ਮਿਲ ਪਿਆ। ਵੈਸੇ ਕੈਸੀ ਗੱਲ, ਆਪਾਂ ਕਾਂਗਰੂ ਦੀ ਪ੍ਰਮੋਸ਼ਨ ਵੀ ਕਰਤੀ ਆ, ਦਿਸ਼ਾਨ ਸਾਹਿਬ ਦੀ ਕਰਤੀ। ਕਾਂਗਰੂ ਦੀ ਵੀ ਨਹੀਂ ਅਸੀਂ ਪ੍ਰਮੋਸ਼ਨ, ਉਹਦੇ ਅੱਗੇ ਉਹਦੀ ਪ੍ਰਮੋਸ਼ਨ ਉਹ ਹੇਟਾ ਕਾਂਗਰੂ। ਮਲਕ ਜ਼ਿਸ਼ਾਨ ਸਾਹਿਬ ਵੀ ਵੱਡੀ ਦੁਨੀਆ ਨੇ, ਅਸੀਂ ਉਹਨਾਂ ਦੀ ਕਿਤੇ ਪ੍ਰਮੋਸ਼ਨ ਕਰਨੀ। ਸਹੀ ਗੱਲ। ਇਹ ਕਾਂਗਰੂ ਉਸਤਾਦ ਜੀ ਆਸਟ੍ਰੇਲੀਆ ਖੋਤਾ ਟਾਈਪ ਆ।
ਕਾਂਗਰੂ ਆਸਟ੍ਰੇਲੀਆ ਸਸਤੇ ਬਹੁਤ ਨੇ। ਅੱਛਾ ਜੀ। ਹਾਂ 20 ਦੇ 3 ਦੇ ਦਿੱਤੇ, 4 ਦੇ ਦਿੱਤੇ, 6 ਲਏ ਨਾਲ 2 ਉਹਨਾਂ ਨੇ ਉਦਾਂ ਹੀ ਦੇ ਦਿੱਤੇ। ਉੱਥੇ ਬਹੁਤ ਜ਼ਿਆਦਾ ਨੇ ਕਾਂਗਰੂ। ਬਸ ਜਿਵੇਂ ਠੀਕ ਆ। ਸਾਡੇ ਪਾਕਿਸਤਾਨ 'ਚ ਨਮਕ ਬਹੁਤ ਆ, ਇੰਡੀਆ 'ਚ ਨਮਕ ਮਹਿੰਗਾ ਵਾ, ਹਾਂ ਇੱਥੇ ਨਮਕ ਸਸਤਾ ਵਾ। ਕਈਆਂ ਮੁਲਕਾਂ 'ਚ ਨਮਕ ਤੁਹਾਡੇ ਇੱਥੇ ਅੱਲਾ ਮਾਫੀ ਦੇਵੇ ਮਤਲਬ ਕੀਮਾ ਨਹੀਂ ਛੋਟਾ ਉਹਨਾਂ ਮਹਿੰਗਾ, ਜਿੰਨਾ ਕਈਆਂ ਮੁਲਕਾਂ 'ਚ ਨਮਕ ਮਹਿੰਗਾ ਜਿੱਥੇ ਨਮਕ ਹੈ ਹੀ ਨਹੀਂ। ਬਿਲਕੁਲ ਸਾਜੀ। ਉਸਤਾਦ ਜੀ ਹੁਣ ਇੱਕ ਮਿਸਾਲ, ਅਗਰ ਉੱਥੇ ਕੋਈ ਬੰਦਾ ਕਾਂਗਰੂ ਦੇ ਨਾਲ ਗਲਤ ਕਰਤਾ ਤੇ ਲੋਕ ਕੋਈ ਕੀ ਕਹਿਣਗੇ ਆਪਾਂ? ਕਾਂਗਰੂ ਨਾਲ ਗਲਤ ਤੂੰ ਕਰ ਹੀ ਨਹੀਂ ਮਤਲਬ ਸਕਦਾ। ਕਾਂਗਰੂ ਦੇ ਚੰਡਾ ਮਾਰੀਆਂ, ਕਾਂਗਰੂ ਨਾਲ ਕੋਈ ਜ਼ਿਆਦਤੀ ਕਰਦੀ। ਨਾ ਨਾ ਉਹ ਇੰਨੇ ਜਾਣੇ ਆ, ਤੂੰ ਉੱਥੇ ਸਾਜੀ ਉਹ ਤਾਕਤਵਰ ਵਾ, ਉਹਨਾਂ ਦੇ ਬਾਹਾਂ ਦੇ ਤਾਕਤਵਰ, ਉਹ ਬਾਡੀ ਬਿਲਡਰ ਟ੍ਰੈਪ ਆ। ਹਾਂਜੀ। ਔਰ ਉਹ ਪੂਛ ਵੀ ਉਹਨਾਂ ਦੀ ਜਾਨਦਾਰ ਆ, ਪੂਛ ਦੇ ਸਿਰ ਤੇ ਪੂਰੇ ਖਲੋ ਜਾਂਦੇ ਉਹ। ਇਹ ਆਪਾਂ ਨੂੰ ਕਾਂਗਰੂਆਂ ਨੇ ਬੁਲਾਇਆ? ਨਹੀਂ ਇਹ ਨਾ ਹੋਵੇ ਆਪਾਂ ਸ਼ੋਅ ਕਰੀਏ ਕਿ ਸਾਰੇ ਕਾਂਗਰੂ ਹੀ ਬੈਠੇ ਹੋਣ। ਲੇਕਿਨ ਤੁਹਾਨੂੰ ਮੀਟਅਪ ਕਰਨਾ ਪੈਣਾ ਉੱਥੇ ਜਾ ਕੇ ਕਾਂਗਰੂ ਨਾਲ। ਉਹਨਾਂ ਬੜੇ ਕਾਂਗਰੂ ਨੇ ਸਾਡੇ ਜਿਹੜੇ ਸ਼ੋਅ ਦੇ ਵਿੱਚ। ਅਗਰ 10-15 ਬੰਦੇ ਬੈਠੇ ਨੇ, 20-25 ਕਾਂਗਰੂ ਵੀ ਬੈਠੇ ਹੋਣੇ ਵਿੱਚ। ਪੰਜੂ ਸੱਤੂ ਕਾਂਗਰੂ ਬੈਠੇ। ਪੰਜੂ ਉਸਤਾਦ ਸੱਤੂ। ਜੀ, ਜਦੋਂ ਮੈਨੂੰ ਸਕਾਈ ਟ੍ਰੈਂਡ ਸਾਹਿਬ ਨੇ ਦੱਸਿਆ ਨਾ ਕਿ ਵੀਜ਼ਾ ਲੱਗ ਗਿਆ ਵਾ, ਔਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੱਸਿਆ ਨਾ ਕਿ 17 ਕਿ 18 ਘੰਟੇ ਦੀ ਫਲਾਈਟ ਆ, ਹਾਂਜੀ ਇਹ ਖੁਸ਼ੀ ਦੇ ਨਾਲ ਮੈਂ ਹੀ ਮਰ ਗਈ। ਨਹੀਂ ਲਾ ਸਟੇ ਵੀ ਹੈ ਵਾ ਸਾਜੀ। ਉਤੋਂ ਕਹਿੰਦੇ ਲੰਬੀ ਫਲਾਈਟ ਹੁੰਦੀ ਆ, ਕੰਨ ਪਾੜ ਜਾਂਦੇ ਆ। ਮੈਂ ਕਿਹਾ ਮੇਰੇ ਤਾਂ ਅੱਗੇ ਹਵਾ ਭਰ ਜਾਂਦੀ ਆ। ਨਹੀਂ 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 ਨਹੀਂ। ਫਿਰ ਇਹ ਆਸਰਾ ਰਿਹਾ ਕਿ ਚਲੋ ਉਸਤਾਦ ਜੀ ਨਾਲ ਹੋਣਗੇ। ਉਸਤਾਦ ਜੀ ਹੁਣ ਤੁਸੀਂ ਆਸਟ੍ਰੇਲੀਆ ਚੱਲੇ ਹੋ, ਮੇਰਾ ਵੀ ਬਣਦਾ ਕਿ ਜੋ ਮੈਨੂੰ ਉੱਥੇ ਦੇ ਬਾਰੇ ਚ ਪਤਾ ਵਾ ਤੁਹਾਨੂੰ ਦੱਸਾਂ। ਦੱਸਣਾ ਚਾਹੀਦਾ। ਹਾਫ ਬਾਜ਼ੂ ਕੱਪੜੇ ਲੈ ਕੇ ਜਾਣੇ ਆ ਉੱਥੇ, ਗਰਮੀ ਬਹੁਤ। ਗਰਮੀ ਆ। ਉਹ ਭਰਾਵਾ ਸਕਾਈ ਟ੍ਰੈਂਡ ਸਾਹਿਬ ਕਹਿੰਦੇ ਉੱਥੇ ਬਰਫ਼ ਪੈਣ ਡਈ ਆ। ਕੀ ਭਾਜੀ 35 ਤੋਂ ਉੱਤੇ ਇਸ ਟਾਈਮ ਟੈਂਪਰੇਚਰ ਆ ਉੱਥੇ। ਮਾਵਾਂ ਆਪਣੇ ਬੱਚੇ ਨਹੀਂ ਸੰਭਾਲੀਆਂ ਜਾਂਦੀਆਂ, ਕਾਰ ਦੇ ਬੋਨਟ ਤੇ ਆਂਡਾ ਪੱਕਣ ਦਿਆ ਉੱਥੇ। ਕੰਦਿਆ ਵਾ। ਤੁਸੀਂ ਕਿਹੜੀ ਭੁੱਲ ਚੋ ਆਪਣੇ ਯਾਰ ਵੱਲੋਂ? ਪੁੱਠੀ ਸ਼ਾਪਿੰਗ ਕਰਵਾ ਦੇਣੀ ਆ। ਉਹ ਤਾਂ ਸਰਦੀ ਪੈਣ ਡਈ ਯਾਰ। ਕਾਂਗਰੂ ਤਾਂ ਮਾੜੇ ਇਲਾਕੇ 'ਚ ਹੁੰਦਾ ਹੀ ਨਹੀਂ। ਉਹ ਕਾਂਗਰੂ ਘੱਟ ਬੰਦੇ ਘੱਟ ਆ। ਨਹੀਂ ਨਹੀਂ ਉਹ ਮਲਕ ਨਿਸ਼ਾਨ ਸਾਹਿਬ ਹੈਗੇ ਉੱਥੇ, ਉਹ ਸਾਮ ਲੈਣ ਜਾਂਦੇ। ਸਾਜੀ ਨਿਕਰਾਂ ਲੈ ਕੇ ਜਾਓ, ਲੌਂਗ ਨਿਕਰਾਂ ਉੱਥੇ ਸਾਹਲੇ ਸਮੁੰਦਰ ਤੇ ਬਹਿ ਕੇ ਨਿਜ਼ਾਮ ਤੁਸੀਂ ਉੱਥੇ ਸ਼ੋਅ ਵੀ ਕਰਨਾ, ਸਾਰਾ ਕੁਝ ਕਰਨਾ। ਸੋਹਣਿਆ ਅਸੀਂ ਚੁੱਭੀ ਮਾਰ ਕੇ ਜੁਗਤਾਂ ਕਰਨੀਆਂ ਉੱਥੇ ਵੀ, ਕੱਚੇ ਲੈ ਕੇ ਮਿੱਠੇ ਤਰ੍ਹਾਂ ਲੈ ਕੇ ਜਾਈ ਇੱਥੋਂ, ਖੀਰੇ ਲੈ ਕੇ ਜਾਈ, ਹਦਵਾਣੇ ਲੈ ਕੇ ਜਾਈ, ਕਿਉਂਕਿ ਗਰਮੀ ਬਹੁਤ ਆ, ਬਹੁਤ ਜ਼ਿਆਦਾ ਗਰਮੀਆਂ ਲੈ ਕੇ ਜਾਈ, ਸੱਤੂ ਲੈ ਕੇ ਜਾਈ, ਠੰਡੀਆਂ ਛਾਵਾਂ ਲੈ ਕੇ ਜਾਈ ਇੱਥੋਂ। ਇਹ ਨਾ ਕੀ ਦੱਸਿਆ ਨਹੀਂ। ਹਲੇ ਵੀਜ਼ਾ ਲੱਗੇ ਨੂੰ ਘੰਟਾ ਨਹੀਂ ਸੀ ਹੋਇਆ, ਐਡੀ ਲਿਸਟ ਤਿਆਰ ਹੋ ਗਈ ਆ। ਕਾਦੀ? ਅੰਮੀ ਜੀ ਕਹਿੰਦੇ ਮੇਰੇ ਤੋਂ ਕਾਂਟੇ ਲੈ ਕੇ ਆਉਣੇ ਆ। ਤੁਹਾਡੀ ਨੋਹ ਕਹਿੰਦੀ ਮੇਰੇ ਕਾਫਤਾਨ ਲੈ ਕੇ ਆਉਣਾ ਵਾ। ਕੀ ਲੈ ਕੇ ਆਉਣਾ? ਕਾਫਤਾਨ। ਉਹ ਕੀ ਹੁੰਦਾ? ਬੁਰਖਾ ਉਹ ਲੈ ਕੇ ਆਉਣਾ ਵਾ। ਆਸਟ੍ਰੇਲੀਆ ਨਹੀਂ, ਉਹਨੂੰ ਕਹ ਮੈਂ ਸਊਦੀਆ ਚੱਲਾਂ ਜਾਂ ਇਸਲਾਮੀ ਮੁਲਕ ਚੱਲਾਂ, ਉੱਥੇ ਬੁਰਖਾ ਲੈ ਕੇ ਆਵਾਂ। ਭਾਈ ਬਾਹਰ ਕਹਿੰਦਾ ਮੇਰੇ ਲਈ ਫਰੋਜ਼ਾ ਲੈ ਕੇ ਆਉਣਾ ਵਾ। ਆਸਟ੍ਰੇਲੀਆ 'ਚ ਚੱਲਾਂ, ਤੈਨੂੰ ਕਹਿੰਦਾ ਫਰੋਜ਼ਾ ਲੈ ਕੇ ਆਉਣਾ ਮੇਰੇ ਲਈ। ਮਿੱਠੇ ਮੇਲੀ ਨਰੋਜ਼ੀ ਲੈ ਕੇ ਆਉਣੀ ਉੱਥੋਂ, ਆਸਟ੍ਰੇਲੀਅਨ ਨਰੋਜ਼ੀ। ਮਾਰਨ ਲਿਆ ਭਾਜੀ। ਨਹੀਂ ਨਹੀਂ ਇਹ ਨਹੀਂ ਗੱਲ ਹੁੰਦੀ ਉੱਥੇ ਯਾਰ। ਕੀ ਉੱਥੇ ਸਰਦੀ ਕਿ ਗਰਮੀ ਆ? ਗਰਮੀ ਆ ਉਸਤਾਦ ਜੀ। ਕਿੰਨੀ ਗਰਮੀ ਆ? ਓਏ ਤੋਬਾ 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 35 ਪਲੱਸ ਆ। ਤੋਬਾ ਯਾਦ ਆ ਤੋਬਾ। ਉਹ ਕਿਉਂ? ਉਹ ਭਾਜੀ ਉਧਰ ਸੂਰਜ ਸਸਤਾ ਪੈ ਰਿਹਾ ਉਹਨਾਂ ਨੂੰ, ਜਿੱਦਾਂ ਕੈਂਗਰੂ ਨਹੀਂ ਸਸਤਾ ਪੈ ਰਿਹਾ। ਯਾ ਤੇ ਜ਼ਿਆਦਤੀ ਆ। ਅਸੀਂ ਬਾਹਰ ਕਿੱਦਾਂ ਫਿਰਾਂਗੇ? ਬਾਹਰ ਮਲਕ ਨਿਸ਼ਾਨ ਸਾਹਿਬ ਹੈਗੇ ਆ, ਉਹਨਾਂ ਨੇ ਕਰਾ ਲੈਣਾ ਮੌਸਮ ਵੀ ਠੀਕ। ਬੱਦਲ ਦਾ ਬੜਾ ਹੱਥ ਪੈਂਦਾ ਉਹਨਾਂ। ਆਸਟ੍ਰੇਲੀਆ ਵਾਲਿਆਂ ਨੇ ਜਗ੍ਹਾ ਜਗ੍ਹਾ ਤੇ ਫੁਹਾਰੇ ਲਾਏ ਆ ਉਸਤਾਦ ਜੀ, ਥੱਲੋਂ ਲੰਘੋ ਮਾੜੀ ਜੀ ਤਾਰੀ ਲਾਓ, ਕੂਲ ਹੋਵੋ, ਓਕੇ। ਹਾਂ ਬੜਾ ਫਿਰ ਕੈਂਗਰੂ ਉੱਥੇ ਕਿੱਦਾਂ ਰਹਿਣਾ? ਕੈਂਗਰੂ ਦੇ ਨਹੀਂ ਕੈਂਗਰੂ ਜੰਗਲਾਂ 'ਚ ਰਹਿੰਦੇ ਆ, ਜੰਗਲਾਂ ਦੇ ਵਿੱਚ ਰਹਿੰਦੇ ਆ, ਦਰਖਤਾਂ ਦੇ ਨਾ ਓਏ ਉਹ ਘਰਾਂ ਚ ਆ ਜਾਂਦੇ ਹੀ। ਉਹਨਾਂ ਦਾ ਮੁਲਕ ਆ ਉਹ, ਕੈਂਗਰੂਆਂ ਦਾ। ਹਾਂਜੀ ਉਹ ਬੰਦੇ ਉੱਥੇ ਵੈਸੇ ਢੇਠੇ ਹੋ ਕੇ ਰਹਿ ਰਹੇ ਆ। ਗੈਰ ਕਾਨੂੰਨੀ। ਹਾਂਜੀ ਨਹੀਂ ਗੈਰ ਕਾਨੂੰਨੀ, ਮਤਲਬ ਅਸਲ ਉਹਨਾਂ ਦਾ ਵਾ ਉਹ। ਅੱਛਾ ਬੰਦੇ ਕੈਂਗਰੂਆਂ ਕੋ ਕਿਰਾਏਦਾਰ ਰਹਿੰਦੇ। ਆਸਟ੍ਰੇਲੀਆ ਅੱਛਾ ਆਸਟ੍ਰੇਲੀਅਨ ਤੋਤੇ ਇਹ ਵੀ ਉੱਥੇ ਹੀ ਆ? ਹੋਰ ਆਸਟ੍ਰੇਲੀਅਨ ਤੋਤੇ ਨਿਊਜ਼ੀਲੈਂਡ ਹੁੰਦੇ। ਨਹੀਂ ਜੇ ਦੇਖੋ ਮੇਰੇ ਇੰਨੇ ਪੰਛੀ ਉੱਥੇ ਫਿਰਨ ਰਹੇ, ਇੰਨੇ ਕੈਂਗਰੂ। ਨਹੀਂ 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 ਇੰਨੇ ਪੰਛੀ ਨਹੀਂ, ਪੰਛੀ ਤੇ ਲੱਖਾਂ ਦੀ ਤਾਦਾਦ ਚ ਆ। ਆਸਟ੍ਰੇਲੀਅਨ ਤੋਤੇ, ਆਸਟ੍ਰੇਲੀਅਨ ਮਤਲਬ ਚਿੜੀਆਂ, ਕਾਂਗਰੂ, ਇਹ ਆਸਟ੍ਰੇਲੀਆ ਦੇ ਆ। ਖਰਗੋਸ਼। ਇਹ ਨਾ ਹੋਵੇ ਆਪਾਂ ਉੱਥੇ ਸਾਡੀ ਫਲੈਟ ਲੈਂਡ ਕਰੇ ਤੇ ਕੈਂਗਰੂ ਕੇ ਖਲੋਤਾ ਹੋਵੇ, ਸਲਾਮ ਅਲੈਕੁਮ ਮਿੱਠਾ ਸਾਹਿਬ, ਸਾਨੂੰ ਕੈਂਗਰੂ ਲੈਣਾ ਹੋਵੇ। ਕੈਂਗਰੂ ਸੱਚੀ ਮੁੱਚੀ ਉਸਤਾਦ ਜੀ ਬਿੱਲੀਆਂ ਤਰ੍ਹਾਂ ਵਾ, ਜਿੱਦਾਂ ਆਪਣੇ ਨਹੀਂ ਆ ਜਾਂਦੀਆਂ ਬਿੱਲੀਆਂ। ਹਾਂਜੀ ਉੱਥੇ ਹੈਲੋ ਹਾਏ ਉੱਥੇ ਨਹੀਂ ਕਹਿੰਦੇ ਆ ਹੈ ਵੇ ਇਹਨੂੰ ਕੱਢ ਕੈਂਗਰੂ ਨੂੰ ਮੰਜੇ ਥੱਲੋਂ, ਉੱਥੇ ਇੰਜ ਕਹਿੰਦੀਆਂ ਬੁੱਢੀਆਂ। ਕੈਂਗਰੂ ਆ ਰਾਤੀ ਕਿਚਨ ਚ ਵੜ ਗਿਆ ਅੰਤਰਾ, ਕੈਂਗਰੂ ਸਾਰਾ ਹਾਂਡੀ ਖਾ ਗਿਆ ਕੈਂਗਰੂ। ਉਸਤਾਦ ਜੀ ਉਹਨਾਂ ਦਾ ਤਖੱਲਸ ਆ, ਨਿਸ਼ਾਨ ਆ ਉਹਨਾਂ ਦਾ ਕੈਂਗਰੂ ਬਸ। ਨਿਸ਼ਾਨ ਨਹੀਂ ਆ ਉੱਥੇ, ਹੈ ਵਾ। ਅੱਛਾ ਬਿੱਲੀ ਦੇ ਹੁਣ ਲੈ ਕੇ ਕਿੱਦਾਂ ਜਾਣਾ ਵਾ? ਉਹਨਾਂ ਦਾ ਇੱਕ ਹੋਰ ਵੀ ਨੁਕਸਾਨ ਹੈ ਕਾਂਗਰੂਆਂ ਦਾ। ਬਿੱਲੀ ਤੇਰੇ ਕਿਚਨ ਚ ਵੜ ਗਈ, ਜਿੰਨਾ ਉਹਨੇ ਖਾਣਾ ਉਹਨਾਂ ਹੀ ਖਾ ਕੇ ਉਹਨੇ ਦੌੜ ਲਾ ਦੇਣੀ। ਕੈਂਗਰੂ ਜਾਣ ਲੱਗਾ 6 ਜੀਆਂ ਦਾ ਝੋਲੀ 'ਚ ਵੀ ਪਾ ਲੈਂਦਾ। ਦਿਲ ਕਰੇ ਵੱਡਾ ਬੰਦ ਝੋਲੀ 'ਚ ਪਾਉਣ ਦੇ। ਹਾਂ ਉਹ ਬੋਰਾ ਜਿਹਾ ਇਕੱਲਾ ਨਹੀਂ ਜਾਂਦਾ, ਉਹ ਬਹੁਤਾ ਨੁਕਸਾਨ ਕਰਦਾ ਵੀ ਉਹਦੇ ਕੋਲ ਜਿੰਨੀ ਖਾਧੀ ਜੇ ਠੀਕ ਆ, ਬਾਕੀ ਝੋਲੀ 'ਚ ਪਾ ਲੈਂਦਾ। ਹੁਣ ਅਸੀਂ ਤਾਂ ਡਰਦੇ, ਹੁਣ ਸਾਡਾ ਵਾਕਈ ਇਸਤਕਬਾਲ ਕੈਂਗਰੂ ਕਰਨਗੇ। 6 ਕੈਂਗਰੂ ਖਲੋਤੇ ਗੁਲਪਾਸ਼ੀ ਕਰਨ ਦੇ, ਯਾਨੀ ਆ ਗਿਆ ਵੀ, ਯਾਨੀ ਆ ਗਿਆ। ਉਸਤਾਦ ਜੀ ਲੇਕਿਨ ਕੱਪੜੇ ਲੀੜੇ ਆਪਣੇ ਗਰਮੀਆਂ ਜਾਲੀ ਵਾਲੀਆਂ ਜ਼ਿਆਦਾ ਚੀਜ਼ਾਂ ਲੈ ਕੇ ਜਾਓ, ਕਿਉਂਕਿ ਅੰਗਰੇਜ਼ ਲਾਲ ਹੋਏ ਪਏ ਪਿੱਤ ਨਾਲ ਉੱਥੇ। ਠੰਡੇ ਪਾਊਡਰ ਲਿਜਾਣ ਨਾਲ ਯਾਰ। ਉਹ ਤੈਨੂੰ ਇੰਨੀ ਇਨਫੋਰਮੇਸ਼ਨ ਕਿੱਦਾਂ ਪ੍ਰਾਪਤ ਹੋ? ਗੂਗਲ ਤੋਂ ਵੇਖ ਕੇ ਜਿਹੜੇ ਉੱਥੇ ਰਹਿਣ ਮਤਲਬ ਨਿਸ਼ਾਨ ਸਾਹਿਬ ਆਪੇ ਸਾਹਬ ਲੈਣਗੇ, ਕੋਟੀ ਜਰਸੀ ਕੋ ਲੈ ਕੇ ਦੇਣਗੇ। ਮਲਕ ਨਿਸ਼ਾਨ ਸਾਹਿਬ ਦਾ ਬੜਾ ਹੱਥ ਪੈਂਦਾ, ਉਹ ਠੰਡ ਵੀ ਕਰਾ ਲੈਣਗੇ ਉਹ। ਬਸ ਠੀਕ ਹੈ। ਹਾਂ ਨਹੀਂ ਕੈਂਗਰੂ ਵਾਕਈ ਸੱਚ ਹੈ ਕਿ ਝੂਠ ਆ ਸਾਜੀ? ਲੈ
ਉੱਥੇ ਇੱਟ ਪੁੱਤੋਂ ਕੈਂਗਰੂ ਨਿਕਲਦਾ। ਹਾਂਜੀ ਤੇ ਇੱਟ ਅਸੀਂ ਪੁੱਟਣੀ ਕਾ ਤੋਂ ਇੱਟ ਪਈ ਰਵੇ, ਅਸੀਂ ਉੱਤੋਂ ਲੰਘ ਜਾਗੇ। ਬੰਦੇ ਤੋਂ ਉੱਚਾ ਉੱਚਾ ਕੈਂਗਰੂ ਆ, ਇਹ ਜਿਹੜਾ ਕੈਂਗਰੂ 7-7 ਫੁੱਟ ਦਾ, ਤੇਰੀ 6 ਕੀ ਫੁੱਟ, ਮਤਲਬ? 6.5 ਫੁੱਟ। ਅਸੀਂ ਉੱਥੇ ਵਾਲੇ ਜਹਾਜ਼ 'ਚ ਜਾਈਏ, ਜਹਾਜ਼ ਐਨੀ ਕਰਕੇ ਕੈਂਗਰੂ ਪਿੱਛੇ ਨਿਕਲੇ, ਹਾਂ ਵੀ ਉਤਰ ਗਏ ਫਲੈਟ। ਸਾਜੀ ਇੱਕ ਵਕਤ ਸੀਗਾ ਉਦੋਂ ਕੈਂਗਰੂਆਂ ਤੋਂ ਜ਼ਿਆਦਾ ਖਰਗੋਸ਼ ਸੀ ਆਸਟ੍ਰੇਲੀਆ 'ਚ। ਹੈ ਹਾਂਜੀ ਇਹ ਖਰਗੋਸ਼ ਉਹੀ ਵੱਡੇ ਹੋਏ ਨੇ ਹੁਣ। ਕੈਂਗਰੂ ਹੀ ਆਏ, ਪਹਿਲੇ ਖਰਗੋਸ਼ ਸੀ, ਇਹਨਾਂ ਨੂੰ ਕੋਈ ਗਲਤ ਚੀਜ਼ ਖਾਧੀ, ਇਹਨਾਂ ਦੀ ਜਿਨਸ ਬਦਲ ਗਈ ਆ, ਇਹ ਵੱਡੇ ਹੋ ਗਏ ਹੁਣ। ਤੇ ਖਰਗੋਸ਼ ਉਸਤਾਦ ਜੀ ਇੰਨੀ ਕਿ ਤਾਦਾਦ ਵੱਧ ਗਈ, ਵਧੀ ਜਾਵੇ, ਆਸਟ੍ਰੇਲੀਆ ਨੂੰ ਜੰਗ ਕਰਨੀ ਪਈ ਖਰਗੋਸ਼ਾਂ ਨਾਲ। ਹੈ ਹਾਂਜੀ ਜੰਗ ਲੜ ਕੇ ਫੌਜੀਆਂ ਨੇ ਨੱਥੀ ਕੀਤੇ ਖਰਗੋਸ਼, ਓਏ ਕਬਜ਼ਾ ਹੋ ਗਿਆ ਸੀ ਖਰਗੋਸ਼ਾਂ ਦਾ, ਇੰਨੇ ਖਰਗੋਸ਼ ਸੀ। ਉਹ ਯਾਰ ਤੂੰ ਕਿਹੜੀ ਸਦੀ ਦੀਆਂ ਗੱਲਾਂ ਕਰਨਾ, ਜਾਦੂ ਹੀ ਗੱਲਾਂ ਵਾ ਯਾਰ। AI ਦਾ ਦੌਰ, ਤੂੰ ਕਿਹੜੇ ਪਾਸੇ ਲੱਗਾ? ਲਓ ਖਰਗੋਸ਼ਾਂ ਨੇ ਕਬਜ਼ਾ ਕਰ ਲਿਆ ਮੁਲਕ। ਯਾਰ ਕਬਜ਼ਾ ਤੋਂ ਮਰਾਦ ਹੈ ਵੀ ਜਦੋਂ ਤਾਦਾਦ ਹੀ ਇੰਨੀ ਹੋ ਗਈ ਤੇ ਉਸ ਤੋਂ ਬਾਅਦ ਫਿਰ ਉਹ ਹੁਣ ਇੱਕ ਅੱਧਾ ਹੋਵੇ ਤਾਂ ਫੜ ਲੈਣ, ਫਿਰ ਜ਼ਾਹਰੀ ਬਾਤ ਆ ਜਦੋਂ ਕੋਈ ਜ਼ਿਆਦਾ ਮਸਲਾ ਹੱਲ ਹੁੰਦਾ ਫਿਰ ਆਰਮੀ ਹੁੰਦੀ ਤਾਂ ਉਸ ਮੁਲਕ ਦੀ, ਉਹ ਆ ਕੇ ਫਿਰ ਸਿੱਧਾ ਪੱਧਰਾ ਕਰਾਉਂਦੀ। ਆਪਰੇਸ਼ਨ ਇਹਦਾ ਬਿਹਤਰੀਨ ਹੱਲ ਵਾ, ਸਾਰੇ ਖਰਗੋਸ਼ ਖੁੱਡ 'ਚ ਬਾੜ ਕੇ ਖੁੱਡ 'ਚ ਹੀ ਰਹਿੰਦੇ, ਉੱਤੇ ਤੇਲੀ ਵਾਲਾ ਪਟਾਕਾ ਸੁੱਟੋ। ਉਹ ਯਾਰ ਸਾਰੇ ਕਿੰਨੇ 30 35 40 ਸੀ ਵੀ ਜਿਹੜੇ ਅੰਦਰ ਵੜੇ, ਪੂਰੇ ਮੁਲਕ ਭਰ ਗਿਆ, ਲੱਖਾਂ ਦੀ ਲੱਖਾਂ ਦੀ ਤਾਦਾਦ 'ਚ ਹੋ ਗਏ। ਕਹਿੰਦੇ ਖਰਗੋਸ਼ ਨੂੰ ਨਹੀਂ, ਖਰਗੋਸ਼ਣੀ ਨੂੰ ਫੜੋ ਜੀ ਤੋਂ ਕੰਮ ਵਧਿਆ ਵਾ, ਉਹਨੂੰ ਫੜਦੇ। ਇਹਨੂੰ ਉਸਤਾਦ ਜੀ ਭਾਵੇਂ ਗੂਗਲ ਕਰਕੇ ਦੇਖ ਲਓ ਜਿੱਦਾਂ ਮਰਜ਼ੀ, ਸੱਚੀ ਗੱਲ ਆ ਖਰਗੋਸ਼ਾਂ ਵਾਲੀ। ਉਹ ਜਾਨੂੰ ਅਸੀਂ ਜਾਣਾ ਵਾ, ਹਲ ਤਾਂ ਮਹੀਨਾ ਡੇਢ ਪਿਆ, ਜਾਨੂੰ ਸਰਦੀ ਆ ਹੀ ਜਾਣੀ ਆ ਭਰਾਵਾ। ਨਾਲੇ ਮੇਰੀ ਤਾਂ ਰੂਹ ਇੱਥੋਂ ਹੀ ਮਰੀ। ਨਹੀਂ ਸਰਦੀ ਨਹੀਂ ਹੋਣੀ, ਉੱਥੇ ਗਰਮੀ ਰਹਿੰਦੀ ਹੈ। ਹੁਣ ਉੱਥੇ 35 40 ਆ ਕੀ ਟੈਂਪਰੇਚਰ। ਹਾਂਜੀ ਤਦੇ ਫਿਰ ਕੈਂਗਰੂ ਖੁੱਡਾਂ 'ਚੋਂ ਬਾਹਰ ਆਏ ਹੋਏ ਆ। ਠੀਕ ਆ, ਜਦੋਂ ਅਸੀਂ ਜਾਣਾ ਉਦੋਂ 60 65 ਹੋਣਾ। ਹਾਂਜੀ ਉਦੋਂ ਤੂੰ ਇੰਜ ਹੱਥ ਗੱਡੀ 'ਚੋਂ ਬਾਹਰ ਕੱਢਣਾ ਵਾ, ਤੇਰੀ ਸਕਿਨ ਸੜ ਧੂਆਂ ਨਿਕਲਣ ਲੱਗ ਪੈਣਾ। ਜਿਵੇਂ ਉਹ ਨਹੀਂ ਹੁੰਦੇ ਉਹਦੇ, ਉਹ ਧੁੱਪੇ ਜਾ ਕੇ ਸੜ ਜਾਂਦੇ ਆ। ਏਲੀਅਨ ਪਟਾਕਾ ਪੈ ਜਾਂਦਾ। ਜ਼ੋਂਬੀ ਵੀ ਤੇ ਡਰੈਕੋਲਾ ਜ਼ੁੰਬੀ ਟੈਪ ਹੋ ਜਾਣਾ ਤੂੰ। ਅਸੀਂ ਉੱਥੇ ਜਾ ਕੇ ਮੈਂ ਮਿੱਠਾ ਕੋਲਾ ਬਣ ਜਾਣਾ। ਹਾਂ, ਉੱਥੇ ਤੂੰ ਇੰਜ ਹੱਥ ਬਾਹਰ ਕੱਢਣਾ, ਧੁੱਪ ਪੈਣੀ, ਤੇਰੇ ਇੰਨੀ ਚੀਜ਼ ਲੱਥੀ ਜਾਣੀ, ਵਾਪਸ ਤੂੰ ਇੰਨਾ ਕੁ ਅੰਦਰ ਕਰ ਲੈਣਾ ਬਸ। ਨਹੀਂ ਹੁਣ ਅਸੀਂ ਤਾਂ ਸ਼ੋਅ ਕਰਨ ਜਾਣਾ ਕਿ ਆਪਣੀ ਸੱਜੀ ਬਣਵਾ ਕੇ ਆਉਣਾ। ਉਸਤਾਦ ਜੀ ਤਾਲੇ ਕੁੰਡੀਆਂ ਨਹੀਂ ਲੱਗਦੇ ਜਿਹੜੇ ਦਰਵਾਜ਼ੇ ਨੂੰ, ਉਹ ਲਾਲ ਹੋ ਜਾਂਦੇ ਦੁਪਹਿਰ ਨੂੰ। ਹਾਂਜੀ ਸਹੀ ਗੱਲ ਆ। ਧੁੱਪ ਯਾਰ ਆਸਟ੍ਰੇਲੀਆ ਤੇ ਮੈਂ ਸੁਣਿਆ ਯਾਰ ਉੱਥੇ ਅੰਗਰੇਜ਼ ਹੈਪੀ ਬੜੇ ਆ। ਉਹ ਤੇ ਹੈਪੀ ਤੇ ਹੈਗੇ ਆ, ਲੇਕਿਨ ਏਸੀਆਂ 'ਚ। ਦੁਬਈ ਵੀ ਇਹ ਤੋਂ ਬਹੁਤੀ ਗਰਮੀ ਹੁੰਦੀ ਸੀ, ਆ ਹੁਣ ਪਤਾ ਨਹੀਂ ਦੁਬਈ ਨੂੰ ਕੀ ਹੋ ਗਿਆ, ਮੇਰੀ ਸਮਝੋ ਬਾਹਰ ਆ ਵੀ ਦੁਬਈ ਭਾਈ ਧੁੰਦ ਪੈ ਰਹੀ ਹੈ। ਪੁੱਠਾ ਚਲਾਤਾ ਕਿਸੇ ਨੇ। ਉਹ ਮੇਰੇ ਮੌਲਾ ਅਨਹੋਨੀ ਆ ਵਾਕਈ ਸਹੀ ਗੱਲ। ਅਰਬ ਦੇ ਵਿੱਚ ਆ ਤੁਸੀਂ ਵੀ ਪਰਸੋਂ ਜਿੱਥੇ ਸਕਿਨ ਸੜ ਜਾਂਦੀ ਸੀ, ਯਾਨੀ ਦੁਬਈ ਇਦਾਂ ਦੀ ਗਰਮੀ ਸੀ ਮਿੱਠਾ ਜੀ ਕਿ ਤੁਸੀਂ ਸਿਰਫ ਨਾ ਦਫ਼ਤਰੋਂ ਨਿਕਲਿਓ, ਲਿਫਟ 'ਚ ਵੀ ਏਸੀ, ਬਿਲਡਿੰਗ 'ਚ ਵੀ ਏਸੀ। ਹੁਣ ਓਨੀ ਜਗ੍ਹਾ ਤੇ ਏਸੀ ਨਹੀਂ ਹੈਗਾ ਕਿ ਜਿੱਥੇ ਤੂੰ ਉਸ ਬਿਲਡਿੰਗ ਦੇ ਦਰਵਾਜ਼ੇ ਤੋਂ ਜਾ ਕੇ ਆਪਣੀ ਗੱਡੀ 'ਚ ਬਹਿਣਾ, ਉਹ ਏਸੀ ਨਹੀਂ। ਬਸ ਉਹਨੇ 10 ਕਦਮ 5 ਕਦਮ 20 ਕਦਮ 30 ਕਦਮ ਵੀ ਹੋ ਸਕਦੇ ਵੀ ਪਾਰਕਿੰਗ 'ਚ ਲੱਗੀ ਹੈ, ਵੀ ਉਹ ਨੁੱਕਰ ਤੇ ਬੰਦਾ ਖੜਾ ਮੈਂ ਉੱਥੇ ਬਹਿਣਾ। ਇੱਕ ਇੱਕ ਕਦਮ ਜਿਹੜਾ ਨਾ, ਇੱਕ ਇੱਕ ਕਦਮ ਉਹ ਅਗਲੇ ਪਿਛਲੇ ਤੋਂ, ਯਾਨੀ ਪਿਛਲਾ ਕਦਮ ਆ ਅਗਲਾ ਕਦਮ ਉਹਦੇ ਨਾਲੋਂ ਡਬਲ ਗਰਮੀ। ਜਿੰਨੀ ਦੇਰ ਤੂੰ ਉੱਥੇ ਰਹਿਣਾ ਵਾ, 10 ਸਕਿੰਟ ਬਾਅਦ ਤੂੰ ਜਦੋਂ ਗੱਡੀ 'ਚ ਬਹਿਣਾ ਤੇਰਾ ਬੁਰਾ ਹਾਲ ਹੋਇਆ ਹੁੰਦਾ ਗਰਮੀ ਨਾਲ। ਏਦਾਂ ਦੀ ਗਰਮੀ ਪੈਂਦੀ ਏਸੀ ਉੱਥੇ। ਹੁਣ ਉਹ ਮੇਰੇ ਮੌਲਾ, ਇੱਥੇ ਗਰਮੀ ਹੁੰਦੀ ਉੱਥੇ ਸਰਦੀ ਹੁੰਦੀ। ਨਹੀਂ ਤੂੰ ਕਾਤੋਂ ਰਹੀ ਜਾਂਦੇ ਕੈਂਗੋਣੀ, ਉਹਨਾਂ ਕੋ ਵੇਚ ਕੇ ਸਾਲ ਮਰੀ ਆ ਜਾਓ, ਸਕੂਨ ਨਾਲ ਪੂਰਾ ਸਾਲ ਰਿਹਾ। ਯਾਰ ਮਰੀ ਹੁਣ ਤੂੰ ਜੂ ਰਹਿ ਲਿਆ 6 ਮਹੀਨੇ, ਤੂੰ ਸਾਲ ਮਰੀ ਰਿਹਾ, ਫਿਰ ਤੂੰ ਠੰਡ ਤੋਂ ਅੱਕ ਜਾਏਗਾ। ਇੱਧਰ ਆ ਜਾ ਕਰ, ਅਸੀਂ ਫਰਾਵਰ ਕਰਾਵਾਂਗੇ। ਅੱਛਾ ਇੱਕ ਇਹ ਗੱਲ, ਹੁਣ ਐਸੇ ਇਹਦੇ ਉਲਟ ਆ ਜਾ ਤੂੰ। ਹੁਣ ਐਸੇ ਮੁਲਕ ਵੀ ਨੇ ਵੀ ਤੂੰ ਕਰੂਰੀ ਕੀਤੀ ਆ ਤੇ ਉਹ ਜੰਮ ਗਈ ਹੈ, ਤੇ ਤੂੰ ਇੰਝ ਹੱਥ ਨਾਲ ਤੋੜ ਕੇ ਅਗਲੀ ਪਾਣੀ ਕੱਢਣਾ ਮੂੰਹ 'ਚ। ਮਿਸਾਲ ਦੇ ਰਿਹਾ ਕਿ ਤੂੰ ਪਾਣੀ ਇੰਝ ਗਲਾਸ ਸਿੱਟਿਆ ਵਾ ਤੇ ਉਹ ਬਰਫ਼ ਬਣ ਕੇ ਥੱਲੇ ਆਇਆ। ਇਹ ਮੁਲਕ ਬੈਨ ਹੋਣੇ ਚਾਹੀਦੇ ਉਸਤਾਦ ਜੀ, ਇਹ ਇਨਸਾਨ ਦੇ ਰਹਿਣ ਵਾਸਤੇ ਨਹੀਂ ਹੈਗੇ। ਮੈਂ ਤੈਨੂੰ ਗੱਲ ਕਰ ਰਿਹਾ, ਹੁਣ ਤੂੰ ਉਹਨਾਂ ਨੂੰ ਕਹੇਗਾ ਉਹ ਪਾਗਲ ਆ ਉੱਥੇ ਰਹੀ ਜਾਂਦੇ ਨਹੀਂ ਠੰਡ 'ਚ, ਉਹਨਾਂ ਨੂੰ ਚਾਹੀਦਾ ਦੁਬਈ ਆ ਜਾਓ। ਹੁਣ ਦੁਬਈ, ਹੁਣ ਸਾਰੇ ਮੁਲਕ ਜਿਹੜੇ ਦੁਨੀਆ ਦੇ ਨੇ ਉਹਨਾਂ ਦਾ ਸਾਡੇ ਖਿੱਤੇ ਵਰਗਾ 5 6 7 ਮੌਸਮ ਕਿੱਥੋਂ ਲਿਆਈਏ? ਉਹ ਸਾਰੇ ਇੱਧਰ ਨੂੰ ਆ ਜਾਣ। ਇੱਧਰ ਆਉਣ ਉਸਤਾਦ ਜੀ, ਇੱਥੇ ਸਿਆਹ ਵਾਸਤੇ ਪੂਰਾ ਪ੍ਰੋਟੋਕੋਲ ਆ। ਲੇਕਿਨ ਇਹਦੇ ਬਾਵਜੂਦ ਤੂੰ ਅਗਲੀ ਗੱਲ ਸੁਣ ਮੇਰੀ, ਕਿ ਇਸ ਖਿੱਤੇ 'ਚ ਕੋਈ 8 ਮੌਸਮ ਨੇ। ਇੱਕ ਮਿਸਾਲ ਆ, ਫਲਾਣਾ ਬਹਾਰ, ਖਿਜ਼ਾਂ, ਕਦੀ ਪਤਝੜ, ਕਦੀ ਬਾਰਿਸ਼ਾਂ, ਕਦੀ ਧੁੱਪ, ਕਦੀ ਬਹੁਤੀ ਧੁੱਪ, ਕਦੀ ਠੰਡ, ਕਦੀ ਲਾਈਟ, ਕਦੀ ਸ਼ਰਟਾਂ। ਇੱਕ ਸਾਲ ਦੇ ਵਿੱਚ ਇੰਨੀ ਕੁ ਮੌਲਾ ਦੀ ਰਹਿਮਤ ਆ ਇਸ ਖਿੱਤੇ ਤੇ ਕਿ ਤੇਰੀ ਸੋਚ ਆ। ਠੀਕ ਆ, ਇਹ ਤੇ ਇੱਕ ਖਿੱਤਾ ਉਹ ਆ ਜਿੱਥੇ -10 20 30 ਬਰਫ਼ ਪੈ ਰਹੀ। ਮਾਈਨਸ ਪਤਾ ਕਿਹਨੂੰ ਕਹਿੰਦੇ ਆ? ਵੀ ਯਾਰ ਮੁੱਕ ਗਿਆ 0। ਆ ਫ੍ਰਿਜ ਦਾ ਉਤਲਾ ਖਾਨਾ ਜਿਹੜਾ ਹੁੰਦਾ, ਇਹ ਮਾਈਨਸ ਆ, ਮੈਂ 0 ਆ, ਮਾਈਨਸ ਨਹੀਂ 0 ਡਿਗਰੀ ਤੇ ਬਰਫ਼ ਜੰਮ ਜਾਂਦੀ ਹੈ। ਇੱਕ ਵਾ ਹੈ। ਹਾਂ, ਤੇ ਉਸ ਤੋਂ ਬਾਅਦ ਤੂੰ ਇਹਨੂੰ ਡਬਲ ਕਰ ਲਾ, ਜਿਹਨੂੰ ਥੱਲੇ ਨੂੰ ਆ ਜਾ ਹੋਰ। ਜਦੋਂ ਡੀਪ ਫ੍ਰੀਜ਼ਰ ਖੋਲੀ ਦਾ ਉਹਦੇ ਅੰਦਰੋਂ ਕੀ ਨਿਕਲਦਾ ਧੂਆਂ ਠੰਡਾ, ਉਹਦੇ ਨਾਲੋਂ ਵੀ ਕਰ ਲਾ ਤੂੰ ਵੀ ਐਵੇਂ 10 30 40% ਹੋਰ ਉਹਦੇ ਨਾਲੋਂ ਠੰਡ ਕਰ ਲਾ।
ਹਾਏ ਹਾਏ ਯਾਰ ਪੈਰੀ ਪੂ ਯਾਰ ਤੂੰ ਦੇਖਣਾ ਤੂੰ ਡੀਪ ਫਰੀਜ਼ਰ 'ਚ ਪਾਣੀ ਰੱਖਿਆ, ਹਾਂਜੀ ਡੀਪ ਫਰੀਜ਼ਰ ਫੁੱਲ ਲਸ਼ ਚੱਲਦਾ ਹੋਵੇ, ਤੂੰ ਉਹਦੇ 'ਚ ਪਾਣੀ ਆ ਬੋਤਲ ਰੱਖੀ ਉਹਦੇ 'ਚ ਆ ਰੱਖੀ, ਰੱਖਣ ਤੋਂ ਬਾਅਦ ਤੂੰ 1 ਮਿੰਟ ਬਾਅਦ ਕੱਢ ਲਓ, ਇੰਝ ਹੀ ਹੋਏਗੀ। 1 ਮਿੰਟ ਬਾਅਦ ਵੀ ਕੱਢ ਲਵੇਂ ਇੰਝ ਹੀ ਹੋਏਗੀ। ਕਿਤੇ 2 4 5 7 ਮਿੰਟਾਂ 'ਚ ਠੰਡੀ ਹੋਏਗੀ, ਠੰਡੀ ਤੋਂ ਬਾਅਦ ਫਿਰ ਜੰਮਣੀ ਸ਼ੁਰੂ ਹੋਏਗੀ। ਠੀਕ ਆ, ਐਸੇ ਮੁਲਕ ਨੇ ਕਿ ਤੂੰ ਇੰਝ ਯਾਨੀ ਇੱਥੇ ਰੋੜੀ ਆ ਤੇ ਬਰਫ਼ ਬਣ ਗਿਆ 3 4 5 ਸਕਿੰਟਾਂ 'ਚ। ਤੇ ਹੁਣ ਅਗਲੀ ਗੱਲ ਮਜ਼ੇਦਾਰ ਸੁਣ ਕੇ, ਜਿਹੜੇ ਇਸ ਖਿੱਤੇ ਦੇ ਜਿੱਥੇ 8 ਮੌਸਮ ਨੇ, ਇੱਥੇ ਤੇ ਲੋਕ ਤਰਸਦੇ ਨੇ ਉੱਥੇ ਜਾਣ ਨੂੰ। ਆ ਇਹਦਾ ਜਵਾਬ ਦੇ ਮੈਨੂੰ। ਇੱਥੇ ਤੰਗੀ ਆ, ਬਿੱਲ ਬਹੁਤੇ ਆਉਂਦੇ ਆ, ਯੈਸ, ਜੋ ਵੀ ਆ ਮਹਿੰਗਾ ਹੋ ਗਿਆ, ਜੋ ਵੀ ਹੈ ਨਾ, ਤੰਗੀ ਆ ਤੇ ਤੂੰ ਮਰ ਜਾਏਗਾ। ਹੁਣ ਉੱਥੇ ਜਾ ਕੇ ਜਿੱਥੇ ਇੰਨੀ ਠੰਡ ਪੈਂਦੀ ਤੂੰ ਤੰਗੀ 'ਚ ਚੱਲ ਜਾਏਗਾ। ਭੁੱਖ ਨਾਲੋਂ ਠੰਡ ਬਿਹਤਰ। ਮੈਂ ਕਹਿੰਦਾ ਤੈਨੂੰ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ ਤੂੰ ਚੱਲ ਜਾਏਗਾ ਉੱਥੇ ਜਿੱਥੇ 50 ਗਰਮੀ ਪੈ ਰਹੀ ਹੈ। ਮੈਂ ਤਾਂ ਨਹੀਂ ਜਾਂਦਾ ਤੇ ਫਿਰ ਮੈਂ ਤੈਨੂੰ ਇਹ ਕਹਿ ਰਿਹਾ ਕਿ ਤੂੰ ਤੰਗੀ ਤੋਂ ਇਲਾਵਾ ਵੀ ਸ਼ੌਕੀਨ ਲੋਕੀ ਨੇ, ਪੈਸਾ ਹੈਗਾ, ਸਾਰਾ ਕੁਝ ਹੈਗਾ ਵਾ, ਫਿਰ ਕਹਿੰਦੇ ਯਾਰ ਉੱਥੇ ਜਾਣਾ ਯਾਰ। ਲੇਕਿਨ ਜਿੰਨੀ ਤੁਸੀਂ ਗਰਮੀ ਦੱਸਣੇ, ਆਸਟ੍ਰੇਲੀਆ ਦੇ ਸਾਰੇ ਹਬਸ਼ੀ ਬਣ ਜਾਣ, ਉੱਥੇ ਤਾਂ ਅੰਗਰੇਜ਼ ਚਿੱਟੇ ਚਿੱਟੇ। ਨਹੀਂ ਉਹਨਾਂ ਦਾ ਆਪਣਾ ਹਰ ਮੁਲਕ ਦਾ ਆਪਣਾ ਇੱਕ ਹਿਸਾਬ ਕਿਤਾਬ ਹੁੰਦਾ ਮੌਸਮ ਦੇ ਹਿਸਾਬ। ਉੱਥੇ ਤੇ ਮੈਂ ਹੁਣ ਤੁਹਾਨੂੰ ਉਸਤਾਦ ਜੀ ਕਾਨੂੰਨ ਦੱਸਦਾ, ਕਿਉਂਕਿ ਤੁਸੀਂ ਜਾਣਾ ਕੋਈ ਖਤਾ ਨਾ ਖਾ ਜਿਓ। ਚਿੰਗਮ ਖਾਣਾ ਮਨਾ ਵਾ ਉੱਥੇ। ਕਿੱਥੇ? ਆਸਟ੍ਰੇਲੀਆ ਨੀਗਾ, ਉਹ ਉੱਥੇ ਸਿੰਗਾਪੁਰ ਕਹੋਗੇ ਸਿੰਗਾਪੁਰ ਤੁਸੀਂ, ਸਿੰਗਾਪੁਰ ਚਿੰਗਮ ਖਾਣਾ ਵਾ। ਇੱਕ ਹੋਰ ਆ ਜਿੱਥੇ ਨੀਲੀ ਪੈਂਟ ਜੀਨਸ ਦੀ ਪਾਉਣਾ ਵੀ ਕਾਨੂੰਨ ਜੁਰਮ ਆ। ਸਾਊਥ ਕੋਰੀਆ ਜੀਨਸ ਦੀ ਨੀਲੀ ਪੈਂਟ ਨਹੀਂ ਆ, ਹਾਂਜੀ ਹੈ ਬਿਲਕੁਲ। ਆ ਉੱਥੇ ਸਜ਼ਾਏ ਮੌਤ ਆ। ਉਹ ਕਿੱਥੇ? ਆਸਟ੍ਰੇਲੀਆ? ਨਹੀਂ ਮੌਤ, ਲੱਤਾਂ ਵੱਢਦੇ ਬਸ, ਮਾਰ ਦਿੰਦੇ। ਨਹੀਂ ਮਾਰ ਨਹੀਂ ਦਿੰਦੇ, ਸਜ਼ਾ ਵਾ, ਫੜ ਲੈਂਦੇ ਆ, ਜੁਰਮਾਨਾ ਕਰਦੇ ਆ। ਕਿਸੇ ਨੇ ਵੀ ਪਾਈ, ਕਿਸੇ ਨੇ ਵੀ ਨੀਲੀ ਜੀਨਸ ਪਾਈ ਹੈ। ਇਹ ਵੀ ਆਸਟ੍ਰੇਲੀਆ ਹੀ ਆ? ਨਹੀਂ ਇਹ ਹੋਰ ਮੁਲਕ ਆ। ਨਹੀਂ ਹੁਣ ਮੈਨੂੰ ਇੱਕ ਗੱਲ ਤਾਂ ਦੱਸੋ। ਚੀਗਮ ਖਾਣੀ ਯਾਰ, ਚੀਗਮ ਤੂੰ ਖਾ ਰਿਹਾ ਤੇ ਇੰਨੀ ਧੌਣ ਲਾ ਦਿੰਦੇ ਚੀਗਮ ਸਮੇਤ। ਜੇ ਧੌਣ ਹੀ ਲਾਤੇ ਮੈਂ ਪਟਾਕਾ ਕਿੱਦਾਂ ਫਲਾਉਣਾ? ਉਹ ਧੌਣ ਨੇ ਫਲਾਉਣਾ ਇੱਥੋਂ ਉੱਪਰ ਰੱਖ ਕੇ। ਹਾਂ ਨਹੀਂ ਵਾਕਈ ਡਰਾਉਣ ਡਿਆ ਤੂੰ ਯਾਰ। ਡਰਾਉਣੀ ਨਹੀਂ ਦਿਆ, ਸਹੀ ਗੱਲ ਆ। ਉਹ ਮੈਨੂੰ ਤਾਂ ਐ ਲੱਗਣਾ ਨਾਰਥ ਕੋਰੀਆ ਦਾ ਵੀਜ਼ਾ ਲੱਗ ਗਿਆ ਵਾ। ਸਾਊਦੀ ਅਰਬ ਦੇ ਵਿੱਚ ਤੂੰ ਅਗਰ ਕਿਸੇ ਦਾ ਕਤਲ ਕੀਤਾ ਉਹ ਤੈਨੂੰ ਸਜ਼ਾਏ ਮੌਤ ਦੇ ਦਿੰਦੇ। ਇਹ ਤੇ ਆਮ ਇੱਥੇ ਵੀ ਦੇ ਦਿੰਦੇ ਆ। ਸਾਊਦੀ ਅਰਬ ਦਾ ਮੈਂ ਦੱਸਿਆ, ਤੂੰ ਇੱਥੇ ਦਾ ਦੱਸ ਦੇ। ਇਹ ਚ ਕਿਹੜੀ ਗੱਲ? ਨਹੀਂ ਹੱਥ ਲਾਉਂਦੇ ਆ ਸਾਜੀ, ਹੱਥ ਲਾ ਚੋਰੀ ਜਿਹੜਾ ਕਰੇ ਵੀ ਹਾਂ ਹੱਥ ਲਾ ਦਿੰਦੇ। ਹਾਂਜੀ ਹਾਂਜੀ। ਉਹ ਚਿੰਗਮ ਵਾਲੇ ਮੁਲਕ ਨੇ ਕਾਲੂ ਨੂੰ ਵੀ ਫੜ ਲਿਆ। ਉਹ ਕਹਿੰਦਾ ਭਾਈ ਇਹ ਜੋ ਚਰਬੀ ਆ ਚਿੰਗਮ ਤੇ। ਸਾਡੀ ਚਿੰਗਮ ਖਾਂਦੇ ਪੁਲਿਸ ਵਾਲੇ ਨੇ ਆ ਕੇ ਚੰਡ ਮਾਰੀ, ਗੁਬਾਰਾ ਫੁੱਲ ਗਿਆ ਉਹਦਾ। ਨਹੀਂ ਚੀਗਮ ਦਾ ਉੱਥੇ ਕੀ ਜੁਰਮ ਆ? ਅੱਛਾ ਚੀਗਮ ਜੋ ਤੁਸੀਂ ਸੁੱਟਦੇ ਹੋ ਤੁੱਕ ਕੇ, ਕਿਸੇ ਦੇ ਕੱਪੜਾ ਲੱਗ ਜਾਂਦੇ ਹੋਣੀ, ਸਦਰ ਦੇ ਕਿਤੇ ਕੱਪੜਾ ਲੱਗੀ ਹੋਣੀ, ਵਾਲਾਂ ਨੂੰ ਲੱਗ ਗਈ, ਵਾਲਾਂ ਨੂੰ ਲੱਗੀ ਸੀ, ਥੁੱਕਿਆ ਸੀ ਟਿੰਡ ਕਰਾਣੀ ਸਦਰ ਦੇ ਵਾਲਾਂ ਲੱਗੀ, ਉਹ ਟਿੰਡ ਕਰਾਈ, ਉਹਨੇ ਕਿਹਾ ਬੈਨ ਕਰ ਦਿਓ। ਉਹ ਬਹੁਤ ਨੈਸ਼ ਸਦਰੀ ਉਹਦਾ ਕੋਰੀਆ ਦਾ ਉਹ ਮੇਰੇ ਮੌਲਾ, ਉਹਦੇ ਕੀ ਕਟਿੰਗ ਨਹੀਂ ਕਰਾ ਸਕਦਾ। ਓਏ ਉਹਨੇ ਆਪਣੀ ਵਾਮ ਨੂੰ ਕਿੱਦਾਂ ਰੱਖਿਆ ਉੱਥੇ, 1 ਘੰਟਾ ਨਹੀਂ ਮਿੱਠੇ ਤੋਂ ਕੱਢ ਸਕਦਾ। ਮੈਂ ਘੰਟਾ, ਮੈਂ ਉਦੋਂ ਸੁਣ ਕੇ, ਮੈਂ ਤੁਹਾਨੂੰ ਕੀ ਪਤਾ ਕਿੰਨੀ ਲਾਂਟ ਪਾਉਣਾ ਉਸ ਬੰਦੇ ਜੀ ਉਹਨੇ ਚਾਚਾ ਟਪਾਤਾ ਆਪਣਾ ਸਕਾ ਚਾਚਾ। ਨਹੀਂ ਭਾਈ ਉਹ ਬਹੁਤ ਅਜੀਬ ਆ। ਉਹ ਆਪ ਤੇ ਜ਼ਾਲਮ, ਉਹਦੀ ਭੈਣ ਬਹੁਤ ਜ਼ਾਲਮ ਆ, ਸਾਰੀ ਉਹਦੀ ਹਮਸ਼ੀਰਾ ਕਰਦੀ ਹੈ ਸਦਾਰਤੀ। ਉਹ ਕਾਲਾ ਕਰਦੀ ਆ ਉੱਥੇ। ਭੈਣ ਵਾਕਈ ਉਹਦੀ ਸਾਜੀ ਬੜੀ ਜ਼ਿਆਦਾ। ਅੱਛਾ ਜੀ, ਆਂਟੀ ਚਾੜਦੀ ਸਾਜੀ, ਉਹ ਤੇ ਇਲਮ ਕਰਦੀ ਸਾਰੇ ਮੁਲਕ ਚ। ਵੈਸੇ ਮਾਦਰ ਤੇਰਾ ਸਟਾਈਲ ਨਾ ਦੂਜੇ ਜ਼ਾਲਮ ਵਾਲਾ ਸੀਗਾ ਯਾਰ। ਤੂੰ ਕਿਹੜੇ ਜ਼ਾਲਮ ਕਹਿੰਦੇ? ਉਹ ਕਤਲ ਕਰਤ ਬਹੁਤ ਕਰਦੀ, ਉਹਨੇ ਵਿਆਹ ਭਲਾ ਕਿਉਂ ਨਹੀਂ ਕੀਤਾ? ਕਹਿੰਦੀ ਮੇਰੇ ਕੋਲ ਬੰਦਾ ਮਰ ਜਾਣਾ। ਉਹ 2 ਮਾਰੇ ਵੀ ਆ ਉਹਨੇ ਪਹਿਲੇ। ਹਾਂ 2 ਮਾਰੇ ਮੰਗਣੀ ਹੋਈ ਸੀਗੀ। ਉਹ ਦੋਵੇਂ ਭੈਣ ਭਰਾ 6 ਦਿਨ ਬੰਦਾ ਮਾਰਦੇ ਹੀ, ਬੰਦਾ ਮਾਰ ਕੇ ਕੋਲਾ ਭੈਣ ਮੇਰੇ 60 ਹੋ ਗਏ, ਉਹ ਕੋਲਾ ਮੇਰੇ ਸਦਰ ਦੀ ਜਿਹੜੀ ਕਟਿੰਗ ਹੈ ਨਾ, ਉਹ ਪੂਰੇ ਮੁਲਕ 'ਚ ਹੋਰ ਕੋਈ ਨਹੀਂ ਕਰਾ ਸਕਦਾ। ਲਓ ਜੀ, ਕਿਹਦਾ ਮਤਲਬ ਕਿ ਉਹ ਹੈਗਾ ਵਾ, ਉਹਨੂੰ ਕਹਿੰਦੇ ਸੈਲਫ ਦਾ ਆਪਣੀ ਦਾ ਕਿੰਨਾ ਕੋ ਨੂੰ। ਤਾਂ ਪੂਰੇ ਮੁਲਕ ਨੇ ਕਟਿੰਗ ਉਹੀ ਕਰਾਣੀ ਜਿਹੜੀ ਉਹਨੇ ਕਹਿਣੀ ਕਿ ਹਾਲ ਆ। ਲਓ ਜੀ, ਉਹ ਸਾਲ ਬਾਅਦ ਕਟਿੰਗ ਕੱਢਦਾ ਵਾ। ਹਾਂ ਤੇ ਨਾਲੇ ਉਹਦੀ ਫੋਟੋ ਵੀ ਜਿਹੜਾ ਉਹਦੇ ਬਜਟ, ਜਦੋਂ ਬਜਟ ਨਿਕਲਦਾ ਨਾ ਵਿੱਚ ਕਟਿੰਗ ਵੀ ਨਿਕਲਦੀ ਹੈ। ਹਾਂਜੀ, ਉਹ ਬਜਟ 'ਚ ਕੱਲਾ ਖਾਣ ਪੀਣ ਦਾ ਰੇਟ ਨਹੀਂ ਦੱਸਦੇ, ਉਹਨੂੰ ਸਾਰੀ ਸ਼ਰਮ ਸਾਰਾ ਦੱਸਦੇ ਆ। ਉਹ ਸਾਜੀ ਫੋਟੋ ਵੀ ਲਵਾਉਂਦਾ ਹਰ ਘਰ ਚ ਤੁੰਨ ਕੇ। ਹਾਂਜੀ, ਉੱਥੇ ਸਾਜੀ ਇਦਾਂ ਗੱਲ ਹੁੰਦੀ, ਓਏ ਆ ਜਾਓ ਅੱਜ ਕਟਿੰਗ ਬੋਲਣਾ ਜਿੱਦਾਂ ਬਜਟ ਬੋਲਦਾ। ਭਾਈ ਉਹ ਬਹੁਤ ਜ਼ਾਲ, ਪਤਾ ਨਹੀਂ ਯਾਰ ਉਹਨੂੰ। ਉਹ ਕਹਿੰਦੇ ਵੀ ਉਹਦਾ ਨਾ ਉਸ ਮੁਲਕ ਦਾ ਕੋਈ ਬੰਦਾ ਬਾਹਰ ਜਾ ਸਕਦਾ, ਨਾ ਕੋਈ ਉਸ ਮੁਲਕ 'ਚ ਜਾ ਸਕਦਾ। ਨਹੀਂ ਬਾਹਰ ਜਾਂਦੇ ਉਹਦੇ ਨਹੀਂ ਜਾ ਸਕਦੇ, ਉਸ ਮੁਲਕ ਦੇ ਬੰਦੇ ਨਹੀਂ ਬਾਹਰ ਜਾਣ ਦਾ। ਸਾਜੀ ਇੰਗਲਿਸ਼ ਬੋਲਣਾ ਵੀ ਜੁਰਮ ਆ ਉੱਥੇ। ਬੋਲਣਾ ਕੀ ਉੱਥੇ? ਉੱਥੇ ਉਹਨਾਂ ਦੀ ਕੋਰੀਅਨ ਲੈਂਗੁਏਜ ਬੋਲੋ। ਹੁਣ ਕੋਰੀਅਨ ਨਹੀਂ ਯਾਰ, ਉਹ ਆਪਣਾ ਖਿਆਲ ਵੀ ਕਰਦੇ ਆ, ਖਿਆਲ ਵੀ ਕਰਦਾ ਉਹ ਸਦਰ। ਉਹ ਕਸ਼ਤੀ 'ਚ ਫਿਰ ਰਿਹਾ ਸੀ, ਪਿੱਛੇ ਜੇ ਸਲਾਬ ਆਇਆ, ਸਾਰੀ ਕਸ਼ਤੀ 'ਚ ਉਹਨੇ ਪੂਰਾ ਟੂਰ ਕੀਤਾ, ਸੈੱਟ ਕੀਤਾ ਕੰਮ। ਜਿਹਨੇ ਚਾਚੇ ਦੀ ਉਹ ਬਾਜ਼ੀ ਪਵਾਤੀ, ਉਹ ਕਿਹੜਾ ਸਖੀ ਬੰਦਾ ਹੋਣਾ ਵਾ ਵੀ ਸਾਕਾ ਚਾਚਾ ਹੀ ਲੈ ਦੇ। ਯਾਰ ਕਾਨੂੰਨ ਬਹੁਤ ਸਖਤ ਆ ਨਾ ਉੱਥੇ, ਇੰਨਾ ਨਹੀਂ ਉਹਨਾਂ ਨੇ ਕਾਬੂ ਰੱਖਿਆ ਆਵਾਮ ਨੂੰ। ਸਾਜੀ ਕੋਈ YouTube ਨਹੀਂ, ਕੋਈ Facebook ਨਹੀਂ, ਕੋਈ ਕੱਖ ਨਹੀਂ ਐਸੀ ਸੋਸ਼ਲ ਮੀਡੀਆ ਕੋਈ ਪ੍ਰਾਈਵੇਟ ਚੈਨਲ ਨਹੀਂ, ਸਿਰਫ ਸਰਕਾਰੀ ਚੈਨਲ ਆ ਬਸ। ਉਹਨੇ ਖਬਰਾਂ ਦੇਣੀਆਂ, ਉਹਨੇ ਹੀ ਹਰ ਗੱਲ ਕਰਨੀ। ਉਹਨੂੰ ਇੰਨਾ ਕਾਹਦਾ ਡਰ ਵਾ ਯਾਰ ਉਸ ਬੰਦੇ ਨੂੰ? ਸਾਜੀ ਜੇ ਉਹਨੇ ਘਰ ਕੋ ਆਪਣਾ ਗੋਭੀ ਬਣਾ ਲਈ ਨਾ, ਪੂਰੇ ਮੁਲਕ ਚ ਗੋਭੀ ਨਹੀਂ ਪਕਣੀ ਕੋਲ ਘਰ। ਉਹਨੇ ਜੋ ਸ਼ਾਹੀ
ਖਾਣਾ ਵਾ ਉਹ ਆਮ ਖਾਣਾ ਨਹੀਂ, ਜੋ ਆਮ ਆ ਉਹ ਸ਼ਾਹੀ। ਉਹ ਸ਼ਾਹੀ ਖਾ ਉਹ ਢਿੱਡਲ ਜਿਹਨੂੰ ਇੰਨਾ ਕਹਿ ਫਰਕ ਨਹੀਂ ਹੋਣਾ ਚਾਹੀਦਾ ਵੈਸੇ ਯਾਰ। ਸਾਜੀ ਉਹਨੇ ਆਪਣੀ ਫੌਜ ਦੇ ਇੱਥੇ ਕਾਲਰਾਂ 'ਚ ਸੂਈਆਂ ਲਾਈਆਂ ਨੇ ਕਿ ਇੰਜ ਨਾ ਹੋਣ, ਇੰਜ ਹੀ ਰਹਿਣ। ਆਕੜ ਜੀ ਜਿਵੇਂ ਮੈਂ ਦੇਖਿਆ ਹਾਂਜੀ ਇੱਕ ਬੰਦਾ ਸੌਂ ਗਿਆ ਸੀ, ਉਹਨੂੰ ਫੈਰ ਮਾਰਦਾ ਸੁੱਤੇ ਨੇ, ਉੱਠ ਓਏ ਠਾ ਫੇ ਮਰ ਗਿਆ। ਠਾ ਕੇ ਕਾਤੋਂ ਮਾਰਿਆ ਉਹਨੂੰ? ਸੁੱਤੇ ਨਹੀਂ ਉਹਨੂੰ ਮਾਰਦੇ। ਪਤਾ ਲੱਗ ਕੋਈ ਤੇਰਾ ਗੋਲੀ ਆ ਰਹੀ ਤਾਂ ਆਪਣਾ ਬਚਾਓ ਕਰਨਾ। ਪਾਰਲੀਮੈਂਟ ਸੁੱਤਾ ਸੀ ਚਾਚਾ ਜਿਹਾ। ਉਹ ਠੁੱਡਾ ਲੱਗਾ ਸੀ ਉਹਦਾ, ਰਾਹ 'ਚ ਸੁੱਤਾ ਸੀ। ਉਹਨੇ ਕਿਹਾ ਤੂੰ ਰਾਹ 'ਚ ਕਾ ਸੁੱਤਾ? ਸਾਜੀ ਇਹਨੂੰ ਵੀ ਉਹਨਾਂ ਨੇ ਵਰਦੀ ਦਿੱਤੀ, ਉਹ ਸੁਈਆਂ ਪਸਾਈਆਂ ਉਹਨਾਂ ਨੇ, ਨਿੱਛ ਮਾਰਨ ਲੱਗਾ ਉਹ ਭਾਈ ਵੇਟ ਪਾ। ਆਹੋ ਵੀ ਇੰਜ ਨਹੀਂ ਕੀਤਾ ਤੇ ਇੰਜ ਹੀ ਕਰ ਰਿਹਾ ਇੱਥੇ ਹੱਥ ਰੱਖ ਕੇ ਇੱਥੇ। ਨਹੀਂ ਉਹ ਸੂਈ ਵਾਲੀ ਸ਼ਰਟ ਮਿਲੀ ਹੈ, ਬੜਾ ਚਵਲ ਸੀ, ਇੰਜ ਸਮਝਦਾ ਸੀ। ਉਹਨੇ ਪਿੱਛੇ ਵੀ ਸੂਈਆਂ ਲਾਤੀਆਂ। ਇਹਨੂੰ ਉਹਨਾਂ ਨੇ ਇੱਥੇ ਸੂਈਆਂ ਲਾਈਆਂ ਇੰਜ ਕਿ ਇੰਜ ਨਾ ਕਰੇ ਕੋਈ। ਹਾਂਜੀ। ਇਹਦੇ ਇੱਕ ਯਾਰ ਨੇ ਇਹਨੂੰ ਮਰਵਾਤਾ। ਕਿੱਦਾਂ? ਇਹ ਖਲੋਤਾ ਤੇ ਉਹ ਕਹਿੰਦਾ ਲੈ ਵੀ ਇਹਨੂੰ ਤੇ ਮੈਂ ਮਰਵਾ। ਕਹਿੰਦਾ ਕਾਲੂ ਕੀ ਡਿੱਗਾ ਥੱਲੇ? ਕਹਿੰਦਾ ਕਿੱਥੇ? ਨਹੀਂ ਉਸਤਾਦ ਜੀ ਕਾਨੂੰਨ ਬਹੁਤ ਗਲਤ ਆ ਉੱਥੇ ਦਾ, ਏਦਾਂ ਨਹੀਂ ਹੋਣਾ ਚਾਹੀਦਾ। ਏਦਾਂ ਉਹਦੇ ਮੁਲਕ ਕਿਸੇ ਨੇ ਨਹੀਂ ਵੜਨਾ, ਉਹ ਇਕੱਲੇ ਨੇ ਰਹਿਣਾ। ਮੇਰੇ ਕੋਲ ਖਾ ਲਓ ਪੂਰੇ ਮਾਰਾ ਤੂੰ ਆਸਟ੍ਰੇਲੀਆ ਜਾਣਾ ਹੁਣ। ਅੱਲਾ ਦਾ ਹੁਕਮ ਨਾਲ ਉਸਤਾਦ ਜੀ। ਅਸੀਂ ਜਾਣਾ ਕਿਦੋਂ ਆ? ਜਨਵਰੀ, ਫਰਵਰੀ ਆ, ਮਾਰਚ, ਅਪ੍ਰੈਲ ਦੀ ਪਹਿਲੀ ਕੋਈ 3 4 5 6 7 8 ਦੇ ਵਿੱਚ ਆਪਾਂ ਜਾਣਾ। ਨਹੀਂ ਤਿੰਨ ਨੂੰ ਸਫ਼ਰ ਕਿੰਨਾ ਵਾ? ਟਿਕਟ ਕਿੰਨੀ ਦੇਰ ਦਾ ਵਾ? ਸਫ਼ਰ ਹੈ 16-17 ਘੰਟੇ ਦਾ ਸਾਜੀ। ਜੇ ਕਿਤੇ ਰਾਹ 'ਚ ਲਾ ਚੜਾ ਨਾ ਕਰਨ ਫਿਰ ਡਾਇਰੈਕਟ ਹੀ ਜਾ। ਨਾਲੇ ਉੱਤੇ ਕੰਮ ਹੋ ਗਿਆ, ਹੁਣ ਰਾਹ ਸਾਫ਼ ਆ। ਡਾਇਰੈਕਟ ਨਹੀਂ ਹੋਣੀ ਇੱਥੋਂ, ਦੋਹਾ, ਕਤਰ, ਦੁਬਈ ਟੈਪ ਹੋਏਗੀ, ਉੱਥੋਂ ਫਿਰ ਅੱਗੋਂ। ਉਹ ਮੈਨੂੰ ਤਾਂ ਸਕਾਈ ਟ੍ਰੈਂਡ ਸਾਹਿਬ ਨੇ ਕਿਹਾ ਵੀ 6 ਘੰਟੇ ਦਾ ਸਫ਼ਰ ਆ। 6 ਘੰਟੇ ਦਾ ਕੁੱਲ ਮਿਲਾ ਕੇ ਆ ਨਹੀਂ ਇੰਨਾ ਨਹੀਂ ਹੈਗਾ ਯਾਰ। ਸਾਜੀ। ਵਾਇਆ ਪਾ ਕੇ ਉਹਨਾਂ ਨੇ ਸਟੇ ਕਰਨਾ, ਤੁਹਾਡੀ 18 ਘੰਟੇ ਦੀ ਫਲੈਟ ਆ, ਇਹ ਕਿਹਾ ਜਾਂਦਾ। ਜੇ ਵਾਈ ਪਾਈ ਗਏ ਨਾ ਸ਼ੋਅ ਲੰਘ ਜਾਵੇ। ਉਹ ਭਾਜੀ ਮੈਂ ਤੁਹਾਨੂੰ ਦੱਸਦਾ ਨਾ ਕਿੱਦਾਂ ਹੁੰਦਾ। ਇੱਥੋਂ ਤੁਸੀਂ 3 ਘੰਟੇ ਬਾਅਦ ਦੁਬਈ ਉਤਰ ਕੇ, ਇੱਕ ਮਿਸਾਲ ਆ, ਉਤਰ ਗਏ ਦੁਬਈ 4 ਘੰਟੇ ਦਾ ਸਟੇ ਹੈ, 4 ਘੰਟੇ ਦਾ। ਉਸ ਤੋਂ ਬਾਅਦ 3 ਘੰਟੇ ਤੁਸੀਂ ਫਲਾਈਟ ਕੀਤੀ, 4 ਘੰਟੇ 5 ਘੰਟੇ ਬਾਅਦ ਤੁਸੀਂ ਆਸਟ੍ਰੇਲੀਆ ਪਹੁੰਚ ਗਏ। ਹੁਣ ਉਹ ਜਿਹੜਾ 4 ਘੰਟੇ, ਉਹ 3 ਘੰਟੇ ਇੱਥੋਂ ਦੁਬਈ, 4 ਘੰਟੇ ਉਹ ਪਾ ਕੇ ਵਗ ਗਿਆ। ਅਗਰ ਸਟੇ ਆ ਵਿੱਚ 6 ਘੰਟੇ ਦਾ, 12 ਘੰਟੇ ਦਾ ਵੀ ਸਟੇ ਹੁੰਦਾ। ਉਹ ਵਿੱਚ ਪਾਉਣਾ 12 ਘੰਟੇ ਦਾ ਵੀ ਸਟੇ ਹੁੰਦਾ ਹੀ। ਨਹੀਂ ਉਹ ਸਟੇ ਵਿੱਚ ਪਊਗਾ ਨਾ ਫਲੈਟ ਉਹ ਤੇ। ਟਾਈਮ ਵੀ ਆ ਗਿਆ ਨਾ ਕਿ ਯਾਰ ਤੂੰ ਪਾਕਿਸਤਾਨੋਂ ਤੁਰਿਆ, ਤੂੰ ਪਹੁੰਚਿਆ ਆਸਟ੍ਰੇਲੀਆ, ਤੇ ਤੂੰ ਇਹ ਦੱਸਣਾ ਨਾ ਮੈਂ ਕਿੰਨੀ ਦੇਰ ਚ ਆਇਆ। ਹਾਂਜੀ ਹਾਂ, ਤੇ ਫਿਰ ਉਹਦੇ ਵਿੱਚ ਸਾਰਾ ਕੁਝ ਹੀ ਹੋਣਾ। ਹੁਣ ਇਹ ਨਾ ਹੋਵੇ ਮਤਲਬ ਜ਼ਸ਼ਾਨ ਸਾਹਿਬ ਜਿਹੜੇ ਵਿੱਚ ਉਹ ਟਾਈਮ ਨਾ ਪਾਉਣ। ਮਿੱਠਾ ਜੀ, ਅੱਧੇ ਤੋਂ ਜ਼ਿਆਦਾ ਸਫ਼ਰ ਤੁਸੀਂ ਜ਼ਮੀਨ ਤੇ ਨਹੀਂ ਹੈ, ਸਮੁੰਦਰ ਦੇ ਉੱਤੇ ਹੀ ਆ। ਯਾਰ ਮੈਨੂੰ ਇਹ ਆਸਰਾ ਵਾ ਕਿ ਚਲੋ ਸਮੁੰਦਰ ਚੋਂ ਛੱਲ ਐਸੀ ਨਿਕਲਦੀ ਹੈ ਕਿ ਜਹਾਜ਼ ਤੋਂ ਵੀ ਉੱਤੇ ਲੰਘ ਜਾਂਦੀ ਹੈ। ਉਹ ਭਾਈ ਏਦਾਂ ਹੀ ਆ। ਬੜੀ ਲਾਸਟ ਵਾਲੀ ਛਾਲਾ। ਨਾਲੇ ਵਿੱਚ ਸਰਵਿਸ ਸਟੇਸ਼ਨ ਬਣੇ ਆ, ਜਿਹੜੇ ਜਹਾਜ਼ ਧੁੱਪਦੇ ਆ, ਥੱਲੋਂ ਹੀ ਧੁੱਪਦੇ, ਸਮੁੰਦਰ ਦੀ ਛੱਲ ਨਾਲ ਧੁੱਪਦੇ, ਤੁਹਾਨੂੰ ਨਹੀਂ ਪਤਾ। ਹੁਣ ਬਹਰਾਲ ਮੱਠਾ ਜੀ ਜਹਾਜ਼ ਆ ਗਏ, ਉਹਨਾਂ ਦੇ ਵਿੱਚ ਨਾ ਉਹ ਪੈਰਾਸ਼ੂਟ ਵੀ ਆ ਸਮੁੰਦਰ ਵਾਲਾ ਲੱਗਾ। ਹਾਂਜੀ ਯਾਨੀ ਉਹ ਜਦੋਂ ਡੇਗਦੇ ਨਾ, ਅੱਲਾ ਨਾ ਕਰੇ ਅਗਰ ਸਮੁੰਦਰ 'ਚ, ਤਾਂ ਡੁੱਬਦੇ ਨਹੀਂ, ਉਹਨਾਂ ਦਾ ਉਹ ਖੁੱਲ ਜਾਂਦਾ, ਉਹ ਤੇ ਉਹ ਫਿਰ ਤੈਰਦੇ ਰਹਿੰਦੇ ਉੱਤੇ। ਆ ਸਹੀ ਕਹਿ ਰਿਹਾ ਉਸਤਾਦ ਜੀ। ਮੈਂ ਸ਼ੋਅ ਕਰਨ ਚੱਲਾ ਕਿ ਮੇਰੇ ਕੋਲ ਕੋਈ ਜੁਰਮ ਬਣਾਉਣਾ ਉਹਨਾਂ ਨੇ ਉਸ ਫਲੈਟ 'ਚ ਬਿਠਾ ਕੇ। ਫਾਰ ਐਗਜ਼ਾਮਪਲ ਅੱਲਾ ਨਾ ਕਰੇ ਹੋ ਜਾਂਦਾ, ਹਾਦਸੇ ਹੋ ਜਾਂਦੇ ਆ। ਹੁਣ ਉਹਨਾਂ ਨੇ ਨਵੇਂ ਜਹਾਜ਼ ਕੱਟਦੇ ਆ, ਫਲੈਕਸੀਬਲ ਆ ਉਹਦੇ ਪਰ, ਯਾਨੀ ਉਹ ਜੇ ਇੰਜਨ ਫੇਲ ਹੋ ਜਾਓ ਐਂ ਕਰਨ ਲੱਗ ਪੈਂਦਾ, ਉੱਡ ਕੇ ਪੈਂਦਾ। ਹਾਂਜੀ ਹਾਂਜੀ, ਪਰਿੰਦਾ ਬਣ ਜਾਂਦਾ। ਪਰਿੰਦਾ ਬਣ ਜਾਂਦਾ, ਉਹਦੇ ਪਰ ਇੰਜਨ ਹੋਣ ਲੱਗ ਪੈਂਦਾ। ਉਹਨੂੰ ਚੀਲ ਫਲਾਈਟ ਕਹਿੰਦੇ ਆ। ਹਾਂ ਹਾਂਜੀ। ਨਹੀਂ ਮੈਂ ਕੋਈ ਆਸਟ੍ਰੇਲੀਆ ਦਾ ਰਾਜ ਉਗਲ ਤੇ ਵੀ ਜਿਹੜਾ ਮੈਨੇ ਇੰਨੀਆਂ ਸਜ਼ਾਵਾਂ ਮੈਨੂੰ ਦੱਸਣ ਡਿਆ ਵੀ ਨਾਲੇ ਛੱਲ ਵੀ ਤਾਂ ਜਾਣ ਰਹੀ ਹੈ ਮਤਲਬ। ehtiyat ਨਾਲੇ ਉੱਥੇ ਪਿਆਜ਼ ਮਹਿੰਗੇ ਆ ਸਾਜੀ। ਇੱਥੇ ਪਿਆਜ਼ ਲੈ ਕੇ ਜਾਣੇ, ਇੱਕ ਬੋਰੀ ਲੈ ਕੇ ਜਾਣੀ ਆਲੂਆਂ ਦੀ ਤੇ ਪਿਆਜ਼ ਦੀ। ਆਲੂ ਬਹੁਤ ਮਹਿੰਗਾ ਉਧਰ। ਇਹਦੇ ਜ਼ੇਨ 'ਚ ਮੈਂ ਉੱਥੇ ਜਾ ਕੇ ਸਮੋਸਿਆਂ ਦਾ ਵੀਜ਼ਾ ਲਿਆ। ਮੈਂ ਉੱਥੇ ਪਕੌੜਿਆਂ ਦਾ ਵੀਜ਼ਾ ਇਹ ਲਿਆ। ਆਪਣਾ ਸਮਾਨ ਲੈ ਕੇ ਜਾਓ। ਸ਼ੋਅ ਲਈ ਚੱਲਾ ਆਸਟ੍ਰੇਲੀਆ ਤੇ ਸਾਰੇ ਰਿਸ਼ਤੇਦਾਰ 에ਅਰਪੋਰਟ ਤੇ ਰੋਂਦੇ। ਹੁਣ ਉਹ ਘਰਦਿਆਂ ਨੂੰ ਕਹਦੀ ਕਿ ਆਸਟ੍ਰੇਲੀਆ 'ਚ ਵਾਪਸ ਹੋਣਾ। ਕਈ ਮੈਂ ਦੇਖਿਆ ਬੰਦੇ ਵੀ ਜਾਪਾਨ 'ਚ ਵਾਪਸ ਆ ਰਹੇ ਤੇ ਇੱਥੇ ਲੋਕੀ ਹਾਰ ਲੈ ਕੇ ਖੜੇ ਗੁਲਾਬ ਦੇ। ਨਹੀਂ ਉਸਤਾਦ ਜੀ ਆਪਣੀ ਨਹੀਂ ਹੋਰ ਉਸ ਉਮਰਾ ਅੱਜ ਦਾ ਹੁੰਦਾ ਹਿਸਾਬ ਕਿਤਾਬ। ਆਪਣੀ ਟੀਮ ਵੈਲਕਮ ਕਰੇਗੀ। ਅਸੀਂ ਵੈਲਕਮ ਕਰਨ ਆਵਾਂਗੇ, ਇੱਥੇ ਆਵਾਂਗੇ ਪੂਰੇ। ਮੇਰੇ ਚਾਚੇ ਨੇ ਕਿਹਾ ਉਸਤਾਦ ਜੀ, ਚਾਚਾ ਬਿਮਾਰ ਹੈ ਨਾ, ਕਹਿੰਦਾ ਉਹ ਜਾ ਪੁੱਤ ਆਸਟ੍ਰੇਲੀਆ ਖਾਰ ਨਾ ਜਾ, ਖਾਰ ਨਾ ਮੇਰੀ ਥੁੱਕਦਾ ਲੈ ਕੇ, ਕਹਿੰਦਾ ਪੱਥਰ ਦਾ ਥੁੱਕਦਾ ਵੱਡਾ ਸਾਰਾ ਲੈ ਕੇ ਆਉਣਾ। ਕਹਿੰਦਾ ਚਲੋ ਜਿਵੇਂ ਮੈਂ ਐਸਟਰੇ ਲੈ ਕੇ ਆਇਆ ਸੀ। ਹਾਂਜੀ ਐਕਸਰੇ। ਉਹ ਦੇਖਿਆ ਤੂੰ ਐਸਟਰੇ ਦਾ ਮੈਂ ਲੈ ਕੇ ਆਇਆ? ਉਹਦਾ ਛੋਟਾ ਜਿਹਾ। ਨਹੀਂ ਉਹ ਕਾਲੇ ਰੰਗ ਦਾ ਸਾਜੀ। ਨਹੀਂ ਹੈ ਲੱਕੜ ਦਾ ਸੀ, ਮੈਂ ਦੇਖਿਆ। ਯੈਸ, ਆ ਗਈ ਸਮਝ? ਐਸਟਰੇ ਲੈ ਕੇ क्या कहने ਸੁਭਾਨ ਉਹ ਵੀ ਇੱਕ ਮੂਰਤੀ ਟਾਈਪ ਹੀ ਆ। ਅੱਛਾ ਕਿਹੜਾ ਫਲ? ਉਹ ਦੱਸਣ ਵਾਲਾ ਨਹੀਂਗਾ, ਉਹ ਉਹ ਦੱਸਣ ਵਾਲਾ ਨਹੀਂ, ਉਹ ਸਿਰਫ ਬੁਝਾਉਣ ਵਾਲਾ ਵਾ। ਉਹ ਦਿਖਾਉਣ ਵਾਲਾ ਵੀ ਨਹੀਂ। ਆਹੋ ਲੋਕ ਕੇ ਸਿਗਰਟ ਬਜਾ। ਚਾਚੀ ਮੇਰੀ ਮੈਨੂੰ ਕਹਿੰਦੀ ਆਸਟ੍ਰੇਲੀਆ ਤੋਂ ਮੇਰੀ ਆਰਾਨੀ ਚਾਦਰ ਲੈ ਕੇ ਆਉਣੀ, ਸ਼ਾਲ ਇੱਕ ਹਰੀ ਜੀ ਹੁੰਦੀ ਚਾਦਰ, ਉਹ ਲੈ ਕੇ ਆਉਣੀ। ਉਹ ਯਾਰ ਹੁਣ ਐਡੀ ਲਿਸਟ ਆ ਗਈ ਮੇਰੇ ਕੋਲੇ। ਤੂੰ ਦੱਸਿਆ ਕਿਉਂ ਕਰੇ? ਮੈਂ ਹੁਣ ਸਵੇਰੇ ਲਾਲਾ ਪੈ ਗਈ ਆ, ਕਾਲ ਚੱਲ ਗਈ ਕਿ ਮਿੱਠਾ ਦਾ ਵੀਜ਼ਾ ਲੱਗ ਗਿਆ, ਅੱਧਾ ਮਤਲਬ ਮੁਬਾਰਕਾ ਦੇਣ ਆ ਗਿਆ। 2-2000 ਮੇਰੀ ਅੰਮੀ 1000 ਰੁਪਏ ਹਰ ਇੱਕ ਨੂੰ ਦੇਣ ਰਹੀ ਆ। ਮੇਰੇ ਪੁੱਤ ਨੇ ਉਹ 10-15 ਲੱਖ ਕਮਾਈ ਲਿਆਉਣਾ। ਪੜੋ ਹੁਣ ਦੁੱਧ ਪਲਾਈ ਨਾ ਕਰਾ ਲਈ ਆਸਟ੍ਰੇਲੀਆ ਜਾਣ ਦੀ। ਉਸਤਾਦ ਜੀ, ਇਹਨੇ ਉੱਥੇ ਜਾ ਕੇ ਸਲਿੱਪ ਵੀ ਹੋਣ ਦਾ ਮੈਨੂੰ ਡਰ ਲੱਗ ਰਿਹਾ। ਨਹੀਂ ਜੀ ਸਲਿੱਪ ਨਹੀਂ ਕਾ ਉਹ ਤੋਂ ਜੁੱਤੀ ਨੂੰ ਸਹੀ ਪਵਾ ਦੇਣੀ। ਹਾਂ ਅਲਰ ਕੇ ਖੈਰ ਆਪਾਂ ਨੇ ਬੂਟ ਪਵਾ ਦੇਣੇ ਨੂੰ ਕਿੰਨਾ। ਆਪਾਂ ਕਿਹੜਾ ਬਾਰਸ਼ਾਂ ਜਿਹੜਾ ਉਸਤਾਦ ਜੀ ਰੁਪਿਆ 50,000 ਮੁਸਤਸਕ ਕਰਤਾ ਵਾ।
ਉਸ ਮੁਲਕ ਦੇ ਵਿੱਚ ਮਿੱਠਾ ਜੀ ਫੁੱਟਬਾਲ ਦੇ ਖਿਲਾਫ ਕੋਈ ਗੱਲ ਨਾ ਕਰ ਬੈਠੀ। ਓਏ ਕਿਉਂ? ਧੁਨਣਾ ਤੇ ਨੂਨ ਫੁੱਟਬਾਲ ਨੂੰ ਉਹ ਆਪਣਾ ਸਮਝਦੇ ਆਸਟ੍ਰੇਲੀਆ ਦਾ ਕਿਹੜੇ ਪਲੇਅਰ ਨੇ? ਸ਼ੇਨਵਾਨ, ਹਾਂ ਉਹਦੇ ਘਰ ਤੈਨੂੰ ਲੈ ਕੇ ਜਾਊਂਗਾ। ਸ਼ਾਈਨ ਵਾਸਟਨ, ਬ੍ਰੈਡਲੀ, ਮੈਗਰਾ, ਸਟੀਵਾ, ਮਾਰਕਵਾ, ਆਏ ਸਾਈ ਪੌਂਟਿੰਗ ਸਾਹਿਬ ਦੇ ਘਰ ਜਾਣਾ ਹਾਂ ਚੱਲਾਂਗੇ ਆਪਾਂ ਰਲ ਕੇ ਪੌਂਟਿੰਗ ਨੂੰ ਹਸਾਉਣਾ। ਸ਼ੇਨਵਾਨ ਦੀ ਕਬਰ ਤੇ ਵੀ ਜਾਈ ਯਾਦ ਨਾ। ਹਾਂਜੀ ਫੌਤ ਹੋ ਗਏ ਨੇ? ਹਾਂਜੀ ਸਾਜ ਜੀ, ਓਏ ਹੋਏ ਉਸਤਾਦ ਜੀ ਬੈਟਸਮੈਨ ਸੀ? ਸਪਿਨਰ ਸੀ, ਲੱਗ ਸਪਿਨਰ ਸਾਜ ਜੀ। ਓਏ ਆਹੋ 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 ਬੜਾ ਵੱਡਾ ਤੁਰ ਕੇ ਇੰਜ ਆ ਕੇ ਬੜਾ ਸਲੋ ਐ ਹੌਲੀ ਹੌਲੀ ਚੱਲ ਸਾਜੀ ਹੁਣ ਕਹਿੰਦੇ ਜਿਹੜਾ ਵੀ ਜਾਂਦਾ ਨਾ ਬੌਲਰ ਉਹਦੀ ਕਵਰ ਤੇ ਜਾ ਕੇ 6 ਬਾਲਾਂ ਕਰਾਉਂਦਾ ਫੇਰ ਦੁਆ ਕਰਦਾ। ਬੇਦੁਆ ਕਰਦੇ। ਸਾਜੂ ਨੇ ਅਬਦੁਰਦਾਰ ਨੂੰ ਮਸਤ ਦਾ ਖਿਤਾਬ ਦਿੱਤਾ ਸੀ ਕਿ ਮਸਤ ਆ? ਹਾਂ ਇਹਨੂੰ ਪਤਾ ਹੀ ਨਹੀਂਗਾ, ਐਵੇਂ ਚੱਕੇ ਮਾਰੀ ਜਾ, ਉਹ ਉਹਨੂੰ ਰੌਲਾ- ਪਤਾ ਨਹੀਂ ਕਿ ਸ਼ਹੀਦਮਾਨ ਵਾ। 27 ਆਸਟ੍ਰੇਲੀਆ ਦਾ ਜੋ ਮੈਚ ਹੋਇਆ ਸੀ ਅੱਛਾ ਅੱਛਾ ਹਾਂਜੀ ਉਹ ਫੇਮਸ ਕਹਿਣ ਇਹਦਾ ਲੱਗੇ। ਇਹਦਾ ਗੁੱਸਾ ਨਹੀਂ ਕਰਨਾ, ਹਾਂ। ਇਹਨੂੰ ਪਤਾ ਹੀ ਨਹੀਂ ਮੈਂ ਕੌਣ ਆ ਦੇ ਕੌਣ। ਜੌਂਟੀ ਰੋਡ ਵੀ ਹੈਗੇ ਨੇ ਕਿ ਫੌਤ ਹੋ ਗਏ? ਉਹ ਹੈਗੇ ਸਾਊਥ ਸਾਜ ਜੀ। ਅਫਰੀਕਾ ਦੇ ਨੇ। ਸਾਊਥ ਅਫਰੀਕਾ ਦਾ ਉਹ ਫਾਲ ਫੌਤ ਹੋ ਗਏ। ਨਹੀਂ ਹੈਗਾ ਵਾ। ਹਜ਼ਾਰ ਤਾਂ ਸਾਜ ਜੀ। ਜੌਂਟੀ ਰੋਡ ਉਹ ਕੀ ਫੀਲਡਿੰਗ, ਉਹਦੀ ਕਬਰ ਤੇ ਜਾ ਕੇ ਅੱਲਾ ਮਾਫੀ ਦੇਵੇ ਦਿਲ ਕਰੇ ਲੋਕ ਬਾਕੀ ਕ੍ਰਿਕਟਰ ਇਦਾਂ ਦੁਆ ਕਰ ਰਹੇ ਆ ਕਰਦੇ ਕਰਦੇ ਨੇ ਐਂ ਉਹ ਉਸਤਾਦ ਜੀ ਉਹਨਾਂ ਨੇ ਆਪਣੇ ਹਿਸਾਬ ਨਾਲ ਰੱਖਿਆ ਕਿ ਉੱਥੇ ਗਲਵਜ਼ ਪਾ ਕੇ ਹੀ ਦਵਾ ਗਏ। ਸੁਭਾਨ ਅੱਲਾਹ ਸਾਜ ਜੀ। ਹਾਂ। ਦੋ ਸ਼ਹਿਰਾਂ 'ਚ ਆਪਾਂ ਜਾਣਾ ਵਾ, ਸਾਰਿਆਂ ਨੇ ਹਿਸਾਬ ਕਿਤਾਬ ਲਾ ਲਓ ਭਾਜੀ, ਸਾਨੂੰ ਮਿਲਣਾ ਲਾਜ਼ਮੀ ਆਉਣਾ ਤੁਸੀਂ, ਮੈਂ ਤੁਹਾਨੂੰ ਦੱਸ ਉਸਤਾਦ ਜੀ ਦਿੱਤਾ। ਅਪ੍ਰੈਲ 'ਚ ਜਾ ਰਹੇ ਹੋ? ਅਪ੍ਰੈਲ 'ਚ ਉਦੋਂ ਮਾਈਕਲ ਪੀਰ ਦਾ ਉੱਥੇ ਮੇਲਾ ਵੀ ਲੱਗਦਾ। ਮੇਲਾ ਵੀ ਲੱਗਦਾ। ਓਏ ਬੜਾ ਮੇਲਾ ਉਸਤਾਦ ਜੀ, ਭਰਵਾਂ ਮੇਲਾ ਆਸਟ੍ਰੇਲੀਆ ਦਾ। ਕੱਪੜੇ ਕਿਹੜੇ ਲੈ ਕੇ ਜਾਣੇ ਆ? ਕੱਪੜੇ ਅੰਮੀ ਨੇ 3 ਕਾਟਨ ਦੇ ਸੂਟ ਕਹੇ ਆ, ਇੱਕ ਬੋਸਕੀ ਦਾ ਸੂਟ ਕਿਹਾ ਵਾ, 2 ਵਾਸ਼ਿੰਗ ਵੇਅਰ ਦੇ ਸੂਟ ਕਹੇ, 7 ਸੂਟ ਲੈ ਕੇ ਜਾਣਾ। ਪਤਲੇ ਲੈ ਕੇ ਜਾ, ਪਤਲੇ 35 ਉੱਥੇ ਗਰਮੀ ਪੈ ਰਹੀ 35। ਟਵੀਰਾ ਲੈ ਜਾਵਾਂ, ਟਵੀਰਾ ਫਿਰ ਟਵੀਰਾ ਵੀ ਮੋਟਾ ਵਾ। ਵਾਸ਼ਿੰਗ ਕਾਟਨ ਲੈ ਕੇ ਜਾ ਯਾਰ, ਕਾਟਨ ਸਾਡਾ ਸੌਫਟ ਕਾਟਨ। ਕਾਟਨ 'ਚ ਤਾਂ ਪਸੀਨੇ ਨਾਲ ਸਾਰਾ ਚੰਬੜ ਜੂਗੀ ਨਾਲ। ਉੱਥੇ ਵਕੀਲ ਐ ਬਨੈਨ ਤੇ ਸ਼ਰਟ ਸਲਵਾਰ ਲੈ ਐ ਬਨੈਣ ਵੀ ਪਤਲੇ ਧਾਗੇ ਦੀ। ਨਹੀਂ ਉਹ ਮਲਕ ਨਿਸ਼ਾਨ ਸਾਨੂੰ ਮੈਨੂੰ ਬਰਫ ਦੀ ਦੁਕਾਨ ਤੇ ਬਿਠਾਉਣਾ ਵੀ ਕੱਪੜੇ ਕਿੱਦਾਂ ਦੇ ਲੈ ਕੇ ਯਾਰ ਜਾਣੇ। ਮਿੱਠੇ ਉੱਥੇ ਸਖਤੀ ਬੜੀ ਉਸਤਾਦ ਜੀ, ਰਾਤ ਨੂੰ ਤੁਸੀਂ ਸੌਣ ਲੱਗੇ ਕੱਪੜੇ ਨਹੀਂ ਨਾ ਬਦਲੇ, ਤੁਹਾਨੂੰ ਛੁਰੀਆਂ ਮਾਰ ਦੇਣੀਆਂ। ਸਿੱਧੀਆਂ ਯਾਨੀ ਕਿ ਹਲੇ ਵੀਜ਼ਾ ਆਈ ਕਾਟਾ ਲਾ ਦਵਾਂ, ਪੁਰ ਕਰਾ ਦਵਾਂ, ਮਲਕ ਨਿਸ਼ਾਨ ਸਾਹਿਬ ਰਹਿਣ ਦਿਓ ਨਾਲੇ ਯਾਰ। ਨਗ ਨਹੀਂ ਪਾਉਣ ਦਿੰਦੇ ਉੱਥੇ, ਇਹ ਲਾ ਕੇ ਜਾਈਏ ਤੇ ਉਹਨਾਂ ਨੇ ਉਂਗਲ ਲਾ ਦੇਣੀ ਤੇਰੀ ਉੱਥੇ। ਇਹ ਕੰਮ ਬਹੁਤ ਨਗ ਤੋਂ ਬਗੈਰ ਵਾਲੀ ਜੋ ਵੀ ਪਾਉਣਾ ਇਦਾਂ ਦਾ ਹਾਂ, ਨਗ ਨਹੀਂ ਹੈਗਾ। ਨਗ ਨਹੀਂ ਪਾਉਣਾ। ਪੈਂਟ ਪੁੰਟ ਪਾਉਣ ਦਿੰਦੇ ਸ਼ਲਵਾਰ ਸ਼ਰੂਰ ਕਿ ਮਸਤ ਟੈਪ ਬਣ ਕੇ ਤੂੰ ਆਪ ਹੀ ਨਹੀਂ ਪਾਉਣੀ ਜਿੰਨੀ ਗਰਮੀ ਆ। ਫਿਰ ਉੱਥੇ ਮੈਂ ਕਰ ਲੈਣ ਕੀ ਚੱਲਾਂ ਵਾ, ਅਸੀਂ ਕਾਮੇਡੀ ਕਰਨ ਚੱਲੇ ਕਿ ਵੈਸੇ ਦਿਲ ਠਾਉਣ ਚੱਲੇ ਆਸਟ੍ਰੇਲੀਆ ਤੋਂ? ਦੇਖ ਮੇਰੀ ਗੱਲ ਸੁਣ, ਜਿਹੜੇ ਉੱਥੇ ਪਹਿਲੇ ਰਹਿ ਰਹੇ ਆ ਉਹਨਾਂ ਦਾ ਹਾਲ ਇਦਾਂ ਦਾ ਹੋਇਆ ਜਿੱਦਾਂ ਦਾ ਅਸੀਂ ਤੈਨੂੰ ਦੱਸ ਰਹੇ, ਉਹਨਾਂ ਨੂੰ ਅਸੀਂ ਥੋੜਾ ਰਿਲੈਕਸ ਕਰਨ ਚਾਹ ਰਹੇ। ਯੈਸ। ਸਿਰਫ ਉਹਨਾਂ ਨੂੰ ਇੰਜੋਏ ਕਰਾਣੀ ਹੈ। ਨਾਲੇ ਉੱਥੇ ਜਿਹੜਾ ਨਿੱਕੇ ਫਰੂਟ ਲੱਭਦਾ ਨਾ ਉਹਨੂੰ ਵੀ ਮਾਰ ਦਿੰਦੇ। ਤੂੰ ਫਰੂਟ ਨਾ ਲੱਭਣ ਤੁਰ ਪਈ ਜਾ, ਇਹਨੇ ਨੇ ਮੈਂ ਖਰਬੂਜੇ ਲੈ ਜਾਵਾਂ, ਇਹਨੇ ਨੇ ਸੇਬ ਲੈ ਜਾਵਾਂ, ਇਹ ਕੰਮ ਨਹੀਂ ਆਸਟ੍ਰੇਲੀਆ ਦਾ ਫਲ ਕਿਹੜਾ ਵਾ ਮਸ਼ਹੂਰ? ਸਟਾਪਰੀ, ਹੈ। ਸਟਾਪਰੀ, ਰੈੱਡ ਗ੍ਰੇਪਸ, ਮੈਂਗੋ ਤੇ ਪਿਆਜ਼। ਅੱਛਾ ਸਟੈਪਰੀ। ਸੰਘਾੜਾ ਉਸਤਾਦ ਜੀ ਉੱਥੇ ਦਾ ਮਸ਼ਹੂਰ ਆ। ਨਹੀਂ ਨਹੀਂ ਇਹ ਫਲ ਆਇਆ ਤੇ ਸ਼ਬ ਇਹਦਾ ਨਾਂ ਰਿੱਕੀ ਬਾਸ ਆ। ਨਹੀਂ ਇਹ 4 ਫਲ ਆ ਉੱਥੇ। ਸਾਜ ਨਹੀਂ, ਉਹਨਾਂ ਦਾ ਉਹ ਨਾਰੀਅਲ ਜਿਹੜਾ ਪਾਣੀ ਨਹੀਂ ਪੀਂਦੇ ਸਾਹਲ ਤੇ ਬਹਿ ਕੇ, ਉਹ ਬਹੁਤ ਮਸ਼ਹੂਰ ਆ। ਉਹ ਤੇ ਇੱਥੇ ਦਾ ਵਾ, ਸ੍ਰੀਲੰਕਾ ਦਾ। ਨਹੀਂ ਨਹੀਂ ਸਾਜ ਜੀ ਉੱਥੇ ਬਹੁਤ ਪੀਂਦੇ ਯਾਰ। ਮੈਨੂੰ ਯਾਦ ਆਇਆ ਸ੍ਰੀਲੰਕਾ 'ਚ ਵੀ ਤੇ ਇੱਧਰ ਵੀ। ਇੰਡੀਆ, ਓਏ ਆਹੋ ਆ ਜਿਹੜਾ ਸਾਡਾ ਬੰਗਲਾਦੇਸ਼। ਬੰਗਲਾਦੇਸ਼। ਹਾਂ ਮੈਨੂੰ ਨਹੀਂ, ਬੰਗਲਾਦੇਸ਼ 'ਚ ਮੱਛੀ ਮਸ਼ਹੂਰ ਆ ਬਹੁਤੀ। ਮੱਛੀ ਬਹੁਤ ਮਸ਼ਹੂਰ ਹੈ। ਬੰਗਾਲੀ। ਬੰਗਲੀ। ਬੰਗਾਲ ਦੀ ਕਿਹੜੀ ਚੀਜ਼ ਮਸ਼ਹੂਰ ਆ? ਔਰ ਭਲਾ ਬੰਗਾਲ ਦੀ ਆਸਟ੍ਰੇਲੀਆ ਦੀਆਂ ਉਸਤਾਦ ਜੀ ਲੱਸੀ, ਬੰਗਾਲੀ ਲੱਸੀ। ਉਹ ਤਾਂ ਇੱਥੇ ਆ ਸਾਜੀ। ਤੇ ਬੰਗਾਲ ਤੇ ਉੱਥੇ ਆ ਨਾ। 27 ਆਸਟ੍ਰੇਲੀਆ ਵਾਲੇ ਕੈਂਗਰੂ ਕਰ ਖਾਣ ਡਏ ਆ, ਜਿਹਦਾ ਉੱਥੇ ਆਪਣੇ ਬੱਕਰਾ 3000 ਰੁਪਏ ਕਿਲੋ, ਉੱਥੇ ਕੈਂਗਰੂ 3000 ਰੁਪਏ ਕਿਲੋ ਆ। ਕੈਂਗਰੂ ਹਲਾਲ ਆ? ਨਹੀਂ ਨਹੀਂ ਉਸਤਾਦ ਜੀ, ਜਿੰਨਾ ਫਿਰਨ ਡਿਆ ਹਲਾਲ ਕਰਦੇ। ਮਿੱਠਾ ਜੀ ਓਪਰਾ ਹਾਊਸ ਜਾਓ ਸਿਡਨੀ ਉਸਤਾਦ ਜੀ, ਫਿਰੋ ਤੁਰੋ ਉੱਥੇ ਇੱਕ ਪੁੱਲ ਦੇ ਨਾਲ ਹੀ ਬਾਬਾ ਉਹਨੇ ਥੱਲੇ ਚਾਦਰ ਵਿਛਾਈ ਆ, ਕੰਨਾਂ ਦਾ ਦਾਰੂ ਦਿੰਦਾ ਵਾ, ਨਾਲ ਕੰਨਾਂ ਦੀ ਸਫਾਈ ਕਰਦਾ ਵਾ। ਬਤਾਉ ਪੜ ਕੇ ਦਿੰਦਾ ਸਾਜ ਜੀ, ਉਹ ਬਤਾਉ ਪੜ ਕੇ ਦਿੰਦਾ ਵਾ, ਉਹ ਮੈਨੂੰ ਸਾਰਾ ਪਤਾ ਵਾ। ਅੱਛਾ ਮੈਨੂੰ ਦੱਸ ਬਤਾਉਂ ਪੜ ਕੇ ਕਿੱਦਾਂ ਮਤਲਬ? ਪਹਿਲੇ ਕਿਤੇ ਪੜਨ ਜਾਂਦਾ ਫਿਰ ਪੜ ਕੇ ਆ ਕੇ ਦਿੰਦਾ? ਸਾਜ ਜੀ ਨਹੀਂ ਉਹਨੇ ਬਤਾਉ ਫੜ ਕੇ ਪੈਨਸਲਾਂ ਨਾਲ ਨਿਸ਼ਾਨ ਲਾਉਣੇ ਆ, ਇੰਜ ਨਿਸ਼ਾਨ ਕਾਂਟਾ ਮਾਰਦਾ। ਹਾਂਜੀ ਕਾਂਟਾ ਮਾਰ ਕੇ ਉਹ ਬਤਾਉ ਤੋਂ ਇੱਥੇ ਪਾ ਕੇ ਫਿਰਨਾ ਪੂਰੇ ਆਸਟ੍ਰੇਲੀਆ 'ਚ। ਕਹਿੰਦਾ ਬਤਾਉ ਸੁੱਕੀ ਜਾਣਾ ਵਾ, ਉਦਾਂ ਦਾ ਤੇਰੇ ਜਿਹੜੀ ਕੰਨ ਦੀ ਦਰਦ ਘਟੀ ਜਾਣੀ ਹੈ। ਕਹਿੰਦਾ ਬਤਾਉਂ ਪੜ ਕੇ ਦਿੰਦਾ ਵੀ ਬਤਾਉਂ ਦੇ ਮੈਸੇਜ ਆਉਂਦਾ ਵਾ, ਵੀ ਮੈਸੇਜ ਪੜ ਕੇ ਬਤਾਉਂ ਦੇ ਦੱਸ। ਅੱਛੀ ਆ। ਇਹ ਸਭ ਫਿਤਨੀ ਗੱਲਾਂ ਵਾ, ਤੂੰ ਫਿਤਨਾ ਫਲਾਉਣ ਡਿਆ ਵਾ, ਤੈਨੂੰ ਸਿਰਫ ਤੇਰੇ ਡੌਲਿਆਂ ਤੋਂ ਲੱਗਣ ਡਿਆ ਕਿ ਤੈਨੂੰ ਜੈਲਸੀ ਆ। ਯਾਰ ਮੇਰੀ ਗੱਲ ਸੁਣ, ਸਕਾਈ ਆਪਣਾ ਜਿਹੜਾ ਵਾ ਸਕਾਈ ਟ੍ਰੈਂਡ, ਉਹਨੇ ਜਾਨ ਸਕਾਈ ਪਈ ਮੇਰੀ। ਨਹੀਂ ਉਹ ਹੁੰਦਾ ਨਹੀਂ ਰੋਜ਼ ਲਾਈਵ ਦੇਖਦਾ ਨਹੀਂ ਫਿਰਦਾ ਤੁਰਦਾ ਜੇ ਕੀ ਉਹ ਮਰ ਗਿਆ ਉੱਥੇ? ਅੱਲਾ ਉਹ ਸਵੇਰ ਤੇ ਮੈਨੂੰ ਮੁਤਮਿਨ ਕਰਨੇ ਅੱਲਾ ਦੇ ਹੁਕਮ ਦੇ ਨਾਲ। ਆ ਕੁਛ ਨਹੀਂ ਹੋਣਾ ਤੈਨੂੰ। ਉਹ ਜਿਸ ਤਰ੍ਹਾਂ ਗੱਲ ਕਿ 7 ਘੰਟੇ ਦਾ ਵੀਜ਼ਾ ਹੈਗਾ, ਮਾਂ ਜੀ ਉਹਨਾਂ ਦੀ ਦੁਆ ਲੈ ਲੈ ਤੇ ਨਾਲ ਆਪਣੇ ਕੰਨ ਦੀ ਦੁਆ ਲੈ ਲੈ, ਹਾਂ ਤੇ ਅੱਲਾ ਦੇ ਹੁਕਮ ਦੇ ਨਾਲ ਤੂੰ ਕੋਈ ਈਜ਼ੀ ਨਹੀਂ ਤੇ ਯੈਸ ਹੈਗਾ, ਤੂੰ ਇੱਥੇ ਐਕਸ ਨਾ ਕਰਨਾ। ਮੈਂ ਤਾਂ ਘਬਰਾ ਗਿਆ, ਮੈਨੂੰ ਨਾ ਪਤਾ ਲੱਗਾ ਕਿ 18 ਘੰਟੇ ਦਾ ਸਫ਼ਰ ਵਾ। ਮੈਂ ਕਿਹਾ ਚਾਹ ਜੀ ਮੇਰੇ ਲਈ ਬਹੁਤ ਮੁਸ਼ਕਿਲ ਆ, ਹਾਂ ਉਸਤਾਦ ਜੀ ਨਾਲ ਹੈਗੇ, ਮੈਂ ਕੋਈ ਹਲਕਾ ਜਿਹਾ ਆਸਰਾ ਕਰ ਦਿਓ। ਕੋਈ ਮਸਲਾ ਨਹੀਂ ਬੇਟੇ, ਤੂੰ ਖੁਸ਼ ਰਹਿ, ਤੂੰ ਏਦਾਂ ਰਹਿ ਏਦਾਂ ਰਹਿ।
ਸ਼ਾਹ ਜੀ ਆਹ ਗੱਲਾਂ ਵੀ ਦੱਸੀ ਦੇ ਹੁੰਦੇ ਕਿ 19 ਘੰਟੇ ਫਲੈਟ ਆ, 8 ਘੰਟੇ ਸਟੇ ਆ, ਸਮੁੰਦਰ ਇਹ ਤੈਨੂੰ ਦੱਸਿਆ ਨਹੀਂ ਉਹਨਾਂ ਨੇ? ਰੋਲ ਖੋਲ ਕੇ 5-7 ਘੰਟੇ ਗਿਆ। ਓਏ ਇਹ ਤਾਂ ਇਹ ਗੇੜਾ ਕਰ ਗਏ ਆ। ਰਿਆਤੀ ਆ। ਉਹਨਾਂ ਨੂੰ ਪਤਾ ਤੂੰ ਜਿਹੜੀ ਆ ਕੀਤੀ ਹੈ ਨਾ ਆਈਟਮ, ਉਹਨੂੰ ਸਹੀ ਦੱਸ। ਭਾਜੀ ਮੇਰੀ ਗੱਲ ਸੁਣੋ, 18-19 ਘੰਟੇ ਦਾ ਸਫ਼ਰ ਆ। ਹਾਂਜੀ ਅਗਰ ਸੁਣ ਲਓ 18-19 ਘੰਟੇ ਦਾ ਸਨ, ਮੈਂ ਹੁਣ ਸੱਚੀ ਗੱਲ ਦੱਸ ਲੱਗਾ, ਅਗਰ ਬਿਲਕੁਲ ਰਾਈਟ ਟਾਈਮ ਪਹੁੰਚ ਜਾਵੇ ਤੇ ਫਲਾਈਟਾਂ ਅਕਸਰ ਲੇਟ ਹੁੰਦੀਆਂ ਨੇ, 23-24 ਘੰਟੇ ਲੱਗ ਜਾਂਦੇ ਨੇ। ਸ਼ਾਹ ਜੀ ਪਤਾ ਕੀ ਗੱਲ, ਲੰਬਾ ਸਫ਼ਰ ਵਾ ਮਲਕ ਨਿਸ਼ਾਨ ਸਾਹਿਬ, ਅਗਰ ਡਰ ਦੇ ਨਾਲ ਕੋਈ ਸ਼ੌ ਅੱਛਾ ਨਾ ਹੋਇਆ ਸਾਡਾ, ਮਾਜਰੇ ਸਾਡੇ ਕੋਲ ਭਾਂਡੇ ਨਾ ਧੋਣਾ, ਸਾਨੂੰ ਖੈਰੋ ਆਫੀ ਦੇ ਨਾਲ ਜਿੱਦਾਂ ਹਾਕੀ ਟੀਮ ਨਾਲ ਕੀਤਾ ਉਦਾਂ ਨਾ ਕਰਨਾ, ਸਾਨੂੰ ਉਦਾਂ ਹੀ ਭੇਜ ਯਾਰ ਜਾਨ ਦੇ ਮਿੱਠੇ, ਜੇ ਤੁਹਾਡੀ ਕੋਈ ਸਮਝ ਆਵੇ ਕਿਸ ਟਾਈਮ ਜਹਾਜ਼ ਦਾ ਕ੍ਰਾਸ ਪੈ ਜਾਂਦਾ, ਉੱਥੇ ਖਲੋਤੇ ਵੀ ਰਹਿੰਦੇ ਪੌਣਾ ਘੰਟਾ, ਜੰਗਲਾਂ ਚ ਬੀਆਂ ਬਾਨਾਂ ਚ ਅੱਗੋਂ ਕ੍ਰਾਸ ਪਿਆ ਜੀ। ਓਏ ਹੋਏ ਹੋਏ, ਐਮਾਜ਼ੋਨ ਦੇ ਜੰਗਲਾਂ ਚੋਂ ਲੰਘਣਾ ਤੁਸੀਂ। ਇੰਨੀ ਬੁਲੰਦੀ ਤੇ ਜਹਾਜ਼ ਉੱਡਦਾ ਵਾ ਕਿ ਜਿਹੜਾ ਜ਼ਮੀਨ ਵਾਲਾ ਗੋਲਾ ਨਾ ਉਹ ਗੋਲ ਨਜ਼ਰ ਆਂਦਾ, ਉੱਤੋਂ ਪਤਾ ਚੱਲਦਾ। ਹਾਂ ਨਹੀਂ ਅਸੀਂ ਦੁਬਈ ਜਾਣੇ ਨਾ, ਉਹ ਤੇ ਥੱਲੇ ਉਡਾਉਂਦੇ ਨਾ, ਆਸਟ੍ਰੇਲੀਆ ਨੂੰ 18 ਘੰਟੇ ਸਭ ਤੋਂ ਉੱਤੇ ਲੈ ਜਾਂਦੇ ਕਿਉਂਕਿ ਥੱਲੇ ਨੰਗੀ ਜਾਣ ਜਹਾਜ਼। ਹਾਂਜੀ ਵਿੱਚ ਵੱਜਣਾ ਇਹ ਨਾ ਹੋਵੇ ਇੰਨਾ ਉੱਚਾ ਲੈ ਜਾਵੇ ਬੂਹਾ ਖੜਕਾ ਕੇ ਪੀ ਕੇ ਅੰਦਰ ਆ ਜਾਵੇ। ਅੱਲਾ ਖੈਰ ਕਰੇ ਯਾਰ ਮਿੱਠੇ, ਤੁਸੀਂ ਪਹੁੰਚੋ ਅੱਲਾ ਦਾ ਨਾਂ ਲੈ ਕੇ। ਉੱਥੇ ਸਮਿਤ ਸਾਜੀ ਹੈਗਾ ਵਾ ਨਾਸ਼ਤੇ ਵਾਲਾ। ਨਾ ਯਾਰ ਨਾਸ਼ਤਾ ਬਦਲ ਲਾ ਨਾ ਹੁਣ, ਤੂੰ ਪਹਿਲੇ ਵੀ ਨਹੀਂ ਸੋਰੀ ਸਾਜੀ, ਸਮਿਤ ਲੱਸੀ ਵਾਲਾ ਉਹ ਵੀ ਨਾਸ਼ਤੇ ਜੀ ਨਾ, ਹੋਰ ਕੋ ਕਰ ਲਾ, ਉਹਨੇ ਕਹਿ ਰਹੀ ਹਿਸਾਬ ਕੋ ਹੋਰ ਲਾ। ਸਮਿਤ ਰੋ ਵਾਲਾ ਸਾਜੀ, ਹਾਂ ਇਹਦਾ ਰਸ ਲਾਉਂਦਾ ਵਾ। ਐਦਾਂ ਠੀਕ ਹੈ, ਚੱਲ ਏਦਾਂ ਕਰ। ਮਿਲਬਰਨ ਦੇ ਵਿੱਚ ਸਾਜੀ, ਹਾਂ। ਉਹ ਟੋਕਾ ਚੌਂਕ ਦੇ ਵਿੱਚ ਲੰਘਣਾ, ਉਹ ਤੇ ਤੁਸੀਂ ਉਹ ਰੋ ਪੀ ਕੇ ਆਉਣੀ ਮੇਰੇ ਕਹਿਣ ਤੇ ਮਿੱਠਾ ਜੀ। ਤਾਂ ਅੱਜ ਸੱਚ ਮੇਰੇ ਜ਼ਿਹਨ 'ਚ ਇੱਕ ਸਵਾਲ ਆ ਗਿਆ ਦੁਬਈ ਦੇ ਬਾਰੇ 'ਚ, ਕਿ ਉੱਥੇ ਤੁਸੀਂ ਕਿਸੇ ਨਾਲ ਸਲਾਮ ਲੈਂਦੇ ਹੋ ਤਾਂ ਕਹਿੰਦੇ ਕਰੰਟ ਪੈਂਦਾ, ਇਹ ਕੀ ਆ? ਇਹ ਮੈਂ ਵੀਡੀਓਜ਼ ਵੀ ਦੇਖੀਆਂ ਕਿ ਤੁਸੀਂ ਚੀਜ਼ ਨੂੰ ਹੱਥ ਲਾ ਰਹੇ ਹੋ ਤੇ ਕਰੰਟ ਪੈਂਦਾ, ਇਦਾਂ ਹੁੰਦਾ? ਦੁਬਈ ਸਾਰਾ ਸੋਲਰ ਤੇ ਆ ਨਾ। ਨਹੀਂ ਭਾਜੀ, ਉਹਨਾਂ ਨੇ ਮੂੰਹ ਚ ਸੈੱਲ ਉਹ ਭਾਜੀ ਉਹ ਨਹੀਂ, ਮੈਂ ਤੁਹਾਨੂੰ ਦੱਸਦਾ ਨਾ, ਉਹ ਦੁਬਈ ਸਾਰ ਕਿਨਾਂ ਸਲਾਮ ਨਹੀਂ ਪੈਂਦਾ, ਉਹ ਅਕਸਰ ਤੁਹਾਡੀ ਕੋਣੀ ਤੇ ਨਹੀਂ ਪੈਂਦਾ ਹੁੰਦਾ ਕਰੰਟ। ਹਾਂਜੀ ਕਰੰਟ ਪੈਂਦਾ ਕਿਤੇ ਤੋਂ ਕੋਣੀ ਵੱਜਦੀ ਤੇ ਕਰੰਟ ਫੀਲ ਹੁੰਦਾ ਇੱਥੇ ਤੱਕ। ਹਾਂਜੀ ਹਾਂਜੀ ਤੁਹਾਡੀ ਬੋਡੀ ਦੇ ਵਿੱਚ ਵੀ ਇਲੈਕਟ੍ਰਿਸਿਟੀ ਹੁੰਦੀ ਹੈ। ਅੱਛਾ ਜੀ। ਹਾਂਜੀ, ਆਇਰਨ ਵੀ ਹੁੰਦਾ ਵਾ, ਲੋਹਾ ਵੀ ਹੁੰਦਾ ਤੁਹਾਡੀ ਬੋਡੀ 'ਚ। ਤੈਨੂੰ ਪਤਾ ਤੇਰੇ ਖੂਨ 'ਚ ਲੋਹਾ ਵੀ ਆ। ਇਹਦੇ ਖੂਨ 'ਚ ਤਾਂ ਬਗੈਰਤੀ ਵੀ ਹੈ। ਨਹੀਂ ਮੈਂ ਅਕਸਰ ਜਦੋਂ ਮੈਂ ਟੂਪੇਸਟ ਕਰਕੇ ਖੰਗਦਾ ਨਾ, ਉਹ ਵਿੱਚ ਹਲਕਾ ਕਾਲਾ ਕਾਲਾ ਜ਼ਰਰਾ ਜਿਹੇ ਆਉਂਦੇ, ਉਹ ਫਿਰ ਕਿਤੇ ਜੰਗਾਲ ਪੈ ਗਿਆ ਅੰਦਰ। ਮਿੱਠਾ ਜੀ ਤੁਹਾਡੇ ਅੰਦਰ ਪਾਣੀ, ਹਵਾ, ਗੈਸ, ਬਿਜਲੀ ਸਾਰਾ ਕੁਝ ਆ। ਮੈਂ ਸੋਲਰ ਕਿੰਨੀਆਂ ਚੀਜ਼ਾਂ ਦਾ ਮੌਜੂਦ ਹੈਗਾ ਵਾ। ਹਾਂਜੀ ਸਾਜੀ ਇਹਦੇ ਵਿੱਚ ਹਰ ਚੀਜ਼ ਆ, ਇੱਕ ਸ਼ਰਮ ਨਹੀਂ ਹੈ, ਬਾਕੀ ਹਰ ਚੀਜ਼ ਆ। ਭਾਜੀ ਮੇਰੀ ਗੱਲ ਚੱਲਣ ਰਹੀ ਆ, ਅਗਲੇ ਹਫਤੇ ਡੱਬਾ ਆਉਣਾ ਐਮਾਜ਼ੋਨ ਤੋਂ, ਅੱਲਾ ਦੇ ਹੁਕਮ ਨਾਲ। ਸ਼ਰਮ ਦਾ ਹਾਂਜੀ ਇਹ ਇਨਸ਼ਾਅੱਲਾ। ਮਾਂ ਦਰਿਆਤੀ ਮਿੱਠਾ ਵਾ ਜੀ। ਅੱਛਾ ਯਾਰ ਮਿੱਠੇ, ਹੁਣ ਤੂੰ ਮੇਰੀ ਗੱਲ ਸੁਣ ਨਾ, ਤੂੰ 8-10 ਸੂਟ ਰੱਖ ਲੈਣੇ ਆ। ਹਾਂਜੀ 8-10 ਹਾਂਜੀ ਬਹੁਤੀਆਂ ਮੋਟੀਆਂ ਪੈਂਟਾਂ ਨਹੀਂ ਰੱਖਣੀਆਂ। ਜੀਨਸ ਜਿਹੜੀ ਹੈ ਨਾ, ਜੀਨਸ ਅੱਛੀ, ਉਹ ਤੁਸੀਂ ਉਹ ਦੱਸਤਾ ਹੁੰਦੀ ਗਰਮੀ 'ਚ। ਨਹੀਂ, ਤੁਸੀਂ ਦੱਸਿਆ ਉਹ ਤੋਂ ਫੈਰ ਪਾਈਦਾ ਨਹੀਂ ਰੱਖਣੀ ਆਪਾਂ। ਉਹ ਯਾਰ ਉਸ ਮੁਲਕ 'ਚ ਨਹੀਂ ਗਈ ਯਾਰ, ਉਹ ਕੋਈ ਉਹ ਹੋਰ ਮੁਲਕ ਆ। ਆਸਟ੍ਰੇਲੀਆ 'ਚ ਪਾ ਲਾ ਤੂੰ ਨੀਲੀ ਜੀਨਸ, ਲੇਕਿਨ ਸਾਜੀ ਖੱਟੀ ਸ਼ਰਟ ਪਾਣਾ ਮਨਾ ਵਾ ਉੱਥੇ। ਕੁਝ ਵੀ ਨਹੀਂ ਮਨਾ, ਐਵੇਂ ਤੈਨੂੰ ਡਰਾਮੇ ਤਾਈ ਕਰਦੇ ਡੱਕਿਓ ਨਾ, ਮੈਂ ਬੈਗੀ ਪੈਂਟਾਂ ਲੈ ਕੇ ਯਾਰ। ਜੇ ਸਕਾਈ ਉੱਥੇ ਫਿਰ ਰਿਹਾ ਨਾ, ਉਹਨੂੰ ਕੁਝ ਨਹੀਂ ਕਹਿ ਰਹੇ ਤੇ ਸਾਨੂੰ ਸੱਤਾ ਹੀ ਕਹਿ ਰਹੇ ਨੇ। ਉਹ ਲੁਕਿਆ ਵਾ, ਉਹ ਫਿਰ ਕਦੋਂ ਰਿਹਾ? ਉਹ ਤੇ ਕਦੀ ਗੱਡੀ ਤੋਂ ਬਾਹਰ ਦੇਖਿਆ ਉਹਨੂੰ ਤੁਸੀਂ? ਉਹ ਨਹੀਂ ਉਹ ਫਿਰਦਾ ਤੁਰਦਾ ਰਹਿੰਦਾ। ਨਹੀਂ ਫਿਰਦਾ। ਸਕਾਈ ਭਾਈ ਨਾ ਕਹਿੰਦਾ ਮੈਂ ਸਾਲਮ ਲਿਆ ਵਾ, ਉਹਨਾਂ ਨੇ ਸਾਲਮ ਲਿਆ, ਮਹੀਨੇ ਬਾਅਦ ਫਿਰ ਮਾਫੀ ਮੰਗ ਲੈਂਦੇ ਆ। ਸਿਰਫ ਤੂੰ ਸਕਾਈ ਨੂੰ ਇਹ ਕਹਿ ਦੀ ਕਿ ਯਾਰ ਸਾਨੂੰ ਸੀਟਾਂ ਜਿਹੜੀਆਂ ਨੇ ਨਾ, ਬਾਰੀ ਵਾਲੇ ਪਾਸ, ਬਾਰੀ ਵਾਲੇ ਪਾਸੇ, ਤੇ ਮੇਰੀ ਤੇ ਬਾਰੀ ਵਾਲੇ ਪਾਸੇ ਹੀ ਹੋਣੀ ਹੈ। ਮੇਰੀ ਬਾਰੀ ਵਾਲੇ ਪਾਸੇ ਸੀਟ ਲੈਣੀ, ਮੈਂ ਨਹੀਂ ਤੇ ਮੈਂ ਨਹੀਂ ਜਾਣਾ। ਨਹੀਂ ਤੁਸੀਂ ਬਾਰੀ ਵਾਲੇ ਪਾਸੇ ਬੈਠਾ, ਮੈਂ ਤੀਜੀ ਹੱਥ ਪੈਂਦਾ ਹੁੰਦਾ ਹਾਂ, ਨਜ਼ਰ ਆਵੇ। ਔਰ ਜਿਹੜਾ ਤੂੰ ਕਹਿੰਦਾ ਨਹੀਂ ਕਿ ਕੰਨਾਂ 'ਚ ਕੁਝ ਹੁੰਦਾ, ਇਹ ਬਾਰੀ ਵਾਲੀ ਸਾਈਡ ਤੇ ਹੀ ਹੁੰਦਾ। ਤੂੰ ਇੱਧਰ ਬੈਠਾ ਹੋਏਗਾ ਘੱਟ ਹੁੰਦਾ। ਤੇ ਮੈਨੂੰ ਤੁਸੀਂ ਕਿ ਨੀਂਦ ਦੀ ਗੋਲੀ ਲਾ ਦੇਣੀ ਆ ਜਦੋਂ ਦੁਬਈੋਂ ਸਟੇ ਕਰਕੇ ਵਿੱਚ। ਮੈਂ ਕਾਹਤੋਂ ਲੈ ਦੇਣੀ ਸਾਲੇ? ਉਹ ਮੈਨੂੰ ਕਹਿੰਦਾ ਤੁਸੀਂ ਮੈਨੂੰ ਪਰਚੀ ਲੈ ਦਿਓ, ਉਹ ਕਹਿੰਦਾ ਮੈਨੂੰ ਤੁਸੀਂ ਡਾਕਟਰ ਕੋਲ ਲੈ ਜਾਓ, ਤੈਨੂੰ ਮੈਂ ਨੀਂਦ ਦੀ ਗੋਲੀ ਲੈ ਕੇ ਦੇਵਾਂ। ਮੈਨੂੰ ਤੁਸੀਂ ਸਮਝਿਆ ਕੀ ਹੈ? ਉਸਤਾਦ ਜੀ ਏਡਾ ਲੰਮਾ ਸਫ਼ਰ ਮੈਂ ਸਹਾਰੇ ਨਾ ਤੇ ਕਰਨਾ। ਤੂੰ ਨੀਂਦ ਦੀ ਗੋਲੀ ਲੈ ਲਈ ਆਪ, ਮੈਂ ਕਾਹਤੋਂ ਲੈ ਕੇ ਦੇਣੀ ਤੈਨੂੰ ਦੀ ਗੋਲੀ ਉਲਟੀ ਵਾਲੀ ਗੋਲੀ? ਓਏ ਕੈਸਾ ਸਾਡਾ ਮੁਲਕ ਆ। ਉਹ ਗੋਲੀ ਦਾ ਨਾਮ ਆ ਉਲਟੀ ਵਾਲੀ ਗੋਲੀ। ਉਹ ਸਫਰ ਤੋਂ ਔਰ ਮੈਡੀਕਲ ਸਟੋਰ ਤੇ ਜਾ ਕੇ ਵੀ ਕਹਿੰਦੇ ਉਲਟੀ ਵਾਲੀ ਗੋਲੀ ਦੇ ਦਿਓ, ਤੇ ਉਹ ਵੀ ਦੇ ਦਿੰਦਾ ਵਾ। ਮਿੱਠੇ ਨੇ 4 ਬੰਦਿਆਂ 'ਚ ਬਹਿ ਕੇ ਵੈਸੇ ਕਹਿੰਦੇ। ਮੈਂ ਫਿਰ ਉਹ ਬੈਠੀ ਵਿੱਚ, ਮੈਂ ਫਿਰ ਉਲਟੀ ਵਾਲੀ ਗੋਲੀ ਖਾ ਲਈ। ਯਾਰ ਆਹ ਕੈਸਾ ਨਾਮ ਪੈ ਗਿਆ ਉਸ ਗੋਲੀ ਦਾ, ਉਸਤਾਦ ਜੀ ਉਲਟੀ ਵਾਲੀ ਗੋਲੀ। ਬੇਟੇ ਜੇ ਬਹੁਤੀ ਗੱਲ ਆ ਨਾ, ਕੰਨਾਂ ਦਾ ਰੋਲਾ ਟਾਪੇ ਤੇ ਬਹਿ ਜੀ ਅੱਗੇ ਜਾ ਕੇ ਪੈਲਟ ਦੇ ਨਾਲ। ਬਿਲਕੁਲ ਕੀ ਹੋ ਗਿਆ ਮੋਢੇ ਤੇ ਹੱਥ ਰੱਖ ਇਹ ਇਦਾਂ ਦਾ ਮਾਂ-ਬਾਪ ਦਾ ਜਸੂਸ ਹੁੰਦਾ। ਯਾਰ ਮਿੱਠਾ ਜੀ, ਸਫ਼ਰ ਦੀ ਟੈਨਸ਼ਨ ਨਹੀਂ ਲੈਣੀ, ਢੇਲੇ ਵਾਲਾ ਲੂਣ ਲੈ ਲੈਣਾ, ਅੱਧ ਕਪਾ ਦਾ ਵੱਟਾ ਤੂੰ ਹੱਥ 'ਚ ਰੱਖਣਾ, ਤੈਨੂੰ ਹਵਾ 'ਚ ਡਰ ਲੱਗ ਗਿਆ, ਸਾਨੂੰ ਫੜ ਲਈ। ਕਈਆਂ ਬੰਦਿਆਂ ਨੇ ਗੋਲੀ ਦਾ ਇੱਕ ਰੰਗ ਹੁੰਦਾ ਨਾ, ਨੀਲੀ ਜੀ ਗੋਲੀ ਆ, ਬਸ ਉਹਨੂੰ ਕਹ ਦੇ ਦੇ ਮੈਡੀਕਲ ਸਟੋਰ ਵਾਲੇ, ਨੀਲੀ ਜੀ। ਘਰ ਦੀਆਂ ਔਰਤਾਂ ਸਿਆਣੀਆਂ ਜਿਹੜੀਆਂ, ਉਹਨਾਂ ਨੇ ਨਾਂ ਤੇ ਪਤਾ ਨਹੀਂ, ਉਹਨਾਂ ਨੇ ਵੇ ਇੱਕ ਨਾ ਦੀ ਨਾ ਪਤਾ ਨਹੀਂ ਕਿਹੜੇ ਰੰਗ ਦੀ ਉਹ ਗੋਲੀ। ਹਾਂ, ਕਲੇਜੀ ਜੇ ਕਲਰ ਦੀ ਗੋਲੀ ਆ। ਉਹਨੂੰ ਤੂੰ ਕਹੇਗਾ ਨਾ ਕਲੇਜੀ ਜੇ ਕਲਰ ਦੀ ਕਲੀ ਆ, ਉਹਨੂੰ ਮੇਰੀ ਅੰਮੀ ਅੱਗੇ ਵੀ ਲੈ ਗਈ ਸੀ, ਹੈ ਦਰਦਾਂ ਦੀ, ਉਹ ਦੇ ਦੂਗਾ। ਪਤਾ ਹੀ ਨਹੀਂ ਨਾਂ ਦਾ, ਕਲੇਜੀ ਕਲਰ ਦੀ। ਖਾਓ ਬੁੱਧੀ ਪਏ। ਨਹੀਂ ਸਾਹਮਣੇ ਐਸਾ ਨਹੀਂ ਸਹੀ ਯਾਰ, ਉਹਨੇ ਬਣਾ ਕੇ ਲਿਆਉਣੀ ਸੀ, ਬਣਾ ਕੇ ਲਿਆਇਆ। ਕਸਮ ਖਾ ਕੇ ਮੈਂ ਤੁਹਾਡੀ ਨੋਕ ਕਹਿੰਦੀ ਰਹੀ, ਮੈਂ ਹੁਣ ਬਣਾਉਣੀ। ਮੈਂ ਕਿਹਾ ਯਾਰ ਮੈਂ ਲੇਟ ਹੋ ਜਾਣਾ ਵਾ। ਬੇਟੇ ਕੀ ਰੋਲਾ ਇਹਨੂੰ? ਕਿਉਂ ਜੀ? ਕੋਈ ਰੌਲਾ ਨਹੀਂ ਇਹਨੂੰ, ਤਾਂ ਤੂੰ ਪੁੱਛਣਿਆ ਕੀ ਰੌਲਾ? ਇਹਦੇ ਚ ਭਾਵਾਂ ਨੂੰ ਕਸਮੇ ਖੁਦਾ ਦੀ ਬਰਫੀ ਭੋਰ ਦਿਓ ਨਾ ਖਾ ਜਾਣੇ, ਇਹਨੂੰ ਮਿਰਸੂ ਭੋਰ ਦਿਓ ਨਾ ਖਾਓ, ਸਾਨੂੰ ਫੜ ਲਿਓ।
ਮੁੱਠ ਮਿੱਟੀ ਦੀ ਪਾ ਦਿਓ, ਉਹਨੇ ਖਾ ਜਾਣੇ ਆ ਇਸ ਬੰਦੇ ਨੇ। ਬਜਰੀ ਪਾ ਦੇਵਾਂ, ਇਹਨੇ ਨਰਮ ਕਰਕੇ ਬਜਰੀ ਖਾ ਜਾਣੀ ਇਸ ਬੰਦੇ ਨੇ। ਨਹੀਂ ਯਾਰ ਤੂੰ ਘਰੋਂ ਬਣਾ ਕੇ ਲਿਆਉਣੇ ਸੀ ਮਿੱਠੇ, ਤੂੰ ਬਾਜ਼ਾਰੋਂ ਲੈ, ਬਾਜ਼ਾਰੋਂ ਤਾਂ ਮੈਂ ਵੀ ਮੰਗਾ ਸਕਦਾ। ਕੱਲ ਪਰਸੋਂ ਤੁਹਾਨੂੰ ਘਰੋਂ ਆਉਣਗੇ, ਸਮੋਸੀਆਂ ਵੀ ਨਹੀਂ ਲੈ ਕੇ ਆਇਆ ਤੂੰ ਬਣਾ। ਆ ਜਾਣਗੇ ਇਨਸ਼ਾਅੱਲਾ। ਥੋੜਾ ਨਾ ਅਫਤਾਰੀ ਦਾ ਬਟਨ ਪਿਆ ਹੋਇਆ ਵਾ, ਰੋਜ਼ੇਦਾਰਾਂ ਦਾ ਰੋਜ਼ੇ ਖਲਵਾ ਰਹੇ ਤਾਂ ਕਰਕੇ ਦਸਤਰਖਾਨ ਇਹਦੇ ਸੀ ਵਿੱਚ ਕੀਤਾ ਕਿਤੇ ਵਾ। ਗਾਜਰਾਂ ਹੁੰਦੀਆਂ ਨਾ ਚਾਸਾ ਕਿਉਂ ਜੀ, ਉਹ ਕਿਤੇ ਤੇਰੇ ਖਰਗੋਸ਼ ਦੇ ਕਿੰਨਾ ਨਕਸ਼ਾ ਗਾਜਰਾਂ ਲੈ ਲਓ। ਨਹੀਂ ਹੁਣ ਆਪਾਂ ਕਿੰਨੇ ਦਿਨ ਸਟੇ ਕਰਨਾ ਉਸਤਾਦ ਜੀ? 6 ਦਿਨ ਦਾ ਉਡਾਨ ਚ ਹੀ ਲੱਗ ਜਾਣੇ। ਨਹੀਂ ਕਿਉਂ? ਨਹੀਂ ਉਸਤਾਦ ਜੀ ਹੁਣ ਦੇਖੋ 2 ਦਿਨ ਉਡਾਨ ਨਹੀਂ, 2 ਦਿਨ ਉਡਾਨ, 4 ਦਿਨ ਗਏ ਹਾਂਜੀ 2 ਦਿਨ ਲਾ ਲਓ ਤੁਸੀਂ। ਤੇ 2 ਦਿਨ ਥਕਾਵਟ ਲਾਉਣੀ। ਉੱਥੇ ਰਹਿਣਾ ਤੁਸੀਂ ਕਮ ਸੇ ਕਮ 7-8 ਦਿਨ। ਆਹੋ ਵਾਪਸੀ ਤਾਂ ਬਸ ਵਾਪਸੀ ਵਾਪਸ। 10 ਦਿਨਾਂ ਬਾਅਦ ਵਾਪਸੀ। ਹਾਂ ਫਿਰ 2 ਦਿਨ ਥਕਾਵਟ ਲਾਉਣੀ, 4 ਦਿਨ ਸਫ਼ਰ ਤੇ 6 ਦਿਨ। ਫਿਰ ਸ਼ਾਪਿੰਗ ਕਦੋਂ ਕਰਨੀ ਉੱਥੇ? ਮੇਰੇ ਕੋਲ ਤਾਂ ਐਡੀ ਚੇਟ ਆਈ ਉਹ ਹੋਈ ਹੈ। ਯਾਰ 2-3 ਦਿਨ ਹੀ ਕੰਮ ਆ, ਬਾਕੀ 5-6 ਦਿਨ ਵਿਹਲੇ ਹੀ ਆ ਤੁਸੀਂ। ਨਹੀਂ ਇਦਾਂ ਚੱਸ ਤਾਂ ਨਹੀਂ ਆਪਾਂ ਨਹੀਂ ਸ਼ਾਪਿੰਗ ਉੱਥੋਂ ਕੀ ਕਰਨੀ ਤੂੰ ਯਾਰ? ਹੋਟਲ ਉਸਤਾਦ ਜੀ ਸੰਦਲ ਬਾਰ ਕਰਾਣਾ ਵਾ, ਆਮ ਹੋਟਲ ਨਹੀਂ ਹੋਟਲ ਨਹੀਂ ਕਰਾਇਆ ਸੀ, ਅੱਛਾ ਜੀ, ਘਰ ਲੈ ਲਿਆ ਇੱਕ ਪੂਰਾ ਵਿਲਾ। ਹਾਂ ਅੱਛਾ ਜੀ, ਆਪਾਂ ਉੱਥੇ ਟੀ ਟਾਈਮ ਵੀ ਕਰਨੇ ਉਸਤਾਦ ਜੀ। ਅੱਛਾ ਉਸਤਾਦ ਜੀ ਇਦਾਂ ਨਹੀਂ ਹੋ ਸਕਦਾ ਵੀ ਇਹ ਆਪਾਂ ਨੂੰ ਉਹਨਾਂ ਨੂੰ ਸਪਾਂਸਰ ਕੀਤਾ, ਇਹਨਾਂ ਦੇ ਆਪਾਂ 2 ਦੇ ਪੈਸੇ ਲਾ ਲਈਏ? ਕਿੰਨਾ ਦੇ? ਦਾਨਿਸ਼ ਤੇ ਕਾਲੂ ਦੇ। ਇਹਨਾਂ ਨੇ ਜਾਣਾ ਹੀ ਨਹੀਂ। ਨਹੀਂ ਤੇ ਦਾਨਿਸ਼ ਜਾਊਗਾ, ਦਾਨਿਸ਼ ਤਾਂ ਆਸਟ੍ਰੇਲੀਆ। ਮੇਰੀ ਸੁਣ, ਮੈਂ ਗਾਰੰਟੀ ਲੈਣ ਡਿਆ ਤੇਰੀ ਯਾਰ। ਤੈਨੂੰ ਉੱਥੇ ਕੋਈ ਰੰਗ ਦਾ ਕੋਈ ਤੈਨੂੰ ਤਾਣਾ ਮੇਣਾ ਮਾਰੇ, ਤੈਨੂੰ ਕਹੇ ਯਾਰ ਮਾਠਾ ਕਰੈਕਟਰ ਵਾ ਇੱਥੇ ਨਹੀਂ ਸ਼ੂਟ ਉਹਨੂੰ ਕਰਦਾ। ਪੰਨਾ ਕਾ ਮੈਂ ਉੱਥੇ ਗੁਜਰਾ ਕੀ ਹੋ ਗਿਆ? ਨਹੀਂ ਮੈਂ ਜਾਣਾ ਖੇੜਿਆਂ ਦੇ ਨਾਲ। ਜਾਓ ਤੁਸੀਂ ਤੇ ਹੋ ਗਿਆ। ਇਹਨੂੰ ਲੈ ਕੇ ਤੇ ਅੰਗਰੇਜ਼ਾਂ ਨੇ ਖੁਸ਼ ਹੋਣਾ, ਉਹਨੇ ਕਿਹੜਾ ਹਫਤਾ ਪੁਰਾਣੇ ਸਾਲਾਂ ਨਿਕਲਣ ਡਏ ਆ। ਕਾਮੇਡੀ ਭਾਵੇਂ ਨਾ ਕਰੇ। ਕਿਹੜਿਆਂ ਦੇ ਨਾਲ ਨਹੀਂ ਜਾਣਾ ਤੂੰ? ਕਿਹੜਿਆਂ ਦੇ ਨਾਲ ਮੈਂ ਜਾਣਾ? ਇਕੱਲੇ ਨੇ। ਤੂੰ ਕੱਲਾ ਆ ਜਾ ਫਿਰ। ਇਹ ਤੋਂ ਬਾਅਦ ਫੌਰਨ ਨੇਪਾਲ ਦਾ ਸਾਜੀ ਟੂਰ, ਨੇਪਾਲ ਜਾਣਾ। ਉਹ ਅੱਲਾ ਦੇ ਬੰਦਾ, ਨੇਪਾਲ ਤੇ ਇਸ ਤੋਂ ਵੀ ਜ਼ਿਆਦਾ ਮਾਠੇ ਹਾਲਾਤ ਵਾ। ਨੇਪਾਲ ਉਹੀ ਨਾ ਜਿੱਥੇ ਲੱਖ ਰੁਪਏ ਦੇ ਕੇ ਨਮਕ ਮਿਲਦਾ 3 ਪਾ। ਇੱਕ ਨੇਪਾਲੀ ਆ ਸਾਜੀ ਬਹੁਤ ਵੱਡਾ ਫੈਨ ਆ, ਉਹਨੇ ਕਿਹਾ ਆਸਟ੍ਰੇਲੀਆ ਤੁਸੀਂ ਘੁੰਮਿਓ, ਪੂਰੀ ਟੀਮ ਦਾ ਵੀਜ਼ਾ ਮੇਰੇ ਵੱਲੋਂ। ਸਾਜੀ ਨੇਪਾਲ ਚ 2 ਭਰਾ ਆਪਣੇ ਛੱਡ ਆਇਆ, ਕਹਿੰਦਾ ਲੈ ਇਹਨਾਂ ਨੂੰ ਪਾਲ। ਨੇਪਾਲ ਨੇਪਾਲ ਦਾ ਨੇਤਾ ਨੇਪਾਲ। ਇੰਨੇ ਨੇਪਾਲਨ ਦੇ ਇਹਨਾਂ ਨੂੰ ਵੀ ਪਾਲ। ਨਹੀਂ ਹੁਣ ਤੇਰਾ ਭਾਵੇਂ ਵੀਜ਼ਾ ਲੱਗੇ ਜਾਂ ਨਾ ਲੱਗੇ, ਤੂੰ 4 ਚਮਚੀਆਂ ਵੱਡੀਆਂ ਭਰ ਕੇ ਲਾ ਲੀਆਂ ਵਾ, ਤੂੰ ਹੁਣ ਸੈੱਟ ਬੈਠਾ ਵਾ। ਯਾਰ ਮੈਂ ਮਰਦੇ ਯਕੀਨ ਸੀਗੇ। ਕਰ ਆਲੂ ਛੋਲੇ ਮਿੱਠਾ ਲੈ ਕੇ ਆਇਆ, ਕਿਤੋਂ ਲੈ ਕੇ ਬਾਹਰੋਂ ਹੀ ਆਇਆ ਬਾਹਰੋਂ ਆਇਆ ਸਾਜੀ ਮੈਂ। ਤੇ ਬਈ ਤੋਬਾ ਦਾ ਮੁਕਾਮ ਆ ਤੇ ਖਾ ਗਿਆ। ਸਾਨੂੰ ਰੈਡ ਸੀਗੇ ਸਾਜੀ। ਨਹੀਂ ਸਹੀ ਸੀ, ਮੈਂ ਹਾਨੋ ਰੇ, ਲੇਕਿਨ ਜਿਹੜੇ ਤੂੰ ਘਰੋਂ ਬਣਾ ਕੇ ਲਿਆਉਣੇ, ਉਹ ਚ ਵੱਡਾ ਆਲੂ ਹੈਗਾ, ਘਰੋਂ ਲਿਆ ਕੇ ਦਊਂਗਾ ਇਨਸ਼ਾਅੱਲਾ ਸਾਜੀ। ਪਿਆਜ਼ ਕੱਟਿਆ ਸਾਰਾ ਦਰਸਲ ਨਾ ਦਸਤਰਖਾਨ ਸੀ ਕੀਤਾ ਵਾ ਤਾਂ ਕਰਕੇ। ਉਸਤਾਦ ਜੀ ਲੇਕਿਨ ਇੱਕ ਸਮੱਸਿਆ ਬਣ ਜਾਣੀ ਇੱਥੇ, ਭਾਈ ਮਿੱਠਾ ਭਾਈ ਬਾਬਰ ਤੋਂ ਬਗੈਰ ਨਹੀਂ ਰਹਿੰਦਾ। ਨਹੀਂ ਮੈਂ ਰਹਿ ਲਾਂਗਾ। ਨਹੀਂ ਆਸਟ੍ਰੇਲੀਆ ਉਸਤਾਦ ਜੀ ਉਹਦਾ ਨਾਲ ਘੁੱਟ ਭਰੋ ਉਹਦਾ। ਮੈਂ ਜੱਫੀ ਪਾ ਕੇ ਭਾਈ ਬਾਹਰ ਨੂੰ ਕਿਹਾ, ਮੈਂ ਕਿਹਾ ਭਾਈ ਬਾਹਰ ਮਾਸ਼ਾਅੱਲਾ ਵੀਜ਼ਾ ਲੱਗ ਗਿਆ। ਇਹ ਜੋ ਵੀ ਬਾਦਸ਼ਾਹ ਜਾਣਗੇ ਆਸਟ੍ਰੇਲੀਆ ਕਹਿੰਦਾ ਕੀ ਲੈ ਕੇ ਆਓਗੇ? ਮੇਰੇ ਪਾਇਲ ਦਾ ਜੋੜਾ ਲੈ ਕੇ ਆਉਣਾ। ਪਾਇਲ। ਮੈਂ ਕਿਹਾ ਪਾਇਲ ਕੀ ਕਰਨੀ? ਵੈਸੇ ਕਹਿੰਦਾ ਸੀ ਗੁਨਗੁਨਾਣਾ ਤੇਰਾ ਜਸ਼ਨ ਕਰਾਂਗੇ। ਪਾਇਲ ਕੀ ਕਰਨੀ? ਇੱਕ ਮਿੰਟ ਭਾਜੀ, ਇੰਗਲਿਸ਼ ਦਾ ਨਹੀਂ ਸੀ ਕਿਹਾ ਮੈਂ? ਹਾਂਜੀ ਉਹ ਉਸਤਾਦ ਵਾਸਤੇ 5 ਲੱਖ ਵਾਲਾ। ਸੁਣ ਲਓ। ਸਤਿ ਸ਼੍ਰੀ ਅਕਾਲ ਸਜਾਦ ਭਾਜੀ, ਮੈਂ ਬੜੇ ਪਿਆਰ ਤੁਹਾਡੇ ਨਾਲ YouTube ਦਾ ਸਫ਼ਰ ਨੂੰ ਵਰਡਸ ਦੇ ਵਿੱਚ ਨਹੀਂ ਬਿਆਨ ਕਰ ਸਕਦਾ। ਬਸ ਇੰਨਾ ਕਿ ਸਮਝਾਉਣ ਲਈ ਤੁਸੀਂ ਮੈਨੂੰ ਮੇਰੀ ਮਾਂ ਬੋਲੀ ਐਂਡ ਆਪਣੇ ਰੂਪ ਵਿੱਚ ਇੱਕ ਛੋਟਾ ਬ੍ਰਦਰ ਦਿੱਤਾ। ਜਾਨੀ ਭਾਈ ਤੁਸੀਂ ਇੰਗਲਿਸ਼ ਲਈ ਮੇਰੇ ਨਾਲ ਫੋਨ ਤੇ ਗੱਲ ਕਰੋ। ਮੈਂ ਖੁਦ ਇੰਗਲਿਸ਼ ਦੀ ਜੰਗ ਪਿਛਲੇ 18 ਸਾਲ ਤੋਂ ਕਰਕੇ ਹੁਣ ਫਤਿਹ ਹਾਸਲ ਕੀਤੀ। ਓਏ ਇਹ ਉਸਤਾਦ ਜੀ ਨੇ ਤੁਹਾਨੂੰ ਵੀ 18-20 ਚ ਸਿਖਾ ਦੇਣਾ। ਉਹ ਭਾਈ ਹੈ ਉਹ ਐਡੀ ਛੇਤੀ ਨਹੀਂ, ਮੈਂ ਐਡੀ ਛੇਤੀ ਪਤਾ ਕਿ ਐਡੀ ਛੇਤੀ ਗਲਤ ਸਿੱਖੀ ਜਾਂਦੀ। ਮੈਂ ਰਾਮ ਨਾਲ ਸਿੱਖੂਗਾ। ਹੈ ਵੀਰਿਆ, ਫੜ ਬੋਲੋਗੇ। ਅੱਛਾ ਹਰਮਿੰਦਰ ਅੱਛਾ ਤੇ ਅੱਛਾ खैर ਅੱਗੇ देखो। उस्ताद जी रफ़ीक पाजी है। उस्ताद जी मैं आपका स्टूडेंट हूँ, बहुत ज़्यादा प्यार करने वाला हूँ। मैं ग्रेजुएशन की हुई है कम्युनिकेशन स्किल्स और मैं स्पोकन इंग्लिश की बहुत स्किल्स का मुझे पता है। मुझे कोई लाख शक नहीं चाहिए, मुझे बस आप बुला लें, मैं हाज़िर हो जाऊँगा। इंग्लिश बोलने की कोई रॉकेट साइंस नहीं है, इसके लिए टेंस वगैरह की ज़रूरत होती। कुछ चीज़ें हैं शॉर्ट C+ इंग्लिश बोलने वाला कोई बंदा जिसके साथ आप बोले। और अच्छा ओके प्रैक्टिस। अच्छा लो जी सर, ह्यूज फैन ऑफ योर्स। ਆਹ ਓਹੋ ਵਾਹ ਹਿਊਜ ਵੱਡਾ ਹੀ ਫੈਨ। ਹੱਗ ਤੇ ਹਿਊਜ ਚ ਕੀ ਫਰਕ ਹੁੰਦਾ? ਹੱਗ ਕਹਿੰਦੇ ਆ, ਜੱਫੀ ਜੱਪੀ ਹਿਊਜ ਹਿਊਜ ਵੱਡਾ ਫੈਨ। ਬਲਾਂ ਬਿਗ ਫੈਨ। ਫੈਲਿਆ ਹੋਇਆ ਕੀ। ਮੈਨੂੰ ਇੱਕ ਮੇਲ ਯਾਦ ਆ ਗਈ, ਮੇਰੀ ਇੱਕ ਭੈਣ ਵਿਚਾਰੀ, ਉਹਨੇ ਮੈਨੂੰ ਵੈਸੇ ਕੀਤਾ, ਮੈਂ ਇਹਦਾ ਹਿਊਜ ਨਹੀਂ, ਹਾਂਜੀ ਇਹਨੂੰ ਮੈਂ ਹੱਗ ਸਮਝਦਾ ਰਿਹਾ। ਉਹ ਉਹਨੇ ਮੈਨੂੰ ਕਿਹਾ सजाद भाई आई एम हग फैन। मैं कहा तुम्हें शर्म नहीं आती इस तरह की बात? मेरी बहन हो तुम, ये किस तरह की? नहीं मैंने क्या कहा है,
मैं कहा तू कह रही मैं हग फैन हग तो इतना ਓਏ ਮੇਰੀ आपको खास एजुकेशन है कुछ पर मेरी इंग्लिश ठीक है मुझे आपसे ना पैसे चाहिए ना कुछ भी ओके सर मैं पैसे तो बगैर वाले को सीखनी नहीं ਹਾਂ ਹੋ ਸਕਦਾ ਪਤਾ ਨਹੀਂ ਮੈਂ ਜਾਂ ਉਹਦੇ ਕੋਲ ਸਿੱਖਣੀ ਜਿਹੜਾ ਮੈਨੂੰ ਵੀ ਦਵੇ ਕੁਛ ਕੱਲ ਨੂੰ ਮੈਂ ਇੰਗਲਿਸ਼ ਬੋਲਣੀ ਹੈ ਉਹਨੇ ਪੂਰੇ ਮੁਲਕ 'ਚ ਖਾਪੜ ਨਹੀਂ ਪਾਉਣੀ ਕਿ ਵੀ ਮੈਂ ਸਿਖਾਈ ਹੈ ਹਾਂ ਪਾਰਟਨਰਸ਼ਿਪ ਆਈ ਉਸਤਾਦ ਜੀ ਆਈ ਐਮ ਵਿਲਿੰਗ ਟੂ ਟੀਚ ਯੋਰ ਇੰਗਲਿਸ਼ ਵਿਦਆਊਟ ਐਨੀ ਚਾਰਜ ਆ ਜੀਓ ਸ਼ਹਜ਼ਾਦਿਆ ਅਸਾਨੁੱਲਾ ਅਬਾਊਟ ਮੀ ਨੇਮ ਇੰਜੀਨੀਅਰ ਅਹਿਸਾਨੁੱਲਾ ਸਿਵਲ ਇੰਜੀਨੀਅਰ ਸ਼ਾਰਟ ਇੰਟਰੋ a civil engineer working internationally have firm 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 grip on English firm can help you learn English free of cost okay वीरे उस्ताद जी मैं बेसिक इंग्लिश आपको सिखा सकता हूँ मैं खुद गेमिंग कर के सीखा हूँ ਬੇਸਿਕ गेमिंग करके सीखा हूँ खुद मैं आपको डेली रूटीन इंग्लिश स्पीकिंग सिखा सकता हूँ मेरे टीम का जर्मनी के हम सारे आपस में ओनली इंग्लिश में कन्वर्सेशन करते हैं ओके जानू लो मैनू पहले तो एक गल दस भी एक बंदा कह रहा भी मैं इंग्लिश सीखनी है मैनू नहीं आती ਉਹਨੂੰ ਹੀ ਠੋਸ ਇੰਗਲਿਸ਼ ਚ ਮੈਸੇਜ ਕਰਤਾ ਮੈਸੇਜ ਕਰ ਹਾਂ ਲੋ ਐ ਜ਼ਿਆਤੀ ਹੈ ਪਹਿਲੇ ਤਾਂ ਮੈਂ ਉਸ ਟੀਚਰ ਤੋਂ ਇਹ ਹੈਰਾਨਾ ਜਿਹੜਾ ਕਹਿ ਰਿਹਾ ਇੰਗਲਿਸ਼ ਚ ਮੈਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਸਿਖਾਉਂਗਾ ਇੱਥੋਂ ਟੀਚਰ ਦੀ ਬਰੀਕੀ ਹਿਸਾਬ ਲਾ ਹਾਂਜੀ ਨਹੀਂ ਇਹ ਸੱਚੀ ਮੁੱਚੀ ਦਾ ਟੀਚਰ ਹੁੰਦਾ ਸਿਖਾਉਣ ਵਾਲਾ ਤੇ ਉਹ ਸਮਝਦਾ ਕਿ ਨਹੀਂ ਕਿਉਂਕਿ ਇਹਨੂੰ ਇੰਗਲਿਸ਼ ਆਉਂਦੀ ਨਹੀਂ ਮੈਂ ਏਡੀ ਔਖੀ ਲਿਖ ਕੇ ਇਹਨੂੰ ਦੇਣਾ ਉਹਨੂੰ ਵਿਚਾਰੇ ਨੂੰ ਕੀ ਪਤਾ ਲੱਗਣਾ ਇੱਥੋਂ ਟੀਚਰ ਫੇਲ ਆ ਨਹੀਂ ਉਸਤਾਦ ਜੀ ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਨੂੰ ਆਉਂਦੀ ਆ डियर उस्ताद सजाद जानी आई होप यू आर डूइंग वेल मैं उम्मीद करता हूँ आप ठीक होंगे आई एम राइटिंग ऑफर माई सर्विसेज एज अ इंग्लिश लैंग्वेज टीचर आई वुड बी प्लीज टू हेल्प यू इम्प्रूव योर इंग्लिश स्किल्स including speaking, reading, writing and grammar. My teaching approach is simple, practical and focused on daily conversation and real life. I can also prepare customized lesson according to your level and learning goals. ਲੋ ਜੀ ਜਵਾੜਾ ਫਸ ਗਿਆ ਖਾਓ Classes can be arranged at a time convenient for you. convenient for you Convenient. The fees per month class can be discussed according to your schedule. Please let me know if you are interested. I would be happy to discuss further. Further. ਉਸਤਾਦ ਜੀ ਇੰਨੀ ਅੱਛੀ ਤਾਂ ਤੁਹਾਨੂੰ ਆਉਂਦੀ ਹੈ Further details. Looking forward to your response. ਦਰਬਦਰ ਇਹ ਤੁਸੀਂ ਕੋਲੋਂ ਪੜਿਆ ਕਿ ਵਿੱਚ ਲਿਖਿਆ सही सारा ने बेच लिखा कोलों में कितों पढ़ना सी। अस्सलाम वालेकुम उस्ताद जी, मेरा नाम मोहम्मद अहमद है, मैं ग्रेजुएट हूँ, मैं इधर फैसलाबाद में रहता हूँ, मैं आपको बहुत अच्छी इंग्लिश सिखा सकता हूँ। मैंने 3 साल गोरों के साथ काम किया है, मुझे काफ़ी अंदाज़ा है आप जो बात करते हैं इंग्लिश सीखने की। मैं ये मेल आपको सिर्फ उर्दू में इसलिए कर रहा हूँ क्योंकि मेरा ख्याल है कि आप ये सारी ईमेल खुद पढ़ते हैं। ओह देखा, nice। उन्हें क्या मैं उर्दू च कर रहे हैं। सजाद भाई, अगर वाकई इंग्लिश सीखना चाहते हैं और वो भी इस रवायती अंदाज में जो कि आपने टी टाइम की किस्त में बताया, तो मुझे बहुत खुशी होगी आपके साथ 100 दिन का ये अंग्रेजी सफ़र करूं। लेकिन क्योंकि मैं रावलपिंडी से हूँ, फैसलाबाद से नहीं, तो मुझे रिहाइश, खाना पीना और इंटरनेट की सहूलत फराहम करनी होगी। ਇਹ ਤਾਂ ਬੰਦ ते तौर में ਇਹ ਵਾਰੇ ਖਾ ਰਿਹਾ ਬੰਦਾ ਤਾਂ ਜੀ ਨਹੀਂ ਗੁੰਨੇ ਵੀ ਦੇਣੇ ਪੈਣੇ अस्सलाम वालेकुम, हैदर अली हेयर। मैं जानी भाई को इंग्लिश की ट्रेनिंग देना चाहता हूँ विदाउट फीस इन द अप फ्रंट। आई एम ए रेगुलर टी टाइम व्यूअर। मुझे ये शो बहुत पसंद है। प्रोफेशनली मैं फ्रीलांस ग्राफिक डिज़ाइनर हूँ। मैं इंटरनेशनल क्लाइंट से कन्वर्सेशन इंग्लिश में बात करता हूँ। मैं जानी भाई को कन्वर्सेशनल लेवल इंग्लिश की ट्रेनिंग दे सकता हूँ। लेट मी नाउ इफ़ यू हैव एनी क्वेश्चन फॉर मी। अस्सलाम वालेकुम जानी भाई, कैसे हैं? मेरा नाम हक तबस्सम, मैं BBA हॉर्न्स ऑफ इंग्लिश मास्टर किया हुआ है। आपको इंग्लिश सिखा सकता हूँ 60 डेज़ में। मैं फैसलाबाद से हूँ, GC यूनिवर्सिटी के पास हूँ। अच्छा जी, अस्सलाम वालेकुम उस्ताद जी, वड्डा जी, आई लव यू सऊदीया। तो मैं सीधी गल करांगा, मेरे मामू ने टीचर 16 पढ़े ने। इस टाइम इंग्लिश सीखनी है तो सिखाउण दे मास्टर ने बहुत ही अच्छा 20 ਤੋਂ 25 ਸਾਲ ਦਾ ਐਕਸਪੀਰੀਅੰਸ ਆ। ਪੰਜਾਬੀ ਵਾਲਾ ਪੁਰਾਣਾ ਤੇ ਮੰਮੀ ਡੈਡੀ ਨਹੀਂ ਨੇ,
ਤੁਹਾਨੂੰ ਗੱਲ ਦੀ ਸਮਝ ਆਏਗੀ, ਪੰਜਾਬੀ ਵਿੱਚ ਇੰਗਲਿਸ਼ ਸਿਖਾਉਣਗੇ ਤੇ ਜਿਹੜਾ ਉਹ ਸਿਖਾਉਣਗੇ ਕੋਈ ਘੱਟ ਹੀ ਹੋਣਾ ਇਦਾਂ ਦਾ। ਓਏ ਇਸ ਟਾਈਮ ਉਹਨਾਂ ਦੇ ਵਰਗਾ ਉਸਤਾਦ ਆਪਣੇ ਸਕੂਲ ਦਾ ਉਹਨਾਂ ਦਾ ਤੇ ਮਜ਼ਾ ਆਏਗਾ ਆਪਕੋ। मैं चैलेंज करता हूँ कि ਤੁਹਾਨੂੰ इंग्लिश इंशाल्लाह बोलनी आ जाएगी, 100 दिन ਦੇ ਵਿੱਚ ਸਿਖਾ ਦੇਣਗੇ। ਉਹ ਮੇਰੇ ਵੀ ਉਸਤਾਦ ਹੈ ਲੇਕਿਨ वो ਗੁਜਰਾਂਵਾਲੇ में है, लेकिन अगर ਤੁਸੀਂ ਗੱਲ ਕਰੋਗੇ ਡਾਇਰੈਕਟ ਤੇ ਆ ਜਾਣਗੇ ਉਹ। ਲੇਕਿਨ ਉਸਤਾਦ ਜੀ ਤੁਸੀਂ ਇੱਕ ਹਿੰਮਤ ਕਰਨੀ ਆ ਕਿ ਉਹਨਾਂ ਦੇ ਨੰਬਰ ਤੇ ਕਾਲ ਤੁਸੀਂ ਆਪ ਕਰਨੀ ਹੈ ਇੱਕ ਵਾਰੀ ਲਾਜ਼ਮੀ। ਕਰ ਲਾਂਗੇ ਯਾਰ, ਮਜ਼ਾ ਆਏਗਾ ਤੁਹਾਨੂੰ। ਵਾਹ ਵਾਹ, ਇਹ ਕੁਝ ਸਮਝ ਮੇਰੇ ਆ ਰਹੀ ਹੈ ਗੱਲ। ਚਾਚਾ ਜੀ ਆਣਗੇ ਫਿਰ ਹੁਣ। ਕੁਝ ਨਾ ਵਾਲੀ ਅੱਗੋਂ ਜੀ ਸਤਿ ਸ਼੍ਰੀ ਅਕਾਲ ਉਸਤਾਦ ਜੀ। ਉਸਤਾਦ ਜੀ ਸਭ ਤੋਂ ਪਹਿਲੇ ਪੈਰੀ ਪੈਣਾ ਵਾ, ਖੁਸ਼ ਰਹਿ। ਤੇ ਉਸਤਾਦ ਜੀ ਤੁਸੀਂ ਦਿਨ ਰਾਤ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਇੰਗਲਿਸ਼ ਮੂਵੀ ਦੇਖਿਆ ਕਰੋ। ਤੁਹਾਨੂੰ ਕੋਈ ਸਮਝ ਆਵੇ ਨਾ ਆਵੇ ਬਸ ਦੇਖੀ ਜਾਇਆ ਕਰੋ। ਉਹ ਅੱਗੇ ਘੱਟ ਵੇਖਦੇ, ਮੈਨੂੰ 25 ਸਾਲ ਹੋ ਗਏ ਇੰਗਲਿਸ਼ ਫਿਲਮਾਂ ਹੀ ਵੇਖਦਾ ਮੈਂ। ਉਹ ਦੂਸਰੀਆਂ ਦੇਖਦੇ ਹੀ ਨਹੀਂ। ਸਮਝ ਆਵੇ ਨਾ ਆਵੇ ਮੈਂ ਵੇਖੀ ਜਾਣਾ ਹਿੰਦੀ ਡਬਿੰਗ 'ਚ। ਤੇ ਇੰਗਲਿਸ਼ ਉਹਨੇ ਕਿ ਇੰਗਲਿਸ਼ ਵੇਖਣੀ ਆ, ਤੁਸੀਂ ਹਿੰਦੀ ਡਬਿੰਗ ਵੇਖਣ ਦੇ। ਤੁਹਾਨੂੰ ਤੁਹਾਨੂੰ ਵਰਗੇ ਸ਼ਰਾਬ ਸ਼ਰਬ ਵਰਬ ਸ਼ਰਬ ਕਿਸੇ ਦਾ ਕੋਈ ਭਾਰ ਨਹੀਂ ਹੋਣਾ ਚਾਹੀਦਾ। ਵਰਬ ਸ਼ਰਬ ਇਹ ਹਾਂਜੀ ਹਾਂਜੀ, ਜੋ मुंह जाया बोलते रहो बस ਇੰਗਲਿਸ਼। उस्ताद जी हमारे गांव भी एक डॉक्टर है। अच्छा वो जरा मैं कहने ਤੁਹਾਡੇ मोहल्ले च किहड़े डॉक्टर है? उस्ताद जी हमारे गांव में भी एक डॉक्टर है, उसने 7 जानवर भी रखे हुए हैं। तो वो जिस घर स्वाद देने जाता है तो वो पूछते हैं कि डॉक्टर साहब कितने पैसे? दवाई देने जाता तो वो कहता जी मैनू पट्टियां का बंडल लै दिओ, कल फिर मैं बाकी पैसे कल किसी को लै लांगा मरीज को। ਸਮਾਨ ਲੈ ਦਿਓ ਮੈਨੂੰ ਕਲੀਨਿਕ ਦਾ। आहो पट्टियां का बंडल लै दे ਯਾਰ ਆ ਵੀ ਸਹੀ ਆ। हना। ਸਾਜੀ ਇੰਗਲਿਸ਼ ਤੇ ਤੁਹਾਨੂੰ ਚੰਗੀ ਭਲੀ ਆਉਂਦਾ ਹੀ ਹੈ। ਉਹ ਭਰਾਵਾ ਅਸੀਂ ਦੱਸੀਏ ਉਸਤਾਦ ਸਭ ਜੀ, ਤਾਂ ਪਤਾ ਕੀ ਗੱਲ ਆ, ਮੈਨੂੰ ਇਦਾਂ ਦਾ ਸਿਖਾਉਣ ਵਾਲਾ ਨਹੀਂ ਚਾਹੀਦਾ ਜਿਹੜਾ ਬਹੁਤ ਪੜ੍ਹਿਆ ਲਿਖਿਆ ਹੋਵੇ ਲੇਕਿਨ ਉਹਦੇ ਚ ਟੀਚਿੰਗ ਸਕਿੱਲਸ ਨਾ ਹੋਣ। ਮੈਨੂੰ ਬੰਦਾ ਚਾਹੀਦਾ ਜਿਹਦੇ ਚ ਟੀਚਰ ਸਕਿੱਲਸ ਹੋਵੇ ਕਿ ਇਹਨੂੰ ਮੈਂ ਕਿੱਦਾਂ ਇਹਦੇ ਦਿਮਾਗ 'ਚ ਗੱਲ ਪਾਉਣੀ ਹੈ, ਇਹਨੂੰ ਮੈਂ ਸ਼ਾਰਟਕਟ ਕੀ ਕਰਨਾ, ਇਹ ਕੀ ਚਾਹ ਰਿਹਾ। ਇੱਕ ਹੁੰਦਾ ਬੰਦਾ ਕਿ ਮੈਨੂੰ ਬਹੁਤ ਅੱਛੀ ਇੰਗਲਿਸ਼ ਹੁੰਦੀ, ਸਲਮਾਨ ਨੂੰ ਆਉਂਦੀ ਆ, ਉਹਨੂੰ ਆਉਂਦੀ ਆ, ਫਲਾਣੇ ਨੂੰ ਆਉਂਦੀ ਆ, ਮੈਂ ਨਾ ਬੋਲੀ ਜਾਵਾਂ। ਮੈਨੂੰ ਨਹੀਂ ਚਾਹੀਦਾ, ਮੇਰੇ ਕੋਲ ਟਾਈਮ ਨਹੀਂ ਹੈਗਾ ਇੰਨਾ ਕਿ ਮੈਂ ਸਲਮਾਨ ਨਾਲ ਜਾਂ ਕਿਸੇ ਨਾਲ ਦਿਮਾਗ ਖਰਾਬ ਕਰੀ ਇੰਗਲਿਸ਼ ਸਿੱਖ ਲਈ। ਮੈਨੂੰ ਪਤਾ ਵੇ ਯਾਰ ਬੰਦਾ ਇੱਥੇ ਮੇਰੇ ਕੋਲ ਆ, ਸੁਬਾਹ ਤੋਂ ਸ਼ਾਮ ਤੱਕ ਬੰਦੇ ਦਾ ਟਾਈਮ ਜ਼ਾਇਆ ਹੋਇਆ, ਆਪਣਾ ਘਰ ਛੱਡ ਕੇ ਆਇਆ, ਅਗਰ ਫੈਸਲਾਬਾਦ ਦੀ ਵੇ ਤਾਂ ਟਾਈਮ ਕੱਢ ਕੇ ਆਇਆ, ਮੇਰਾ ਕਰਕੇ ਆਇਆ, ਮੈਂ ਸਾਰਾ ਆਪਣਾ ਟਾਈਮ ਮੈਨੇਜ ਕਰਕੇ ਉਹਨੂੰ ਕਹਾਂ ਭਾਜੀ ਦੱਸੋ। ਹੁਣ ਸਲਮਾਨ ਇੱਥੇ ਬੋਲਦਾ, ਮੈਂ ਇਹਦੇ ਨਾਲ ਕਦੇ ਵੀ ਨਹੀਂ ਉੱਦਾਂ ਕਰ ਸਕਦਾ। ਮੈਂ ਕਹਿੰਦਾ ਅੱਛਾ ਯਾਰ ਚੱਲ ਠੀਕ ਕਰ ਲਾਂਗੇ। ਉਹਨਾਂ ਦਾ ਮੈਨੂੰ ਥੋੜਾ ਜਿਹਾ ਕੋਈ ਲਿਹਾਜ਼ ਸ਼ਰਮ ਜਾਂ ਕੋਈ ਰਿਸਪੈਕਟ ਟੀਚਰ ਨੇ ਮੇਰੇ ਹੋਏਗਾ, ਉਹਨਾਂ ਨਾਲ ਮੈਂ ਇਹ ਵੀ ਨਹੀਂ ਕਹਿ ਸਕਦਾ ਜਾਓ ਯਾਰ ਮੈਂ ਕੱਲ ਆ ਜਾਣਾ। ਇੱਕ ਮਿਸਾਲ ਆ, ਫਿਰ ਉਹ ਇੱਥੇ ਹੋਣਗੇ, ਤੁਰਦੇ ਫਿਰਦੇ ਰਹਿਣਗੇ, ਫਿਰ ਉਹ ਜਦੋਂ ਹੋਣਗੇ ਨਾ ਮੈਂ ਉਹਨਾਂ ਦੇ ਚਾਅ 'ਚ ਬਹੁਤੀ ਬੋਲਿਆ ਕਰਾਂਗਾ ਤੁਹਾਨੂੰ। ਲੇਕਿਨ ਉਸਤਾਦ ਜੀ ਤੁਸੀਂ ਉਹ ਮੈਨੂੰ ਕਲੀਅਰ ਕਰਾਈ ਜਾਣਗੇ। ਚੈਟ ਮੈਨੂੰ ਜੀਪੀਟੀ ਨੂੰ ਟੀਚਿੰਗ ਸਕਿੱਲਸ ਹੋਣ, ਉਸ ਬੰਦੇ ਨੂੰ ਪਤਾ ਹੋਵੇ ਸਟੂਡੈਂਟ ਨੂੰ ਕਿੱਦਾਂ ਪੜਾਉਣਾ। 2 ਬੰਦੇ ਮੇਰੀ ਸਮਝ 'ਚ ਆਏ ਨੇ ਹੁਣ ਤੱਕ। ਇੱਕ ਚਾਚਾ ਜੀ, ਇੱਕ ਚਾਚਾ ਤੁਸੀਂ ਦੋਵਾਂ 'ਚੋਂ ਦੱਸਣਾ ਮੈਂ ਕਿਹਨੂੰ ਬੁਲਾਵਾਂ। ਇੱਕੋ ਕੁਝ ਨਾ ਲਿਆ ਦੋਵਾਂ ਨੇ ਹੀ ਬਾਹਰੋਂ ਆਉਣਾ ਇੱਥੇ ਸਪੈਸ਼ਲ ਮੈਨੂੰ ਸਿਖਾਉਣ। ਦੱਸੋ ਕਿਹੜੇ ਕਿਹੜੇ, ਫਿਰ ਤੁਹਾਨੂੰ ਦੱਸ ਦੇਣੇ ਵੀ ਕਿਹੜੇ ਸਕਿੱਲਸ ਹੈਗੇ। ਹਾਂਜੀ ਮੈਂ ਤੁਹਾਨੂੰ ਭਾਈਜਾਨ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੋਵਾਂ ਦੀ ਇੱਕ ਤੇ ਪੜ੍ਹ ਲਿਆ ਤੁਸੀਂ ਚਾਚੇ ਹੋਣ ਵਾਲਾ। ਹਾਂਜੀ, ਉਹ ਲੱਗ ਰਿਹਾ ਕਿ ਉਹ ਵਾਕਈ ਟੀਚਰ ਨੇ, ਸਕੂਲ ਦੇ ਟੀਚਰ ਨੇ, ਉਹਨਾਂ ਦਾ 20-25 ਸਾਲ ਦਾ ਐਕਸਪੀਰੀਅੰਸ ਹੈ ਬੱਚਿਆਂ ਨੂੰ ਪੜਾਉਣਾ। ਇੱਕ ਹੋਰ ਬਹੁਤ ਮਜ਼ੇਦਾਰ ਸੀ ਸਿਸਟਮ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। ਤੁਹਾਡੇ ਹਿਸਾਬ ਨਾਲ ਮੈਂ ਸਿੱਖ ਜੂਗਾ ਨਾ ਇਦਾਂ? ਉਸਤਾਦ ਜੀ ਤੁਸੀਂ ਚੈਟ ਜੀਪੀਟੀ ਤੋਂ ਮਜ਼ਾ ਲਵੋ, ਉਹਨੂੰ ਪੁੱਛੋ ਵੀ ਕਿੱਦਾਂ ਸਿੱਖਣੀ ਆ। ਇੱਕ ਆਈਐਨਜੀ ਦਾ ਇਜ਼ਾਫਾ ਕਰਨਾ, ਤੁਸੀਂ ਇੰਗਲਿਸ਼ ਸਿੱਖ ਜਾਣੀ। ਕਰੇਗਾ ਕਰੀਏ ਕਰ ਰਹੇ ਹੈ। ਬਹਰਹਾਲ ES ਦਾ ਮਿੱਠੇ ਦੀ ਗੱਲ ਬਿਲਕੁਲ ਉਸਤਾਦ ਜੀ ਸਹੀ ਹੈ। ਚੈਟ ਜੀਪੀਟੀ ਵਰਗਾ ਉਸਤਾਦ ਨਹੀਂ ਜੇ ਤੁਹਾਨੂੰ ਨਹੀਂ ਲੱਭਣਾ। ਤੁਸੀਂ ਸਿਰਫ ਆਈਐਨਜੀ ਦਾ ਇਜ਼ਾਫਾ ਲਾਣਾ, ਉਹ ਆ ਰਹਾ ਹੈ, ਆ ਰਹੇ ਹੈ, ਆ ਰਹੇ ਹੈ, ਆਏਗੇ। ਡੇਲੀ ਰੂਟੀਨ ਦੇ ਲਫ਼ਜ਼ ਬੋਲਨੇ ਆ। ਹੁਣ ਵਰਕ ਵਾ ਵਰਕਿੰਗ ਹੈ, ਬਸ ਵਰਕ ਵਰਕਆਊਟ ਵਰਕਿੰਗ, ਗੋ ਗੋਇੰਗ, ਗੋਇੰਗ ਗੋ ਗੋਇੰਗ ਗੋਇੰਗ, ਗੋਨ ਈਟ ਈਟਿੰਗ। ਯਾਰ ਦੇਖੋ ਉਸਤਾਦ ਜੀ ਤੁਸੀਂ ਚੁੱਪ ਕਰਕੇ ਚੈਟ ਜੀਪੀਟੀ ਨੂੰ ਨਾ ਤੁਹਾਨੂੰ ਖਰਚਾ ਲੱਗ ਨਾ ਹਿੰਗ ਲੱਗੇ ਨਾ ਫੜਕੜੀ। ਮਿੱਠਾ ਜੀ ਮੈਂ ਤਾਂ ਇੰਨੀ ਗੱਲ ਕਵਾਂਗਾ, ਇੰਗਲਿਸ਼ ਹੁਣ ਸਿੱਖਣ ਦੇ ਤੁਸੀਂ 6 ਕਲਮੇ ਸਿੱਖੋ, ਅੱਗੇ ਦੀ ਤਿਆਰੀ ਫੜੋ, ਜ਼ਿਕਰ ਅਜ਼ਕਾਰ ਸਿੱਖੋ, ਦੁਆਵਾਂ ਸਿੱਖੋ। ਅੱਗੇ ਤਾਂ ਸਭ ਤਬਾਹ ਕਰੀ ਬੈਠੇ ਆ, ਉਹ ਨਹੀਂ ਤਾਂ ਨਾ ਕੋਈ ਫਾਇਦਾ ਨਹੀਂ। ਵਕਤ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਵਾ। ਉਸਤਾਦ ਜੀ ਦੇਖੋ ਤੁਹਾਨੂੰ ਨਾ ਹੁਣ ਤੁਸੀਂ ਇਸ ਤੋਂ ਇੰਗਲਿਸ਼ ਸਿੱਖਣੇ ਕਿ ਆਸਟ੍ਰੇਲੀਆ ਜਾ ਕੇ ਤੁਸੀਂ ਕਾਮੇਡੀ ਕਰਨੀ ਆ। ਯਾਰ ਚਾਚਾ ਜੀ ਨੂੰ ਫੋਨ ਕਰਦੇ ਆ, ਕਰੋ ਆਹੀ ਜਿਹੜੇ ਨਹੀਂ ਸੀ 25 ਸਾਲ ਵਾਲੇ ਗੁਜਰਾਂ ਵਾਲੇ। ਗੁਜਰਾਂ ਵਾਲੇ ਸਾਜ ਹੀ ਸਖਤ ਸੁਭਾਅ ਦੇ ਹੁੰਦੇ ਆ, ਇਹ ਵੀ ਦੇਖ। ਉਸਤਾਦ ਜੀ ਕੰਮ ਅੱਗੇ ਹੈ ਨਹੀਂਗਾ, ਦਿਲ ਕਰੇ ਕਸੁੰਨੇ ਸਾਡੇ ਵੀ ਕਰਾਏ ਹੋਏ ਉਹਨੇ। ਪੈਸੇ ਪਵਾਲਣੇ ਆ। ਉਹ ਚਾਚੇ ਕੋਲ ਵੇਖੀ ਜਿੰਨੀ ਵੀ ਇੰਗਲਿਸ਼ ਹੋਣੀ ਉਸਤਾਦ ਜੀ ਨੇ ਸਿੱਖ ਲੈਣੀ। ਹਾਂ ਸਾਰੀ ਉਹ ਸਿਖਾ ਦੇਣੀ ਉਹਨੇ। ਉਹ ਚਾਚਾ ਜੀ ਇੱਥੇ ਆ ਕੇ ਭਾਵੇਂ ਹਾਜੀ ਸਾਹਿਬ ਟੈਪ ਹੋ ਜਾਣ, ਓਏ ਚਾਲੋ ਕੱਪੜੇ ਧੋ। ਸਾਜ ਜੀ ਗੁਜਰਾਂ ਵਾਲੇ ਦੁਸ਼ਮਣਾਂ ਦੇ ਲੰਗਰ ਹੁੰਦੇ ਆ। ਕੀ ਹੁੰਦੇ ਆ? ਦੁਸ਼ਮਣਾਂ ਦੇ ਲੰਗਰ।
ਲੈ ਅੱਗੋਂ ਭਲਾ ਕੋਈ ਖਵਾਜਾ ਸਿਰਾ ਚੁੱਕ ਲੈ। वालेकुम सलाम सर जी, सज्जाद जानी बोल रहे हैं मैं फैसलाबाद। हेलो सर जानी भाई मैं हुक्म ठीक गल करना मैं गुजरात तो पछाण लिया जे? जी बड़ी खुशी हुई जनाब। ਭੈਣ ਮੈਂ ਸੁਣਿਆ ਤੁਸੀਂ ਮੇਰੇ ਉਸਤਾਦ ਬਣਨ ਦੀ ਕੋਸ਼ਿਸ਼ ਕਰ ਰਹੇ ਹੋ। मैं ਤੁਸੀਂ उस्ताद बनना ਤੁਹਾਡਾ। ਤੁਸੀਂ ਪੜਾਉਂਦੇ ਨਹੀਂ? हाँ जी मैं पढ़ाना वा। ਤੁਸੀਂ ਮੈਨੂੰ ਇੰਗਲਿਸ਼ ਸਿਖਾਉਣੀ ਆ? सीख लो इंग्लिश। ਨਹੀਂ ਭੈਣ, ਜੇ ਸਿਖਾਉਣੀ ਹੈ ਤੇ ਦੱਸੋ ਸਹੀ। सीख लो जनाब जितनी मर्जी इंग्लिश सीख लो। ਭੈਣ ਤੁਹਾਡਾ ਇਹ ਪਤਾ ਨਹੀਂ ਉਹ ਭਤੀਜਾ ਵਾ ਭਾਂਜਾ ਤੁਹਾਡਾ, ਕਹਿੰਦਾ ਮੇਰੇ ਮਾਮੂ ਨੇ ਉਹ ਬਾਹਰ ਸਾਊਦੀਆ ਜਾਂ ਕਿੱਥੇ। हाँ जी प्रेम है मेरा काका। ਹਾਂ ਕਾਕਾ, ਉਹਨੇ ਤੁਹਾਡੀ ਇੰਨੀ ਤਾਰੀਫ ਕੀਤੀ ਆ, ਇੰਨੀ ਤਾਰੀਫ ਕੀਤੀ ਆ। ਕਹਿੰਦਾ 20-25 ਸਾਲ ਦਾ ਐਕਸਪੀਰੀਅੰਸ ਆ ਮਾਮੂ ਜੀ ਦਾ, ਔਰ ਤੁਸੀਂ ਯਾਦ ਕਰੋਗੇ ਤੁਹਾਨੂੰ ਇੰਗਲਿਸ਼ ਮਤਲਬ ਬੋਲ ਚਾਲ ਤੁਹਾਨੂੰ ਸਿਖਾ ਦੇਣਗੇ। ਸਹੀ ਤੁਹਾਨੂੰ ਆਉਂਦੀ ਤੇ ਹੈ ਇੰਗਲਿਸ਼। ਮੈਂ ਤੁਹਾਡਾ ਪ੍ਰੋਗਰਾਮ ਵੇਖਿਆ ਸੀ ਇੱਕ ਦਫਾ ਜਦੋਂ ਤੁਸੀਂ ਸਰ ਤੇ ਅੜੇ ਸੋ ਸਰ ਜਦੋਂ ਤੁਸੀਂ ਇੱਕ ਦਫਾ 에어ਪੋਰਟ ਤੇ ਫਸ ਗਿਆ ਸੋ ਤੇ ਉੱਥੇ ਇੰਗਲਿਸ਼ ਬੋਲੀ ਸੀ ਮੈਂ ਸਾਰੀ ਸੁਣੀ ਸੀ ਤੁਹਾਡੀ। ਭਾਜੀ ਉਹ ਪਤਾ ਕੀ ਗੱਲ ਆ, ਉਹ ਮੈਂ ਬਹੁਤ ਔਖੀ ਬੋਲੀ ਸੀ। ਮੈਂ ਚਾਹੁੰਦਾ ਮੈਂ ਸੋਚਾਂ ਨਾ ਮੈਂ ਉਦਾਂ ਹੀ ਬੋਲੀ ਜਾਵਾਂ ਬਸ। ਅੱਛਾ ਫਰ ਬੋਲੀ ਪਿੱਛੇ ਦਾਨਸ਼ ਹੈ। ਦਾਨਸ਼ ਆ, ਮਿੱਠਾ ਵਾ, ਅਬਾਸ ਆ, ਕਾਲੂ ਆ। ਸਹੀ ਸਾਰੀ ਟੀਮ ਬੈਠੀ ਮਾਸ਼ਾਅੱਲਾ। ਸਾਰਿਆਂ ਨੂੰ ਅਸਲਾਮ ਵਾਲੇਕੁਮ ਮੇਰੀ ਤਰਫ। ਵਾਲੇਕੁਮ ਭਾਜੀ ਗੱਲ ਇਹ ਆ ਕਿ ਫਿਰ ਤੁਸੀਂ ਹੁਣ ਮੈਨੂੰ ਤੇ ਬੰਦਾ ਚਾਹੀਦਾ ਇੱਥੇ ਮੇਰੇ ਕੋਲ ਫੈਸਲਾਬਾਦ। ਤੁਸੀਂ ਇੱਥੇ ਆਓ, ਲਾਈਕ ਤੁਸੀਂ ਮਤਲਬ ਇਦਾਂ ਕਰ ਲਓ ਕਿ ਵੀ ਤੁਸੀਂ ਹਫਤਾ ਮੇਰੇ ਕੋ ਮੈਨੂੰ ਸਬਕ ਦੇ ਗਏ, ਦੱਸ ਗਏ, ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਆ ਗਏ ਤੇ ਉਹਦਾ ਜਿਹੜਾ ਖਰਚਾ ਪਾਣੀ ਹੋਏਗਾ, ਜੋ ਵੀ ਤੁਹਾਡਾ ਹਿਸਾਬ ਕਿਤਾਬ, ਉਹ ਮੈਂ ਹਾਜ਼ਰ ਜਨਾਬ। ਤੁਹਾਡੀ ਏਜ ਕਿੰਨੀ ਆ? ਮੇਰੀ ਏਜ 41-42 ਸਾਲ ਹੈ। ਠੀਕ ਹੈ। ਕੀ ਕਰਦਾ ਤੂੰ? ਉਸਤਾਦ ਛੋਟਾ ਨਿਕਲਿਆ ਨਾ। ਠੀਕ ਆ। ਨਹੀਂ 2-4 ਮਹੀਨੇ ਦਾ ਫਰਕ ਆ। ਅੱਛਾ, ਛੋਟਾ ਨਿਕਲਿਆ। ਕਹਿੰਦਾ ਉਸਤਾਦ ਛੋਟਾ ਨਿਕਲਿਆ। ਕੋਈ ਗੱਲ ਨਹੀਂ, ਉਸਤਾਦ ਵੱਡਾ ਹੀ ਹੁੰਦਾ ਭਾਵੇਂ ਛੋਟਾ ਵੀ ਹੋਵੇ ਬੇਟਾ। ਹਾਂ ਭਾਈ ਉਸਤਾਦ ਹੀ ਹੁੰਦਾ ਭਾਵੇਂ ਨੇ ਲਾਸਟਿਕ ਪਾਈ ਹੋਵੇ। ਹਾਂ ਸਹੀ ਗੱਲ ਆ। ਅੱਛਾ, ਤੁਸੀਂ ਹੁਣ ਮੈਨੂੰ ਇੰਗਲਿਸ਼ ਸਿਖਾਉਣੀ ਆ ਤੇ ਨਾਲ ਜੁਗਤਾਂ ਵੀ ਤੁਸੀਂ ਕਰਨੀਆਂ ਨੇ। ਚਲੋ ਠੀਕ ਹੈ ਕਰ ਦਾਂਗੇ। ਕਰ ਲੈਣਗੇ ਭਾਜੀ ਮੈਂ ਪਤਾ ਕੀ ਗੱਲ ਆ, ਮੈਂ ਬੜਾ ਸੀਰੀਅਸ ਆ। ਮੈਨੂੰ ਤੁਸੀਂ ਇੱਥੇ ਆ ਕੇ ਇੰਗਲਿਸ਼ ਸਿਖਾਉਣੀ ਆ। ਮੇਰਾ ਟਾਰਗੇਟ ਹੈਗਾ ਵਾ 2-3 ਮਹੀਨੇ 100 ਦਿਨ। ਅੱਛਾ ਜੀ ਸਿਰਫ ਬੋਲ ਚਾਲ ਬਸ ਸਿੱਧੀ ਹੋ ਜਾਏ, ਮੈਂ ਗੱਲਬਾਤ ਕਰ ਲਵਾਂ ਜਿੱਥੇ ਵੀ ਹੋਵਾਂ ਦੁਨੀਆ 'ਚ। ਚਲੋ ਗੱਲ ਕਰਦੇ ਹਾਂ। ਠੀਕ ਆ ਭੈਣ, ਮੈਂ ਤੁਹਾਡਾ ਨੰਬਰ ਸੇਵ ਕਰ ਲੈਣਾ। ਮੈਂ ਤੁਹਾਨੂੰ WhatsApp ਕਰਾਂਗਾ। ਮੈਨੂੰ ਫਿਰ ਪ੍ਰੋਗਰਾਮ ਬਣਾ ਕੇ ਦੱਸ ਦੇਣਾ ਜੋ ਵੀ ਤੁਹਾਡਾ ਪ੍ਰੋਗਰਾਮ ਬਣੇ। ਉਸਤਾਦ ਜੀ ਇਹਨਾਂ ਕੋਲ ਆਸਟ੍ਰੇਲੀਆ ਜਾਣਾ। ਕਿਵੇਂ ਰਾਬਤਾ ਆਇਆ ਸੀ? ਉਹਨੇ ਮੈਨੂੰ ਈਮੇਲ ਕੀਤੀ ਹੈ। ਅੱਛਾ ਹਾਂ ਸਰ ਜੀ ਕੋ 25-30 ਲਫ਼ਜ਼ ਮੈਨੂੰ ਵੀ ਸਿਖਾ ਦੇਣੇ ਆਸਟ੍ਰੇਲੀਆ ਜਾਣਾ। ਠੀਕ ਆ ਭਾਜੀ। ਜੀ ਸ਼ੁਕਰੀਆ। ਲਓ ਜੀ ਭਾਜੀ, ਹਾਇਰ ਹੋ ਗਿਆ ਉਸਤਾਦ। ਭਾਈ ਲਓ ਜੀ ਮੁਬਾਰਕ ਹੋਵੇ ਮੁਬਾਰਕ ਹੋਵੇ ਉਸਤਾਦ। ਲਓ ਜੀ ਇੱਕ ਹੋਰ ਉਸਤਾਦ। ਠਹਿਰ ਜਾ। ਆਂਦੀਆਂ ਨਸੀਬਾਂ ਲੇਕਿਨ ਨਾਲ। ਮੈਨੂੰ ਲੱਗ ਰਿਹਾ ਕਿ ਇਹ ਭਾਈ ਨਾਲ ਅਸੀਂ ਫ੍ਰੀ ਹੋ ਜਾਣਾ ਵਾ। ਉਹ ਹੁਣੇ ਹੋ ਗਿਆ। ਛੋਟਾ ਟੀਚਿੰਗ ਵਾਲਾ ਕੰਮ ਮੁੱਕ ਜਾਣਾ। ਹਾਂ ਮੈਨੂੰ ਚਾਹੀਦਾ ਵਾ ਮੈਂ ਬਜ਼ੁਰਗ ਟੈਪ ਬੰਦਾ ਹੋਵੇ। 3 ਇਡੀਅਟਸ ਵਾਲਾ ਜਿਹੜਾ ਵਾਇਰਸ ਨਹੀਂ ਉਂਝ ਦਾ ਉਸਤਾਦ ਤੁਹਾਨੂੰ ਚਾਹੀਦਾ ਵਾ। ਜਾਂ ਦੋ ਥਾਂ ਲਿਖਦਾ। ਹਾਂ ਨਹੀਂ ਤਾਜੀ ਕਹਿੰਦੇ ਬਜ਼ੁਰਗ ਹੋਵੇ, ਮੇਰੀ ਉਮਰ ਤੋਂ ਬਹੁਤਾ ਹੋਵੇ। ਉਸਤਾਦ ਜੀ ਸਖਤ ਉਸਤਾਦ ਮੈਂ ਉਹਦੇ ਕੋਲ ਮੈਂ ਚਾਹੁੰਦਾ ਵੀ ਉਹ ਮੇਰੇ ਸਾਹਮਣੇ ਆਵੇ, ਮੈਂ ਉਹਦੇ ਕੋਲ ਡਰਨਾ ਕਰ ਡੰਮਾ ਡਰ ਕੰਬਾ ਕਰ ਡੰਮਾ। ਨਹੀਂ ਇਦਾਂ ਦਾ ਨਹੀਂ ਫਿਰ ਉਸਤਾਦ ਜੀ। ਮੈਂ ਉਹਦੇ ਕੋਲ ਡਰ ਯਾਰ, ਮੈਨੂੰ ਉਹਨਾਂ ਦਾ ਰੋਬ ਹੋਣਾ ਚਾਹੀਦਾ ਮੇਰੇ ਤੇ। ਮੈਂ ਵੀ ਤੁਸੀਂ ਮੈਨੂੰ ਦੇਖੋ ਕਿ ਉਸਤਾਦ ਨੂੰ ਕੈਸੇ ਚੂਚੇ ਟੈਪ ਜੋਗੇ ਲਾਗਨ। ਓਏ ਸੱਜਾਦ, ਮੈਂ ਕਹਾਂ ਜੀ ਸਰ ਤੁਸੀਂ ਚੇਜ਼ਾ ਕਰੋ ਮੇਰਾ। ਉਸਤਾਦ ਜੀ ਫਿਰ ਤੁਸੀਂ ਆਪਣੇ ਆਪ ਕੋਲੋਂ ਸਿੱਖ ਲਓ। ਨਹੀਂ ਫਿਰ ਉਹ ਹੋ ਸਕਦਾ ਜਿਹੜਾ ਬੰਦਾ ਤੁਹਾਨੂੰ ਜਾਣਦਾ ਨਾ ਹੋਵੇ। ਇਹ ਜਿਹੜੇ ਉਸਤਾਦ ਹੋਣੇ ਸੀ ਨਾ, ਇਹ ਮੇਰੇ ਯਾਰ ਦੋਸਤ ਬਣ ਜਾਣੇ, ਸ਼ੁਗਲੀ ਹੋ ਜਾਣੇ। ਉਸਤਾਦ ਜੀ ਉਹ ਸ਼ੋਅ ਦੇਖ ਤੋਂ ਹੈ ਵੀ ਮੇਰੇ ਤੋਂ 6-7 ਸਾਲ ਵੱਡੇ, ਸਿਰਫ ਛੋਟੇ ਹਮ ਉਮਰ ਟਰੈਪ ਹੀ ਨੇ। ਤਾਜੀ ਉਹ ਕਹਿੰਦੇ ਨਾਲੇ 에어ਪੋਰਟ ਤੇ ਤੁਹਾਨੂੰ ਦੇਖਿਆ ਉੱਥੇ ਇਹਨਾਂ ਨੇ ਬੋਲਦੇ ਆ ਹੁਣ। ਹਾਂ ਉਹ 에어ਪੋਰਟ ਤੇ ਨਾ ਮੈਂ ਫਸ ਗਿਆ ਸੀ ਤੇ ਫਿਰ ਮੈਂ ਸਮਝਾ ਲਈ ਸੀ ਗੱਲ ਇੰਗਲਿਸ਼ ਲੜ ਲੁੜ ਕੇ। ਉਹ ਸਾਰੀ ਹਾਂ ਕਹਿੰਦਾ ਮੈਂ ਇੰਗਲਿਸ਼ ਉੱਥੇ ਬੋਲ ਲੈਣਾ ਜਿੱਥੇ ਮੈਨੂੰ ਪਤਾ ਵੇ ਇਸ ਤੋਂ ਇਲਾਵਾ ਹੁਣ ਮੇਰਾ ਸਰਨਾ ਨਹੀਂ। ਫਸ ਗਿਆ ਮੈਂ। ਫਸ ਗਿਆ। ਮੇਰੇ ਵਾਲੇ ਹਿਸਾਬ ਉਸਤਾਦ ਜੀ। ਹਾਂ ਉਤੋਂ ਨਿਕਲ ਗਏ ਸੀ ਤਾਜੀ। ਹਾਂ ਉਹ ਯਾਰ ਜਿਹਨੂੰ ਇੰਗਲਿਸ਼ ਉਹਨੂੰ ਇੱਕ ਲਫ਼ਜ਼ ਕਹੋ ਨਾ, ਇੱਕ ਲਫ਼ਜ਼ ਬਹੁਤੀ ਲਾਈਨ ਨਹੀਂ ਬੋਲਣੀ, ਇੱਕ ਲਫ਼ਜ਼ ਕਹੋ ਉਹਨੂੰ ਸਮਝ ਆ ਜਾਂਦੀ। ਉਹ ਸਮਝ ਜਾਂਦੇ ਆ। ਯਾਨੀ ਅਸੀਂ ਗੂੰਗੇ ਦੀ ਗੱਲ ਸਮਝ ਜਾਂਦੇ ਜਿਹੜਾ ਬਿਲਕੁਲ ਨਹੀਂ ਬੋਲਦਾ। ਹਾਂਜੀ ਇਸ਼ਾਰਿਆਂ ਨਾਲ। ਉਹ ਆ ਕਰਦਾ ਸਮਝ ਜਾਂਦੇ ਆ। ਅੱਛਾ ਉਧਰ ਗਿਆ ਸੀ ਤੇ ਇਹਦੇ ਚ ਤੇ ਫਿਰ ਤੁਸੀਂ 1-2 ਲਫ਼ਜ਼ ਬੋਲ ਦਿੰਦੇ ਆ।
ਨਹੀਂ ਤੁਸੀਂ ਜ਼ਹੀਨ ਉਸਤਾਦ ਜੀ। ਮਤਲਬ ਮੈਂ ਆਈ ਐਮ ਉਹਨੇ ਕਿਹਾ ਮੈਂ ਪਲੀਜ਼ ਆਈ ਐਮ ਲੇਟ ਮਾਈ ਫੈਮਿਲੀ ਵੇਟਿੰਗ ਮੀ ਹੈ ਕਿ ਵੀ ਮੇਰੀ ਫੈਮਿਲੀ ਇੰਤਜ਼ਾਰ ਕਰ ਰਹੀ, ਮੇਰਾ ਕੰਮ ਜਲਦੀ ਕਰ ਦੇ। ਇਹ ਮੈਂ ਕਰ ਲੈਣਾ ਵਾ, ਲੇਕਿਨ ਇੱਕ ਪ੍ਰੋਪਰ ਇੱਕ ਕਨਵਰਸੇਸ਼ਨ ਹੁੰਦੀ ਹੈ ਨਾ ਬੰਦੇ ਦੀ ਗੱਲਬਾਤ, ਕੈਸੇ ਹੈ ਇਹ ਉਹ ਕਿਆ ਰਹਾ ਇਹ ਉਹ ਯਾਰ ਉੱਥੇ ਮੈਨੂੰ ਸਾਰੇ ਇਹੀ ਕਹਿ ਕੇ ਟਰਕਾਈ ਜਾ ਰਿਹਾ, ਉਹ ਤੈਨੂੰ ਆਉਂਦੀ ਤੇ ਆ, ਉਹ ਤੈਨੂੰ ਇਹ ਕਹਿ ਕੇ ਨਹੀਂ ਕੀਤਾ ਮੈਨੂੰ, ਇਹ ਚਾਹੁੰਦੇ ਨਹੀਂ ਮੈਂ ਪੜਿਆ ਲਿਖ ਮੈਂ ਉਸਤਾਦ ਜੀ ਸਾਨੂੰ ਉਹ ਟੀਚਰ ਚਾਹੀਦਾ ਜਿਹਨੂੰ ਨਾ ਟਾਈਮ ਦਾ ਉਹ ਮੈਨੂੰ ਉਹ ਚਾਹੀਦਾ ਟੀਚਰ। ਨਹੀਂ ਉਹਦੇ ਕਹਿਣ ਦਾ ਮਤਲਬ ਜਿਹੜਾ ਤੁਹਾਨੂੰ ਜਾਣਦਾ ਹੀ ਨਾ ਹੋਵੇ ਵੀ ਇਹ ਸਜਾਦ ਜਾਨੀ ਸਾਹਿਬ ਆ, ਜਿਹੜਾ ਜਲਾਦ ਟੈਪ ਹੋਵੇ ਉੱਥੋਂ ਹੀ ਸ਼ੁਰੂ ਹੋ ਜਾਵੇ ਸੋਟੀ ਲੈ ਕੇ। ਅਸੀਂ ਇੰਜ ਕਰਕੇ ਦਫ਼ਤਰ ਮੈਂ ਪੜੀਏ ਕੱਲ ਜਿਹੜਾ ਕਹਿ ਕੇ ਸਲੈਕ ਟਫ ਹੈ ਇੱਥੇ ਮਾਰੇ ਮੇਰੇ ਯਾਰ ਕੀ ਮਜ਼ਾ ਆਵੇ ਦਫ਼ਤਰ ਆਈ ਤਾਂ ਉਸਤਾਦ ਜੀ ਦੇ ਕੰਨ ਪੜੇ ਹੋਣ। ਬਿਠਾ ਆਇਆ ਤੇ ਚਾਚਾ ਮੈਂ ਮਿੱਠੇ ਸ਼ਰਾਦ ਨੂੰ ਕਹਿ ਕੱਲ ਵਾਲੇ ਟੀਚਰ ਚ ਕਿਉਂ ਕਰੇ ਓਏ ਚੱਲੇ ਹੋਏ ਥੱਲੇ ਹੋਏ ਹੈਨਾ। ਉਸਤਾਦ ਜੀ ਚੈਟ ਜੀਪੀਟੀ ਦਾ ਬੈਸਟ ਟੀਚਰ ਆਫ ਦਾ ਮੂਵਮੈਂਟ। ਮੈਂ ਚਾਚਾ GPT ਬੁਲਾ ਲੈਣਾ ਕੋਈ, ਛੱਡ ਦੇ ਤੂੰ। ਲਓ ਜੀ, ਲਵ ਯੂ।